ਸਤਿ ਸ਼੍ਰੀ ਅਕਾਲ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਪੰਜਾਬ ਦੇ ਵਿੱਚ ਬਿਲਤੇਜ ਪੰਨੂ ਜੀ ਨਾਲ ਤੇ ਜਾਣਾਂਗੇ ਉਹਨਾਂ ਤੋਂ ਕਈ ਅਹਿਮ ਖਬਰਾਂ ਬਾਰੇ, ਕੁਝ ਖਾਸ ਜਾਣਕਾਰੀਆਂ। ਤੇ ਤੁਹਾਨੂੰ ਇੱਕ ਜਾਣਕਾਰੀ ਪਹਿਲਾਂ ਦੱਸਦੇ ਚਲੇ ਗਏ, ਉਹ ਇਹ ਕਿ ਅੱਜ ਸੋਮਵਾਰ ਆ ਤੇ ਅੱਜ ਤੁਹਾਡੇ ਸਵਾਲ ਲਏ ਜਾਣਗੇ। ਸਟੂਡੀਓ ਦਾ ਨੰਬਰ ਹੈ ਜੀ 408 272 5200। ਜਦੋਂ ਬ੍ਰੇਕ ਦੇ ਲਈ ਰੁਕਾਂਗੇ ਉਸ ਤੋਂ ਪਾਰ ਤੁਹਾਡੇ ਸਵਾਲਾਂ ਦੀ ਵਾਰੀ। ਪਹਿਲਾਂ ਅਹਿਮ ਖਬਰਾਂ ਤੇ ਉਹਨਾਂ ਤੇ ਤਬਸਰਾ। ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਜੇਕਰ ਤੁਸੀਂ ਵੀ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ 408 272 5200 'ਤੇ ਕਾਲ ਕਰ ਸਕਦੇ ਹੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬਿਜ਼ਨਸ ਥੋੜ੍ਹੇ ਸਮੇਂ ਦੇ ਵਿੱਚ ਜ਼ਿਆਦਾ ਲੋਕਾਂ ਤੱਕ ਪਤਾ ਲੱਗੇ, ਜ਼ਿਆਦਾ ਲੋਕਾਂ ਨੂੰ ਪਤਾ ਲੱਗੇ, ਤਾਂ 408 272 5200 'ਤੇ ਕਾਲ ਕਰ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੇ ਤੇ ਇਹਨਾਂ ਦੇ ਨਾਲ 408 272 2500 'ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 'ਤੇ ਗੱਲ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ, ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਰਵਿੰਦਰ ਹਲਵਾਰਾ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ, ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ। ਨੰਬਰ 855 905 2575। ਜੁੜਦੇ ਹਾਂ ਬਲਤੇਜ ਪੰਨੂ ਜੀ ਨਾਲ, ਉਸ ਤੋਂ ਬਾਅਦ ਖਬਰਾਂ ਦਾ ਤਬਸਰਾ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ ਪ੍ਰਵੀਨ, ਥੈਂਕ ਯੂ। ਪੰਨੂ ਸਾਹਿਬ, ਪੰਜਾਬ ਸਰਕਾਰ ਤੋਂ ਸ਼ੁਰੂਆਤ ਕਰ ਲਈਏ ਜੀ। ਪੰਜਾਬ ਦਾ ਬਜਟ, ਖਰਚੇ ਤੇ ਮਾਲੀਆ ਰਾਹਤ ਕਿਵੇਂ ਦੱਸਦੇ? ਟੈਕਸ ਕੋਈ ਨਹੀਂ ਲਾਇਆ ਜੀ ਨਵਾਂ? ਟੈਕਸ ਤਾਂ ਇਹਦੇ ਉੱਤੇ ਨਵਾਂ ਨਹੀਂ ਹੈਗਾ, ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਔਰ ਜਿਹੜੀ ਅਸਲ ਦੇ ਵਿੱਚ ਸਮੱਸਿਆ ਹੈ ਨਾ ਜੀ, ਉਹ ਇਹ ਆ ਕਿ ਆਮਦਨੀ ਤੇ ਖਰਚਾ। ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਇਸ ਵੇਲੇ ਪੰਜਾਬ ਬੇਹੱਦ ਮਾੜੇ ਆਰਥਿਕ ਹਾਲਾਤਾਂ ਦੇ ਵਿੱਚੋਂ ਲੰਘ ਰਿਹਾ। 3 ਲੱਖ ਕਰੋੜ ਰੁਪਈਏ ਤੋਂ ਉੱਪਰ ਦਾ ਕਰਜ਼ਾ ਉਹਦੇ ਸਿਰ ਹੈ। ਇਹ ਗੱਲ ਚੰਗੀ ਆ ਕਿ ਦੋ ਖੇਤਰਾਂ ਦੇ ਵਿੱਚ ਜਿਵੇਂ ਪੈਸਾ ਇਨਵੈਸਟ ਕਰਨ ਦੀ ਗੱਲ ਕੀਤੀ ਗਈ ਆ, ਉਹਦਾ ਬਜਟ ਵਧਾਇਆ। ਇੱਕ ਤਾਂ ਸਿਹਤ ਖੇਤਰ ਤੇ ਦੂਸਰਾ ਹੈ ਸਿੱਖਿਆ ਦਾ ਖੇਤਰ। ਸਿੱਖਿਆ ਦੇ ਖੇਤਰ ਦੇ ਵਿੱਚ ਜਿੱਥੇ ਮੈਡੀਕਲ ਕਾਲਜ ਵਧਾਏ ਗਏ ਆ, ਉਹਨਾਂ ਦੋਨਾਂ ਦੇ ਨਾਲ ਜੁੜਦੇ, ਕਿਉਂਕਿ ਸਿੱਖਿਆ ਦੇ ਨਾਲ ਵੀ ਜੁੜ ਜਾਂਦਾ ਤੇ ਅੱਗੋਂ ਉਹ ਸਿਹਤ ਦੇ ਨਾਲ ਆ ਕੇ ਜੁੜਦਾ ਕਿ 16 ਨਵੇਂ ਮੈਡੀਕਲ ਕਾਲਜ ਅਗਲੇ ਸਾਲਾਂ ਦੇ ਦੌਰਾਨ ਖੋਲੇ ਜਾਣਗੇ। ਇਹ ਚੰਗੀ ਸ਼ੁਰੂਆਤ ਹੈ। ਇੱਥੇ ਮਸਤੂਆਣਾ ਸਾਹਿਬ ਦੇ ਵਿੱਚ ਜਿਹੜਾ ਪਹਿਲਾ ਮੈਡੀਕਲ ਕਾਲਜ ਆ ਮੌਜੂਦਾ ਸਰਕਾਰ ਦਾ, ਉਹ ਖੋਲਿਆ ਜਾ ਰਿਹਾ। ਹਾਲਾਂਕਿ ਮੈਂ ਬੜੀ ਹੈਰਾਨਗੀ ਵਾਲੀ ਗੱਲ ਇਹ ਆ ਕਿ ਮੈਂ ਪੜ੍ਹ ਰਿਹਾ ਸੀ ਕਿ ਉੱਥੇ ਕਿਉਂਕਿ ਟਰਸਟ ਹੈ, ਇੱਕ ਬੰਦਾ ਜਿਹੜਾ ਉਹ ਕੱਲ ਦਾ ਉਹ ਕਹਿੰਦਾ ਜੀ ਮੈਂ ਭੁੱਖ ਹੜਤਾਲ ਤੇ ਬੈਠਣ ਲੱਗਿਆ ਵੀ ਉਹ ਟਰਸਟ ਦੀ ਜ਼ਮੀਨ ਜਿਹੜੀ ਆ ਉਹ ਕਿਸੇ ਨੂੰ ਦਿੱਤੀ ਨਹੀਂ ਜਾ ਸਕਦੀ। ਜੇ ਉੱਥੇ 100 MBBS ਸੀਟਾਂ ਵਾਲਾ ਮੈਡੀਕਲ ਕਾਲਜ ਖੁੱਲਦਾ ਤੇ ਇਦੋਂ ਉੱਪਰ ਤਾਂ ਦਾਨ ਚੰਗਾ ਹੋ ਨਹੀਂ ਨਾ ਸਕਦਾ ਕਿ ਸਾਡੇ ਬੱਚੇ ਪੜ੍ਹ ਲਿਖ ਜਾਣ ਜੀ ਤੇ ਉਹ ਭਲਕਦੇ ਡਾਕਟਰ ਜਿਹੜੇ ਉਹ ਬਣ। ਇਹ ਕਿਹਾ ਗਿਆ ਕਿ ਸਰਕਾਰ 75 ਮਹੱਲਾ ਕਲੀਨਿਕ ਖੋਲੂਗੀ 15 ਅਗਸਤ ਤੱਕ ਔਰ 117 ਖੋਲੂਗੀ ਇਸ ਸਾਲ ਦੇ ਅਖੀਰ ਤੱਕ। ਬਹੁਤ ਚੰਗੀ ਖਬਰ ਹੈ ਮੇਰੀ ਚਾਚੇ। ਜੇ ਥੋੜਾ ਜਿਹਾ ਇਹਦੇ ਵਿੱਚ ਇਸ ਪੱਖੋਂ ਬਦਲਾਅ ਕੀਤਾ ਜਾਵੇ ਕਿ ਜਿਵੇਂ ਸੁਪਰ ਸਪੈਸ਼ਲਟੀ ਹਸਪੀਟਲ 2 ਖੋਲਣੇ ਆ ਜੀ, ਇੱਥੇ 150 ਕਰੋੜ ਰੁਪਏ ਦੀ ਲਾਗਤ ਦੇ ਨਾਲ ਪਟਿਆਲੇ ਦੇ ਵਿੱਚ ਰਜਿੰਦਰਾ ਹਸਪੀਟਲ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਇੱਕ ਸੁਪਰ ਸਪੈਸ਼ਲਟੀ ਵਿੰਗ ਤਿਆਰ ਖੜਾ ਜੀ, ਹਰ ਢਾਂਚੇ ਦੇ ਨਾਲ। ਉਹਦੇ ਵਿੱਚ ਸਭ ਕੁਝ ਹੈਗਾ। ਜੇ ਨਹੀਂ ਹੈਗਾ ਤਾਂ ਉਹਦੇ ਵਿੱਚ ਡਾਕਟਰ ਨਹੀਂ ਹੈਗੇ, ਉਹਦੇ ਵਿੱਚ ਦਵਾਈਆਂ ਨਹੀਂ ਜਿਹੜੀਆਂ ਹੈਗੀਆਂ। ਜੇ ਡਾਕਟਰ ਚੰਗੀ ਤਨਖਾਹ ਦੇ ਉੱਤੇ ਭਰਤੀ ਕਰ ਲਏ ਜਾਂਦੇ, ਚੰਗੀ ਤਨਖਾਹ ਮੈਂ ਤਾਂ ਕਿਹਾ ਕਿ ਉੱਥੇ ਪਹਿਲਾਂ ਭਰਤੀ ਕੀਤੇ ਗਏ ਆ, ਸਰਕਾਰ ਦੀਆਂ ਤਨਖਾਹਾਂ ਨਿਗੂਣੀਆਂ ਨੇ, ਛੱਡ ਕੇ ਭੱਜ ਗਏ ਜੀ। ਦੇਖੋ ਹੁਣ ਜਦੋਂ MBBS ਦੀ ਜਿਹੜੀ ਸੀਟ ਹੈ ਉਹ ਕਰੋੜਾਂ ਰੁਪਈਏ ਦੇ ਵਿੱਚ ਤੁਸੀਂ ਉਹਦੇ ਚ ਡਾਕਟਰ ਬਣਦੇ ਹੋ ਹਾਂਜੀ, ਤੇ ਤੁਸੀਂ 5-6 ਹਜ਼ਾਰ ਰੁਪਈਏ ਦੇ ਵਿੱਚ ਕਿਵੇਂ ਡਾਕਟਰ ਜਿਹੜਾ ਜੀ ਉਹ ਸੋਚਦੇ ਹੋ ਕਿ ਕੋਈ ਤੁਹਾਡੇ ਜੌਬ ਕਰਨ ਦੇ ਵਾਸਤੇ ਆ ਜਾਊਗਾ? ਉਹਦੇ ਵਾਸਤੇ ਤੁਹਾਨੂੰ ਉਹਨਾਂ ਨੂੰ ਚੰਗੀਆਂ ਤਨਖਾਹਾਂ ਦੇ ਉੱਤੇ ਰੱਖਣਾ ਪਊਗਾ। ਜਦੋਂ ਇਹ ਸੁਪਰ ਸਪੈਸ਼ਲਟੀ ਬਣਿਆ ਹੋਇਆ ਇੱਕ ਵਿੰਗ ਤੇ ਫਿਰ ਤੁਹਾਨੂੰ ਨਵਾਂ ਵਿੰਗ ਜਿਹੜਾ ਉਹ ਖੜਾ ਕਰਨ ਦੀ ਜ਼ਰੂਰਤ ਨਹੀਂ ਗੀ। ਅਜੇ ਵੀ ਕੁਝ ਥਾਵਾਂ ਦੇ ਉੱਤੇ ਜਿਹੜਾ ਡਿਸਪੈਂਸਰੀਆਂ ਨੇ ਉਹ ਪੁਰਾਣੀਆਂ ਹੋ ਗਈਆਂ ਨੇ, ਇਹਦੇ ਚ ਕੋਈ ਸ਼ੱਕ ਨਹੀਂ। ਉਹਨਾਂ ਨੂੰ ਰਿਪੇਅਰ ਕਰਕੇ ਪੁਰਾਣੀਆਂ ਡਿਸਪੈਂਸਰੀਆਂ ਨੂੰ ਉੱਥੇ ਡਾਕਟਰ ਤੇ ਦਵਾਈਆਂ
ਦੇ ਕੇ ਇਹਨੂੰ ਮੁਹੱਲਾ ਕਲੀਨਿਕ ਦੇ ਰੂਪ ਦੇ ਵਿੱਚ ਚਲੋ ਅੱਗੇ ਤੋਰ ਲਓ, ਤੁਸੀਂ ਨਾਮ ਕੁਝ ਵੀ ਦੇ ਲਓ, ਜੀ ਉੱਥੇ ਨਵੀਆਂ ਬਿਲਡਿੰਗਸ ਬਣਾਉਣ ਦੀ ਜ਼ਰੂਰਤ ਜਿਹੜੀ ਉਹ ਨਹੀਂ ਗੀ। ਉਹ ਪੈਸਾ ਜਿਹੜਾ ਨਵੀਂ ਬਿਲਡਿੰਗ ਵਾਲਾ ਹੈ ਉਹ ਡਾਕਟਰ ਤੇ ਦਵਾਈਆਂ ਦੇ ਉੱਤੇ ਖਰਚਿਆ ਜਾ ਸਕਦਾ। ਇੱਕ ਤਾਂ ਉਹ ਪੁਰਾਣਾ ਢਾਂਚਾ ਜਿਹੜਾ ਉਹ ਬਹਾਲ ਹੋ ਜਾਊਗਾ, ਦੂਜਾ ਉਹਦੇ ਤੋਂ ਪੈਸੇ ਜਿਹੜੇ ਉਹ ਬਚ ਸਕਦੇ ਆ। ਜਿਹੜੀ ਸਰਕਾਰ ਹੈ ਉਹ ਰੈਵਨਿਊ ਦੇ ਵਾਸਤੇ ਜਿੱਥੇ ਉਹਦੀ ਝਾਕ ਹੈ, ਟੇਕ ਹੈ, ਉਹ ਇਸ ਜਗ੍ਹਾ ਦੇ ਉੱਤੇ ਆ ਕਿ ਉਹਨੂੰ ਆਬਕਾਰੀ ਤੋਂ, ਸ਼ਰਾਬ ਤੋਂ ਪੈਸਾ ਆਉਣਾ ਜੀ ਆਊਗਾ, ਜਿਵੇਂ ਜਿਸ ਤਰੀਕੇ ਦੇ ਨਾਲ ਉਹ ਕਹਿ ਰਹੇ ਆ। ਪਰ ਜਿੰਨੀ ਦੇਰ ਤੱਕ ਉਹ ਜੇਬ ਦੇ ਵਿੱਚ ਨਹੀਂ ਗਾ, ਉਨੀ ਦੇਰ ਤੱਕ ਇਹ ਸਾਰਾ ਕੁਝ ਜਿਹੜਾ ਉਹ ਜਿਹੜਾ ਗਿਆਨ ਹੈ ਉਹ ਗਰਭ ਦੇ ਵਿੱਚ ਹੈ, ਮਤਲਬ ਕਿ ਬਾਹਰ ਨਹੀਂ ਗਾ ਅਜੇ। ਦੂਸਰਾ ਹੈ ਮਾਈਨਿੰਗ ਪਾਲਿਸੀ। ਮਾਈਨਿੰਗ ਪਾਲਿਸੀ ਜਿਹੜੀ ਆ ਉਹ ਕਿੰਨੇ ਪੈਸੇ ਸਰਕਾਰ ਨੂੰ ਦਿੰਦੀ ਹੈ। ਸਰਕਾਰ ਨੇ ਹਾਲਾਂਕਿ ਇਸ ਬਜਟ ਦੇ ਵਿੱਚ ਇਸ਼ਾਰਾ ਕੀਤਾ ਕਿ ਉਹਦਾ GST ਦਾ ਰੈਵਨਿਊ ਲਗਾਤਾਰ ਵਧਿਆ ਤੇ ਵਧ ਰਿਹਾ। ਇਹ ਨਹੀਂ ਭੁੱਲਣਾ ਚਾਹੀਦਾ ਕਿ ਹੁਣ ਕੇਂਦਰ ਦੀ ਸਰਕਾਰ ਜਿਹੜੀ ਪਹਿਲਾਂ ਰਿਬੇਟ ਦਿੰਦੀ ਸੀਗੀ GST ਦੇ ਉੱਤੇ, ਕਿਉਂਕਿ ਉਹਨੇ ਲਾਲਚ ਦੇ ਕੇ ਸੂਬਿਆਂ ਤੋਂ GST ਲਾਗੂ ਕਰਵਾ ਲਈ ਸੀ ਵੀ ਜਿੰਨੀ ਦੇਰ ਤੱਕ ਛੋਟ ਦਿੱਤੀ ਗਈ ਸੀ ਕਿ ਸੂਬਿਆਂ ਨੂੰ ਅਸੀਂ ਪੈਸੇ ਮੋੜਾਂਗੇ GST ਦੇ ਕੁਝ ਜਿਹੜੇ ਐਕਸਟਰਾ, ਉਹ ਬੰਦ ਹੋ ਗਏ ਜੀ ਹੁਣ। ਉਹਦੇ ਤੋਂ ਬਿਨਾਂ ਸਰਕਾਰ ਨੂੰ ਹੁਣ ਚਲਾਉਣਾ ਪਊਗਾ ਤੇ ਉਹਦੇ ਵਾਸਤੇ ਉਹਨੂੰ ਆਪਣਾ ਰੈਵਨਿਊ ਜਨਰੇਟ ਕਰਨਾ ਪਊਗਾ। ਦੋ ਚੀਜ਼ਾਂ, ਆਬਕਾਰੀ ਤੇ ਜਿਹੜੀ ਮਾਈਨਿੰਗ ਆ, ਇਹ ਦੋਨੋਂ ਚੀਜ਼ਾਂ ਤੁਹਾਡਾ ਖੱਪਾ ਪੂਰਾ ਨਹੀਂ ਕਰ ਸਕਦੇ। ਜਿਹੜੀਆਂ ਚੋਰ ਮੋਰੀਆਂ ਨੇ ਉਹ ਚੋਰ ਮੋਰੀਆਂ ਬੰਦ ਕਰਨ ਵੱਲ ਨੂੰ ਸਟੈਪ ਚੁੱਕਣੇ ਪੈਣਗੇ ਤੇਜ਼ੀ ਦੇ ਨਾਲ। ਨਾ ਇਹ ਚੋਰ ਮੋਰੀਆਂ 3 ਮਹੀਨਿਆਂ 'ਚ ਬੰਦ ਹੋ ਸਕਦੀਆਂ ਨੇ, ਨਾ 6 ਮਹੀਨਿਆਂ ਦੇ ਵਿੱਚ, ਨਾ ਈਵਨ ਸਾਲ ਦੇ ਵਿੱਚ, ਕਿਉਂਕਿ ਉਹਦੇ ਵਾਸਤੇ ਤੁਹਾਨੂੰ ਕੁਝ ਲੰਬਾ ਸਮਾਂ ਚਾਹੀਦਾ ਹੋਊਗਾ। ਇਹ ਚੋਰ ਮੋਰੀਆਂ ਲੱਭ ਕੇ ਫਿਰ ਉੱਥੇ ਉਹਨਾਂ ਨੂੰ ਬੰਦ ਕਰਨਾ, ਕਿਉਂਕਿ ਤਕਰੀਬਨ ਹਰੇਕ ਮਹਿਕਮੇ ਦੇ ਵਿੱਚ ਕੋਈ ਨਾ ਕੋਈ ਸੰਜੇ ਪੋਪਲੀ ਦੇ ਰੂਪ ਦੇ ਵਿੱਚ ਬੈਠਾ, ਜਿਹੜਾ ਆਪਣੇ ਵਾਸਤੇ ਤਾਂ ਕਿਲੋਆਂ ਦੇ ਹਿਸਾਬ ਦੇ ਨਾਲ ਸੋਨਾ ਬਣਾਈ ਬੈਠਾ, ਪਰ ਸਰਕਾਰ ਦੇ ਰੈਵਨਿਊ ਦੇ ਵਿੱਚ ਜਿਹੜਾ ਉਹ ਕੁਝ ਨਹੀਂ ਜਾਣ ਦੇ ਰਿਹਾ। ਜਿੰਨੀ ਦੇਰ ਤੱਕ ਪੈਸਾ ਨਾ ਆਇਆ, ਇਹ ਬਹੁਤੀਆਂ ਸਕੀਮਾਂ ਜਿਹੜੀਆਂ ਨੇ ਉਹ ਧਰੀਆਂ ਧਰਾਈਆਂ ਰਹਿ ਜਾਣਗੀਆਂ। ਉਹਦੇ ਵਾਸਤੇ ਆਈ ਥਿੰਕ ਜਿਹੜੇ ਐਕਸਪਰਟ ਨੇ, ਐਕਸਪਰਟ ਸਿਆਸਤਦਾਨ ਨਾ ਹੋਣ। ਸਿਆਸਤਦਾਨ ਕਿਸੇ ਹੋਰ ਮਾਮਲੇ 'ਚ ਐਕਸਪਰਟ ਹੋ ਸਕਦੇ ਆ, ਰੈਵਨਿਊ ਜਨਰੇਟ ਕਰਨ ਤੇ ਚੋਰ ਮੋਰੀਆਂ ਬੰਦ ਕਰਨ ਵਾਲੇ ਮਾਮਲੇ ਦੇ ਵਿੱਚ ਐਕਸਪਰਟ ਨਹੀਂ ਹੋ ਸਕਦੇ। ਔਰ ਜਿਹੜੇ ਉਹਨਾਂ ਦੀ ਟੀਮ ਬਣਾ ਕੇ ਜਿਹੜੇ ਪੰਜਾਬ ਹਤੈਸ਼ੀ ਨੇ ਉਹਨਾਂ ਨੂੰ ਨਾਲ ਜੋੜ ਕੇ ਕੁਝ ਇਹ ਚੋਰ ਮੋਰੀਆਂ ਬੰਦ ਕਰਨ ਵਾਲੇ ਪਾਸੇ ਨੂੰ ਜਿਹੜਾ ਉਹ ਤੁਰਨਾ ਪਊਗਾ। ਜੇ ਪੈਸਾ ਨਾ ਆਇਆ ਤੇ ਫਿਰ ਬਜਟ ਖੜਾ ਜਿਸ ਤਰੀਕੇ ਦਾ ਹੈਗਾ ਉਸੇ ਤਰੀਕੇ ਦੇ ਨਾਲ ਇਹ ਖੜਾ ਹੈ, ਔਰ ਇਹ ਉਹ ਤੋਂ ਅੱਗੇ ਤੁਰਨਾ ਨਿਗਾ। ਬਜਟ ਦੇ ਵਿੱਚ ਬਹੁਤ ਸਾਰੀਆਂ ਕੁਝ ਜਿਹੜੀਆਂ ਉਹ ਚੰਗੀਆਂ ਗੱਲਾਂ ਮੌਜੂਦ ਨੇ। ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਿਸੇ ਕਿਸਮ ਦੀ ਕੋਈ ਇਉਂ ਹੈ ਕੁਝ ਚੀਜ਼ਾਂ ਨੂੰ ਛੱਡ ਕੇ ਕਿ ਕੋਈ ਮਾੜੀ ਚੀਜ਼ ਆ, ਪਰ ਇਹ ਜਿਹੜਾ ਜੀ ਸਾਰੀਆਂ ਗੱਲਾਂ ਦੇ ਉੱਤੇ ਇੱਥੇ ਖੜਾ ਕਿ ਤੁਸੀਂ ਪੈਸੇ ਕਿੱਥੋਂ ਲੈ ਕੇ ਆਓਗੇ। ਜੇ ਤੁਹਾਡਾ 1 ਰੁਪਈਆ ਖਰਚਾ ਹੈ ਤੇ ਤੁਹਾਡੇ ਕੋਲੇ 60 ਪੈਸੇ ਜਾਂ 65 ਪੈਸੇ ਆ ਰਹੇ ਆ ਤੇ ਬਾਕੀ ਜਿਹੜਾ ਉਹ ਕਿੱਥੋਂ ਜਿਹੜਾ ਜੀ ਆਊਗਾ ਜੀ, ਇਹ ਸਭ ਤੋਂ ਵੱਡਾ ਸਵਾਲ ਹੈ ਜੀ। ਜੀ ਬਿਲਕੁਲ। ਅਕਾਲੀ ਦਲ ਬਾਰੇ ਸੁਣਨ ਦੇ ਵਿੱਚ ਆ ਰਿਹਾ ਸੀ ਪੰਨੂ ਸਾਹਿਬ ਵੀ ਸੁਖਬੀਰ ਸਿੰਘ ਬਾਦਲ ਨੂੰ ਲਾਂਭੇ ਕੀਤਾ ਜਾ ਸਕਦਾ ਹੈ ਪ੍ਰਧਾਨਗੀ, ਪਰ ਭੁੰਦੜ ਸਾਹਿਬ ਕਹਿੰਦੇ ਵੀ ਨਹੀਂ, ਸਾਰਾ ਕੁਝ ਠੀਕ ਹੈ। ਹਲੇ ਕਹਿੰਦੇ ਅਕਾਲੀ ਦਲ ਸੁਖਬੀਰ ਬਾਦਲ ਨੂੰ ਲਾਂਭੇ ਕਰਨ ਦੇ ਲਈ ਤਿਆਰ ਹੀ ਨਹੀਂ ਗਾ। ਆਈ ਥਿੰਕ ਲਾਂਭੇ ਕਰਨ ਦੇ ਵਾਸਤੇ ਤਿਆਰ ਨਿਗਾ, ਜਾਂ ਇਹ ਵੀ ਜਿਹੜਾ ਜੀ ਇਹ ਕਿਹਾ ਜਾ ਸਕਦਾ ਆ ਕਿ ਕਿਤੇ ਨਾ ਕਿਤੇ ਜਿਹੜਾ ਤੁਸੀਂ ਇਹ ਕਹਿ ਸਕਦੇ ਹੋ ਕਿ ਜਦੋਂ ਮਲਾਈਆਂ ਖਾਣ ਵਾਲੀ ਗੱਲ ਸੀਗੀ ਉਦੋਂ ਤਾਂ ਜਿਹੜੇ ਉਹ ਬਾਕੀ ਲੋਕ ਖਾਂਦੇ ਰਹੇ ਜੀ, ਔਰ ਹੁਣ ਜਦੋਂ ਉਜੜ ਪੁਜੜ ਗਿਆ ਅਕਾਲੀ ਦਲ ਬਾਦਲ ਤੇ ਬਹੁਤੇ ਲੋਕ ਜਿਹੜੇ ਆ ਜੀ ਇਹ ਸੋਚਦੇ ਆ ਕਿ ਹੁਣ ਅੱਗੋਂ ਜਿਹੜਾ ਜੀ ਅਸੀਂ ਕਿਉਂ ਪੈਸੇ ਜਿਹੜੇ ਆ ਜੀ ਉਹ ਲਾਈਏ, ਕਿਉਂਕਿ ਖਰਚਾ ਤਾਂ ਹੈ ਨਾ ਜੀ। ਔਰ ਦੂਸਰੀ ਇਹ ਗੱਲ ਕਿ ਜਿਹੜਾ ਅਕਾਲੀ ਦਲ ਬਾਦਲ ਹੈ ਉਹਦੇ ਵਿੱਚ ਚਾਪਲੂਸੀ ਕਲਚਰ ਬਹੁਤ ਭਾਰੂ ਰਿਹਾ ਪਿਛਲੇ ਸਮੇਂ ਤੋਂ। ਜੀ ਜੀ। ਪ੍ਰਧਾਨ ਜੀ ਦੇ ਗੋਡੇ ਹੱਥ ਲਾਉਣ ਵਾਲੇ ਉਹ ਬਹੁਤੇ ਲੋਕ ਨੇ ਜਿਹੜੇ ਪ੍ਰਧਾਨ ਤੋਂ ਵੀ ਵੱਡੀ ਉਮਰ ਦੇ ਨੇ। ਇੱਕ ਇਹਦੇ ਵਿੱਚ ਇਹ ਕੀਤਾ ਗਿਆ ਕਿ ਨਵੀਂ ਲੀਡਰਸ਼ਿਪ ਪੈਦਾ ਨਹੀਂ ਹੋਣ ਦਿੱਤੀ ਗਈ, ਨਵੀਂ ਲੀਡਰਸ਼ਿਪ ਪਨਪਣ ਨਹੀਂ ਦਿੱਤੀ ਗਈ। ਜਿਹੜੇ ਲੋਕ ਕੁਝ ਮੂਹਰੇ ਆਏ ਉਹ ਪੁਰਾਣੇ ਨੇਤਾ ਸੀ ਜਾਂ ਉਹਨਾਂ ਪੁਰਾਣੇ ਨੇਤਾਵਾਂ ਦੇ ਅੱਗੋਂ ਨਿਆਣੇ ਸੀਗੇ ਜੀ, ਜਾਂ ਉਹਨਾਂ ਦੇ ਰਿਸ਼ਤੇਦਾਰ ਸੀਗੇ। ਨਵੀਂ ਲੀਡਰਸ਼ਿਪ ਨਹੀਂ ਆਈ। ਹੁਣ ਮੰਨ ਲਓ ਜੇ ਤੁਸੀਂ ਇਹ ਕਹੋ ਕਿ ਸੁਖਬੀਰ ਬਾਦਲ ਦੀ ਜਗ੍ਹਾ ਦੇ ਉੱਤੇ ਨਵਾਂ ਜਿਹੜਾ ਕਿਹਨੂੰ ਤੁਸੀਂ ਲਾਓਗੇ, ਬਲਵਿੰਦਰ ਸਿੰਘ ਭੁੰਦੜ ਨੂੰ
ਸਭ ਨੂੰ ਪਤਾ ਹੈ ਕਿ ਉਹਦੇ ਤੋਂ ਬਿਨਾਂ ਚਾਪਲੂਸੀ ਤੋਂ ਕੁਝ ਨਹੀਂ ਕੀਤਾ ਜਾ ਸਕਣਾ। ਜਗਮੀਤ ਸਿੰਘ ਬਰਾੜ ਨੂੰ, ਜਿਹਦਾ ਇਹ ਨਹੀਂ ਪਤਾ ਕਿ ਉਹਨੇ ਸਵੇਰੇ ਕਿਹੜੀ ਪਾਰਟੀ 'ਚ ਹੋਣਾ, ਦੁਪਹਿਰੇ ਕਿਹੜੀ 'ਚ ਤੇ ਸ਼ਾਮ ਨੂੰ ਕਿਹੜੀ 'ਚ ਜੀ। ਜਾਂ ਜਿਹੜਾ ਗੁਰਪ੍ਰਤਾਪ ਸਿੰਘ ਵਡਾਲਾ ਦਾ ਨਾਮ ਚੱਲ ਰਿਹਾ, ਗੁਰਪ੍ਰਤਾਪ ਸਿੰਘ ਵਡਾਲਾ ਹੋਰਾਂ ਦੀ ਆਈਡੈਂਟੀਟੀ ਜਿਹੜੀ ਆ ਸਿਰਫ ਇਹ ਆ ਕਿ ਉਹ ਕੁਲਦੀਪ ਸਿੰਘ ਵਡਾਲਾ ਦੇ ਬੇਟੇ ਨੇ। ਕੁਲਦੀਪ ਸਿੰਘ ਵਡਾਲਾ ਗਰਾਊਂਡ ਦੇ ਨਾਲ ਜੁੜਿਆ ਹੋਇਆ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਦਾ ਨੇਤਾ ਸੀਗਾ, ਅਕਾਲੀ ਦਲ ਬਾਦਲ ਦਾ ਨਹੀਂ ਜੀ। ਉਹਨੂੰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਉੱਪਰ ਨਹੀਂ ਉੱਠਣ ਦਿੱਤਾ, ਇਸ ਕਰਕੇ ਕਿ ਉਹ ਪੜ੍ਹਿਆ ਲਿਖਿਆ ਹੈ, ਇੰਟੈਲੀਜੈਂਟ ਹੈ, ਕਿਤੇ ਮੂਹਰੇ ਆ ਕੇ ਸੁਖਬੀਰ ਸਿੰਘ ਬਾਦਲ ਦਾ ਰਸਤਾ ਨਾ ਕੱਟ ਦੇਵੇ। ਗੁਰਪ੍ਰਤਾਪ ਸਿੰਘ ਵਡਾਲਾ ਹੋਰਾਂ ਦੀ ਆਈਡੈਂਟੀਟੀ ਇੰਨੀ ਕੀ ਆ ਕਿ ਉਹ ਕੁਲਦੀਪ ਸਿੰਘ ਵਡਾਲਾ ਦੇ ਮੁੰਡੇ ਨੇ। ਹੋਰ ਉਹਨਾਂ ਦੇ ਕੋਲੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਜਿਹੜਾ ਅਕਾਲੀ ਦਲ ਬਾਦਲ ਨੂੰ ਕਿਸੇ ਜਗ੍ਹਾ ਅੱਗੇ ਲਿਜਾ ਸਕਦੇ ਆ। ਹੁਣ ਬਲਵਿੰਦਰ ਸਿੰਘ ਭੂੰਦੜ ਹੋਰਾਂ ਨੇ, ਕਿਉਂਕਿ ਕੱਲ ਸਾਰੀ ਦਿਹਾੜੀ ਇਸ ਗੱਲ ਦਾ ਚਰਚਾ ਚੱਲਦਾ ਰਿਹਾ ਜੀ ਕਿ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਤੇ ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਲਾਤਾ। ਸ਼ਾਮ ਹੁੰਦਿਆਂ ਬਲਵਿੰਦਰ ਸਿੰਘ ਭੂੰਦੜ ਨੇ ਆ ਕੇ ਇਹ ਗੱਲ ਆਖੀ ਕਿ ਨਹੀਂ, ਏਦਾਂ ਦੀ ਅਜੇ ਕੋਈ ਗੱਲ ਨਹੀਂ ਚੱਲੀ। ਇਕਬਾਲ ਸਿੰਘ ਝੁੰਦਾ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣਾਈ ਸੀ। ਕਮੇਟੀ ਨੇ ਇਹ ਦੱਸਣਾ ਸੀਗਾ ਕਿ ਜਿਹੜੀ ਅਕਾਲੀ ਦਲ ਬਾਦਲ ਦੀ ਹਾਰ ਹੋਈ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਦੀਆਂ ਕਾਰਨ ਕੀ ਰਹੇ ਤੇ ਅੱਗੋਂ ਸੁਧਾਰ ਜਿਹੜੇ ਉਹ ਕੀ ਕਰਨੇ ਆ। ਕਮੇਟੀ ਨੇ ਸ਼ਾਇਦ ਰਿਪੋਰਟ ਸਬਮਿਟ ਕਰ ਦਿੱਤੀ, ਪਰ ਅਜੇ ਤੱਕ ਉਹ ਬਾਹਰ ਨਹੀਂ ਕੱਢੀ ਗਈ। ਬਾਹਰ ਇਸ ਕਰਕੇ ਨਹੀਂ ਕੱਢੀ ਗਈ ਕਿ ਉਹਦੇ ਵਿੱਚੋਂ ਕੱਢਣ ਪਾਉਣ ਨੂੰ ਬਹੁਤਾ ਕੁਝ ਹੈ ਨਹੀਂ। ਕਹਿਣਾ ਤਾਂ ਉਹਨਾਂ ਨੇ ਇਹੀ ਹੈ ਨਾ ਕਿ ਸੁਖਬੀਰ ਸਿੰਘ ਬਾਦਲ ਨੂੰ ਲਾਂਭੇ ਕਰ ਦਿਓ। ਇੰਨੀ ਜੁਰਤ ਦੇ ਨਾਲ ਤਾਂ ਲਿਖਣ ਨਹੀਂ ਲੱਗੇ ਉਹ। ਇਹੀ ਕਹਿਣਗੇ ਲੀਡਰਸ਼ਿਪ ਤਬਦੀਲ ਕਰੋ, ਤੇ ਲੀਡਰਸ਼ਿਪ ਦੇ ਤੌਰ ਦੇ ਉੱਤੇ ਇਸ ਵੇਲੇ ਆ ਕੇ ਬੈਠੇ ਕੌਣ ਲੀਡਰਸ਼ਿਪ ਦੇ ਉੱਤੇ, ਇਹ ਕਿਸੇ ਨੇ ਨਹੀਂ ਕਹਿਣਾ। ਕਮੇਟੀ ਦਾ ਪਰ ਜਿਹੜੀ ਕਮੇਟੀ ਬਣਾਈ, ਕਮੇਟੀ ਵਾਲਾ ਇਹ ਵੀ ਤਾਂ ਕਹਿ ਸਕਦਾ ਨਾ ਮੈਨੂੰ ਬਣਾ ਦਿਓ ਜੀ। ਜੇ ਤੁਹਾਨੂੰ ਯਾਦ ਹੋਵੇ ਤੇ ਇੱਕ ਵਾਰੀ ਬਾਬਾ ਜੋਗਿੰਦਰ ਸਿੰਘ ਹੋਰਾਂ ਨੂੰ ਲਾਇਆ ਗਿਆ ਸੀਗਾ ਅਕਾਲੀ ਦਲ 'ਚ ਏਕਤਾ ਕਰਵਾਉਣ ਦੇ ਵਾਸਤੇ। ਉਹਨਾਂ ਨੇ ਸਾਰਿਆਂ ਦੇ ਅਸਤੀਫੇ ਲੈ ਲਏ। ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਸੀ, ਪਰ ਬਾਅਦ ਦੇ ਵਿੱਚ ਇਹ ਕਹਿ ਦਿੱਤਾ ਕਿ ਮੈਂ ਨਹੀਂ ਦਿੱਤਾ, ਉਦੋਂ ਉਹਨਾਂ ਨੇ ਸਾਰਿਆਂ ਤੋਂ ਅਸਤੀਫੇ ਲੈ ਲਏ ਕਿ ਆਪ ਬਣ ਗਏ ਉਹ ਕਨਵੀਨਰ। ਜਾਂ ਤਾਂ ਇਹ ਹੈ ਕਿ ਕੁਝ ਝੁੰਦੇ ਵਰਗਾ ਉੱਠੇ ਤੇ ਉਹ ਇਹ ਕਹੇ ਕਿ ਮੈਂ ਕਨਵੀਨਰ ਜਿਹੜਾ ਉਹ ਬਣ ਰਿਹਾ, ਬਾਕੀ ਸਾਰੇ ਲਾਂਭੇ ਹੋ ਜਾਓ। ਇਹ ਪੋਸੀਬਲ ਜਿਹੜਾ ਉਹ ਨਹੀਂ ਹੋ ਸਕਣਾ। ਕਮੇਟੀ ਤਾਂ ਵੈਸੇ ਕਿਰਪਾਲ ਸਿੰਘ ਬੰਡੂਗਰ ਦੀ ਅਗਵਾਈ ਦੇ ਵਿੱਚ ਵੀ ਇੱਕ ਬਣਾਈ ਸੀ, ਜਿਹਨੇ ਇਹ ਲੱਭਣਾ ਸੀਗਾ ਕਿ ਸਾਕਾ ਨੀਲਾ ਤਾਰਾ ਦੇ ਵੇਲੇ ਗਵਾਚਿਆ ਹੋਇਆ ਜਿਹੜਾ ਸਮਾਨ ਸੀ, ਗਵਾਚਿਆ ਨਹੀਂ, ਫੌਜ ਜਿਹੜਾ ਲੈ ਗਈ ਸੀ, ਉਹ ਜਦੋਂ ਵਾਪਸ ਕੀਤਾ ਤੇ ਰਿਸੀਵ ਕਿਹਨੇ ਕੀਤਾ। ਅੱਜ ਤੱਕ ਉਸ ਕਮੇਟੀ ਦੀ ਮੈਨੂੰ ਨਹੀਂ ਲੱਗਦਾ ਕਿ ਕੋਈ ਮੀਟਿੰਗ ਜਿਹੜੀ ਆ ਉਹ ਹੋਈ ਹੈ। ਜਦੋਂ ਮੀਟਿੰਗ ਹੀ ਨਹੀਂ ਹੋਈ ਤੇ ਉਹਦੇ ਵਿੱਚ ਫੈਸਲਾ ਜਿਹੜਾ ਉਹ ਕੀ ਲਿਆ ਜਾਣਾ ਸੀ। ਇਸੇ ਤਰ੍ਹਾਂ ਦੀ ਇਕਬਾਲ ਸਿੰਘ ਝੁੰਦੇ ਵਾਲੀ ਜਿਹੜੀ ਕਮੇਟੀ ਹੈ ਉਹ ਫੈਸਲਾ ਨਹੀਂ ਲੈ ਸਕਦੀ ਇਸ ਮਾਮਲੇ ਦੇ ਉੱਤੇ, ਕਿਉਂਕਿ ਫੈਸਲਾ ਲੈਣ ਦੇ ਵਾਸਤੇ ਜੁਰਤ ਚਾਹੀਦੀ ਹੁੰਦੀ ਆ। ਜੁਰਤ ਜਿਹੜੀ ਆ ਉਹ ਝੁੰਦਾ ਐਂਡ ਗਰੁੱਪ ਦੇ ਵਿੱਚ ਹੈ ਨਹੀਂ ਗੀ, ਕਿਉਂਕਿ ਇਹ ਲੈ ਦੇ ਕੇ ਜਿਹੜਾ ਉਹ ਬਾਦਲ ਪਰਿਵਾਰ ਦੇ ਆਲੇ ਦੁਆਲੇ ਘੁੰਮਣ ਵਾਲੇ ਨੇਤਾ ਨੇ। ਸ਼ਾਇਦ ਹੋ ਸਕਦਾ ਕਿ ਜਿਹੜੀਆਂ 3 ਸੀਟਾਂ ਆ ਗਈਆਂ ਨੇ, ਅਜੇ ਸਬਰ ਕੀਤਾ ਜਾਵੇ ਵੀ ਇਹ 3 ਵੀ ਕਿਵੇਂ ਆ ਗਈਆਂ, ਇਹਨਾਂ ਦਾ ਵੀ ਜਿਹੜਾ ਉਹ ਝੁਗਾ ਚੌੜ ਕਰਵਾ ਲਓ। ਉਦੋਂ ਬਾਅਦ ਦੇਖਾਂਗੇ ਕਿ ਸੁਖਬੀਰ ਬਾਦਲ ਨੂੰ ਲਾਂਭੇ ਕਰਨਾ ਜਾਂ ਨਹੀਂ ਕਰਨਾ। ਸਵਾਲ ਇਹੀ ਆ ਕਿ ਜੇ ਗਰਾਊਂਡ ਦੇ ਵਿੱਚੋਂ ਉੱਠਿਆ ਹੋਇਆ ਕੋਈ ਨੇਤਾ ਹੁੰਦਾ ਤੇ ਉਹ ਸਵਾਲ ਖੜੇ ਕਰਦਾ। ਇਹਨਾਂ ਦੇ ਵਿੱਚ ਗਰਾਊਂਡ ਵਾਲਾ ਨੇਤਾ ਕੋਈ ਨਹੀਂ ਹੈਗਾ। ਇਹ ਸਾਰੇ ਦੇ ਸਾਰੇ ਜਿਹੜੇ ਆ ਉਹ ਫਿੱਟ ਕੀਤੇ ਗਏ ਨੇਤਾ ਨੇ, ਔਰ ਫਿੱਟ ਇਸ ਕਰਕੇ ਕੀਤੇ ਗਏ ਆ ਕਿ ਪਰਿਵਾਰਵਾਦ ਕਰਕੇ। ਇਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਨਾ ਕੋਈ ਅਕਾਲੀ ਦਲ ਬਾਦਲ ਦਾ ਆਗੂ ਰਿਹਾ ਤੇ ਗਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇੱਕ ਫਾਰਮੂਲਾ ਕਿਤੇ ਨਾ ਕਿਤੇ ਸਮਝਾਇਆ ਸੀ ਸੁਖਬੀਰ ਸਿੰਘ ਬਾਦਲ ਨੂੰ ਵੀ ਜੇ ਇਹਨਾਂ ਆਗੂਆਂ ਦੀ ਬਗਾਵਤ ਰੋਕਣੀ ਹੈ ਤੇ ਇਹਨਾਂ ਸਾਰਿਆਂ ਦੇ ਇੱਕ ਇੱਕ ਮੁੰਡੇ ਨੂੰ ਕਿਤੇ ਨਾ ਕਿਤੇ ਫਿੱਟ ਕਰਦੇ। ਉਹਦੇ ਵਿੱਚ ਫਿੱਟ ਜਿਹੜਾ ਉਹ ਕੀਤਾ ਗਿਆ। ਇਸ ਕਰਕੇ ਬੋਲਣ ਵਾਲਾ ਅਜੇ ਵੀ ਕੋਈ ਨਹੀਂ ਹੈਗਾ ਅਕਾਲੀ ਦਲ ਬਾਦਲ 'ਚ। ਜੀ। ਲਾਰੈਂਸ ਬਿਸ਼ਨੋਈ ਦੀ ਗੱਲ ਕਰੀਏ, ਲਾਰੈਂਸ ਬਿਸ਼ਨੋਈ ਦੇ ਪਿਤਾ ਨੂੰ ਸੁਪਰੀਮ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਪਨੂ ਸਾਹਿਬ? ਸੁਪਰੀਮ ਕੋਰਟ ਗਿਆ ਸੀ, ਉਹਦਾ ਪਿਓ ਕਹਿੰਦਾ ਕਿ 3rd ਡਿਗਰੀ ਕੀਤਾ ਜਾ ਰਿਹਾ ਉਹਦੇ ਉੱਤੇ, ਇਸੇ ਕਰਕੇ ਰਾਤ ਨੂੰ ਜਿਹੜਾ ਉਹਨੂੰ ਪੇਸ਼ ਕੀਤਾ ਜਾ ਰਿਹਾ ਅਦਾਲਤ ਦੇ ਵਿੱਚ। ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਉੱਤੇ ਸੁਣਵਾਈ ਕਰਨ ਤੋਂ ਨਾ ਕਰ ਦਿੱਤੀ ਆ। ਉਹਨੇ ਇਸ ਗੱਲ ਦੇ ਉੱਤੇ ਹੈਰਾਨਗੀ ਪ੍ਰਗਟ ਕੀਤੀ ਆ, ਜਿਹੜਾ ਲਾਰੈਂਸ ਬਿਸ਼ਨੋਈ ਦਾ ਪਿਓ ਕਹਿੰਦਾ ਕਿ ਕੋਈ ਵਕੀਲ ਲਾਰੈਂਸ ਬਿਸ਼ਨੋਈ ਦਾ ਕੇਸ ਲੜਨ ਦੇ ਵਾਸਤੇ ਤਿਆਰ ਨਹੀਂਗਾ। ਹਾਂਜੀ। ਸੁਪਰੀਮ ਕੋਰਟ ਨੇ ਲਾਰੈਂਸ ਬਿਸ਼ਨੋਈ ਦੇ ਪਿਓ ਨੂੰ ਇਹ ਗੱਲ ਕਹੀ ਆ ਕਿ ਤੁਸੀਂ ਜਾ ਕੇ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹਦੇ ਸੰਬੰਧੀ ਪਟੀਸ਼ਨ ਦਾਇਰ ਕਰੋ ਜੀ, ਕਿਉਂਕਿ ਲਾਰੈਂਸ ਬਿਸ਼ਨੋਈ ਪੰਜਾਬ ਪੁਲਿਸ ਦੇ ਕੋਲੇ ਆ। ਤੁਸੀਂ ਸਿੱਧਾ ਸੁਪਰੀਮ ਕੋਰਟ ਦੇ ਕੋਲੇ ਕਿਉਂ ਆ ਗਏ? ਹਾਈ ਕੋਰਟ ਦੇ ਵਿੱਚ ਜਾ ਕੇ ਪਟੀਸ਼ਨ ਦਾਇਰ ਕਰੋ।
ਜਿਹੜੇ ਇਹਨਾਂ ਦਿਨਾਂ ਦੇ ਵਿੱਚ ਅਦਾਲਤਾਂ ਦੇ ਵਿੱਚ ਸਿਰਫ ਜ਼ਰੂਰੀ ਜਿਹੜੀਆਂ ਪਟੀਸ਼ਨਾਂ ਨੇ ਉਹ ਸੁਣੀਆਂ ਜਾਂਦੀਆਂ ਨੇ, ਕਿਉਂਕਿ ਛੁੱਟੀਆਂ ਚੱਲ ਰਹੀਆਂ ਨੇ। ਜੀ ਹੇਠਲੀਆਂ ਅਦਾਲਤਾਂ ਦੇ ਵਿੱਚ ਵੀ ਛੁੱਟੀਆਂ ਨੇ ਤੇ ਉੱਪਰਲੀ ਅਦਾਲਤ ਦੇ ਵਿੱਚ ਵੀ ਛੁੱਟੀ ਆ। ਉਧਰ ਲਾਰੈਂਸ ਬਿਸ਼ਨੋਈ ਨੂੰ ਮਾਨਸਾ ਦੇ ਵਿੱਚ ਫੇਰ ਪੇਸ਼ ਕੀਤਾ ਗਿਆ। ਮਾਨਸਾ ਦੇ ਵਿੱਚ ਜਦੋਂ ਪੇਸ਼ ਕੀਤਾ ਗਿਆ ਤਾਂ ਉੱਥੇ ਅੰਮ੍ਰਿਤਸਰ ਦੀ ਪੁਲਿਸ ਖੜੀ ਸੀ। ਜੀ ਰਾਣਾ ਕੰਡੋਵਾਲੀਆ ਇੱਕ ਗੈਂਗਸਟਰ ਸੀਗਾ ਜਿਹਦਾ ਕਤਲ ਹੋ ਗਿਆ ਸੀ। ਉਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਨੇ ਤੇ ਇਹਦੇ ਗਰੁੱਪ ਨੇ ਉਸ ਵੇਲੇ ਲਈ ਸੀ। ਅੰਮ੍ਰਿਤਸਰ ਦੀ ਪੁਲਿਸ ਜਿਹੜੀਆਂ ਫਾਈਲਾਂ ਲੈ ਕੇ ਖੜੀ ਸੀ, FIR ਲੈ ਕੇ ਖੜੀ ਸੀ, ਇਹ ਦੱਸਣ ਦੇ ਵਾਸਤੇ ਕਿ ਸਾਨੂੰ ਵੀ ਚਾਹੀਦਾ ਲਾਰੈਂਸ ਬਿਸ਼ਨੋਈ, ਇਹਨੇ ਸਾਡੇ ਇਲਾਕੇ ਦੇ ਵਿੱਚ ਇੱਕ ਰਾਣਾ ਕੰਡੋਵਾਲੀਆ ਦਾ ਕਤਲ ਕੀਤਾ ਜਾਂ ਕਰਵਾਇਆ ਖਾਸ ਤੌਰ ਦੇ ਉੱਤੇ ਜ਼ਿਆਦਾ ਠੀਕ ਹੈ। ਉਹਨੂੰ ਜਿਹੜਾ ਪ੍ਰੋਡਕਸ਼ਨ ਵਾਰੰਟ ਦੇ ਦਿੱਤਾ ਗਿਆ ਔਰ ਉਹ ਲੈ ਕੇ ਅੰਮ੍ਰਿਤਸਰ ਚਲੇਗੀ। ਹੁਣ ਅੰਮ੍ਰਿਤਸਰ ਦੀ ਪੁਲਿਸ ਜਿਹੜੀ ਆ ਅਗਲੇ ਕੁਝ ਦਿਨਾਂ ਦੇ ਵਾਸਤੇ ਲਾਰੈਂਸ ਬਿਸ਼ਨੋਈ ਨੂੰ ਰਿੜਕੂਗੀ ਕਿ ਰਾਣਾ ਕੰਡੋਵਾਲੀਆ ਦੇ ਕਤਲ ਦੇ ਵਿੱਚ ਉਹਦਾ ਕੀ ਹੱਥ ਸੀਗਾ, ਉਹਨੇ ਇਹ ਰਾਣਾ ਕੰਡੋਵਾਲੀਆ ਦਾ ਕਤਲ ਕਿਉਂ ਕਰਵਾਇਆ। ਲਾਰੈਂਸ ਬਿਸ਼ਨੋਈ ਦੇ ਉੱਤੇ ਪੰਜਾਬ ਦੇ ਵਿੱਚ ਕਰੀਬ 14 ਦੇ ਕਰੀਬ ਗੰਭੀਰ ਮਾਮਲੇ ਦਰਜ ਨੇ। ਜੇ 14 ਜ਼ਿਲ੍ਹਿਆਂ ਦੇ ਵਿੱਚ ਨਹੀਂ ਹੈਗੇ ਤੇ ਇਹ ਘੱਟੋ ਘੱਟ ਲਾ ਕੇ ਚੱਲੋ ਅੱਧੀ ਦਰਜਨ ਤੋਂ ਉੱਪਰ ਜ਼ਿਲ੍ਹਿਆਂ ਦੇ ਵਿੱਚ ਇਹ ਮਾਮਲੇ ਦਰਜ ਨੇ। ਜੀ ਜਦੋਂ ਅੰਮ੍ਰਿਤਸਰ ਦੀ ਪੁਲਿਸ ਦਾ ਰਿਮਾਂਡ ਮੁੱਕੂਗਾ ਤੇ ਉੱਥੇ ਉਸ ਤੋਂ ਅਗਲੇ ਡਿਸਟ੍ਰਿਕਟ ਵਾਲੀ ਜਿਹੜੀ ਪੁਲਿਸ ਹੈ ਉਹ ਲਾਰੈਂਸ ਬਿਸ਼ਨੋਈ ਦੇ ਉੱਤੇ ਕਿਸੇ ਦਰਜ ਮਾਮਲੇ ਦੀ ਫਾਈਲ ਲੈ ਕੇ ਖੜੀ ਹੋਊਗੀ ਕਿ ਹੁਣ ਲਾਰੈਂਸ ਬਿਸ਼ਨੋਈ ਸਾਨੂੰ ਵੀ ਚਾਹੀਦਾ। ਲਾਰੈਂਸ ਬਿਸ਼ਨੋਈ ਹੁਣ ਤੱਕ ਬਚਦਾ ਆਇਆ ਔਰ ਉਹ ਜਿਹੜਾ ਬਚਦਾ ਆਇਆ ਉਹ ਇਹ ਕਹਿ ਕੇ ਬਚਦਾ ਆਇਆ ਕਿ ਜੀ ਮੈਨੂੰ ਜੇ ਤੁਸੀਂ ਪੰਜਾਬ ਪੁਲਿਸ ਨੂੰ ਦਿੱਤਾ ਤੇ ਇਹ ਮੈਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਊਗੀ। ਜੀ ਇਸ ਵਾਰੀ ਜਿਹੜੀ ਸੀਗਾ ਜੀ ਉਹ ਮਾਮਲਾ ਹੋ ਗਿਆ ਥੋੜਾ ਵੱਖਰਾ ਇਸ ਕਰਕੇ ਹੋ ਗਿਆ ਕਿ ਇੱਥੇ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ। ਉਹਦੀ ਵਜ੍ਹਾ ਕਰਕੇ ਇਹ ਪੁਲਿਸ ਨੂੰ ਰਿਮਾਂਡ ਪੰਜਾਬ ਪੁਲਿਸ ਨੂੰ ਦਿੱਲੀ ਦੀ ਅਦਾਲਤ ਦੇ ਵਿੱਚੋਂ ਜਿਹੜੀ ਪਟਿਆਲਾ ਹਾਊਸ ਕੋਰਟ ਹੈ ਉੱਥੋਂ ਮਿਲ ਗਿਆ। ਹੁਣ ਅਗਲੇ ਤੁਸੀਂ ਲਾ ਕੇ ਚੱਲੋ ਘੱਟੋ ਘੱਟ 15 ਤੋਂ 20 ਦਿਨਾਂ ਤੱਕ ਤਾਂ ਜਿਹੜਾ ਲਾਰੈਂਸ ਬਿਸ਼ਨੋਈ ਆ ਉਹ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਦੇ ਕੋਲੇ ਜਾ ਸਕਦਾ ਔਰ ਉਹਦੇ ਉੱਤੇ ਜਿੰਨੇ ਮਾਮਲੇ ਦਰਜ ਨੇ ਉਹਨਾਂ ਸਾਰਿਆਂ ਮਾਮਲਿਆਂ ਦੇ ਵਿੱਚ ਉਹਦੇ ਤੋਂ ਪੁੱਛਗਿੱਛ ਜਿਹੜੀ ਉਹ ਹੋ ਸਕਦੀ ਆ। ਇਹ ਪੁੱਛਗਿੱਛ ਉਹਦੇ ਉੱਤੇ ਜਿਹੜੇ ਗੰਭੀਰ ਇਹ ਮਾਮਲੇ ਦਰਜ ਨੇ ਉਹਨਾਂ ਮਾਮਲਿਆਂ ਦੇ ਵਿੱਚ ਹੋਊਗੀ। ਅਜੇ ਇਹ ਵਿਸਥਾਰ ਪੁਲਿਸ ਨੇ ਨਹੀਂ ਦੱਸਿਆ, ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਉਹਨੇ ਅਜੇ ਵਿਸਥਾਰ ਨਹੀਂ ਦੱਸਿਆ ਕਿ 12 ਦਿਨ ਦੇ ਪੁਲਿਸ ਰਿਮਾਂਡ ਦੇ ਉੱਤੇ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਦੇ ਕਤਲ ਸੰਬੰਧੀ ਹੋਰ ਕੀ ਇਕਬਾਲ ਜਿਹੜੇ ਉਹ ਕੀਤੇ ਆ। ਬੇਸ਼ੱਕ ਪਿਛਲੇ ਦਿਨੀ ਪ੍ਰਮੋਦ ਬਾਨ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸਿੱਧੂ ਮੂਸੇਵਾਲਾ ਕਤਲ ਦੀ ਸਾਰੀ ਜਿਹੜੀ ਗੁੱਥੀ ਆ ਉਹ ਲਾਰੈਂਸ ਬਿਸ਼ਨੋਈ ਤੋਂ ਸ਼ੁਰੂ ਹੋ ਕੇ ਲਾਰੈਂਸ ਬਿਸ਼ਨੋਈ ਦੇ ਉੱਤੇ ਹੀ ਸਮਾਪਤ ਹੋ ਜਾਂਦੀ ਹੈ। ਦੇਖੋ ਅਜੇ ਤੱਕ ਜਿਹੜੇ ਕੁਝ ਸ਼ੂਟਰ ਨੇ ਉਹ ਅਰੈਸਟ ਨਹੀਂ ਹੋ ਸਕੇ, ਹਥਿਆਰ ਜਿਹੜੇ ਨੇ ਉਹ ਅਜੇ ਤੱਕ ਬਰਾਮਦ ਨਹੀਂ ਹੋ ਸਕੇ ਜਿਹੜੇ ਕਿ ਇਸ ਕੇਸ ਦੇ ਵਿੱਚ ਸਭ ਤੋਂ ਅਹਿਮ ਕੜੀ ਜਿਹੜੇ ਉਹ ਮੰਨੇ ਜਾ ਸਕਦੇ ਆ। ਸੋ ਲਾਰੈਂਸ ਬਿਸ਼ਨੋਈ ਤਾਂ ਨਹੀਂ ਜਾਂਦਾ ਅਗਲੇ ਕੁਝ ਹਫ਼ਤੇ ਇੱਥੋਂ ਪੰਜਾਬ ਦੇ ਵਿੱਚੋਂ ਔਰ ਪੰਜਾਬ ਦੇ ਵਿੱਚ ਪੁਲਿਸ ਜਿਹੜੀ ਆ ਉਹਦੇ ਤੋਂ ਪੁੱਛਗਿੱਛ ਕਰਦੀ ਰਹੂਗੀ, ਪਰ ਉਹਦੇ ਤੋਂ ਕਢਵਾ ਕੀ ਸਕਦੇ ਨੇ ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਉਹ ਬਹੁਤ ਸ਼ਾਤਰ ਕਿਸਮ ਦਾ ਅਪਰਾਧੀ ਪ੍ਰਵਿਰਤੀ ਵਾਲਾ ਵਿਅਕਤੀ ਹੈ। ਜੀ 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 ਸਰੋਤਿਆਂ ਨੂੰ ਦੱਸਦੇ ਚੱਲੀਏ ਅੱਜ ਤੁਹਾਡੇ ਸਵਾਲ ਲਏ ਜਾਣਗੇ ਜੀ ਸਟੂਡੀਓ ਦੇ ਵਿੱਚ। ਬ੍ਰੇਕ ਤੋਂ ਬਾਅਦ ਤੁਸੀਂ ਕਾਲ ਕਰਕੇ ਆਪਣਾ ਪੰਨੂ ਸਾਹਿਬ ਨੂੰ ਸਵਾਲ ਪੁੱਛ ਸਕਦੇ ਹੋ। 460-272-5200 ਸਟੂਡੀਓ ਦਾ ਨੰਬਰ ਹੈ ਜੀ। ਕੁਝ ਖਬਰਾਂ ਰਹਿ ਗਈਆਂ ਨੇ, ਉਸ ਤੋਂ ਬਾਅਦ ਫਿਰ ਆਪਾਂ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਤੁਹਾਡੇ ਸਵਾਲਾਂ ਤੇ ਚਰਚਾ ਕਰਾਂਗੇ। ਸੰਜੇ ਪੋਪਲੀ ਦੀ ਗੱਲ ਕਰੀਏ, ਉਹਦੇ ਮੁੰਡੇ ਦੀ ਜਿਹੜੀ ਮੌਤ ਹੋਈ ਆ ਉਹਦਾ ਭੇਦ ਜਿਹੜਾ ਪੋਸਟਮਾਰਟਮ ਦੀ ਰਿਪੋਰਟ ਤੇ ਅਟਕਿਆ। ਪੰਨੂ ਸਾਹਿਬ, ਸੰਜੇ ਪੋਪਲੀ ਇੱਕ ਜਿਹੜਾ ਜੀ ਤੁਸੀਂ ਕਹਿ ਲਓ ਕਿ ਲੋਕਾਂ ਦੇ ਵਿੱਚ ਚਰਚਾ ਇਸ ਗੱਲ ਨੂੰ ਲੈ ਕੇ ਆ ਕਿ ਬੰਦੇ ਦੀ ਤਮਾ ਕਿੰਨੀ ਹੋਣੀ ਚਾਹੀਦੀ ਆ, ਉਹਨੂੰ ਕਿੰਨਾ ਪੈਸਾ ਚਾਹੀਦਾ ਜ਼ਿੰਦਗੀ ਜਿਉਣ ਦੇ ਵਾਸਤੇ। ਜੀ 12.5 ਕਿਲੋ ਸੋਨਾ ਉਹਦੇ ਘਰੋਂ ਮਿਲਿਆ, 4 ਕਿਲੋ ਤੋਂ ਉੱਪਰ ਚਾਂਦੀ ਮਿਲੀ ਆ, ਮਤਲਬ ਕਿ ਇੰਨਾ ਪੈਸਾ ਉਹ ਰੱਖੀ ਬੈਠਾ ਸੀ। ਚਰਚਾ ਇਸ ਗੱਲ ਦਾ ਵੀ ਚੱਲਦਾ ਕਿ ਸੋਨਾ ਹੋਰ ਵੀ ਦੱਬਿਆ ਹੋਇਆ ਸੀਗਾ। ਉਸ ਦੇ ਦਬਾਅ ਦੇ ਵਿੱਚ ਸੰਜੇ ਪੋਪਲੀ ਦਾ ਮੁੰਡਾ ਜਿਹੜਾ ਕਾਰਤਿਕ ਸੀਗਾ ਉਹਨੇ ਖੁਦਕੁਸ਼ੀ ਕਰ ਲਈ ਜੀ। ਜਿਹੜਾ ਸੰਜੇ ਪੋਪਲੀ ਹੈ ਜਾਂ ਸੰਜੇ ਪੋਪਲੀ ਦਾ ਪਰਿਵਾਰ ਹੈ ਉਹ ਇਹ ਗੱਲ ਕਹਿੰਦਾ ਕਿ ਉਹਦਾ ਕਤਲ ਹੋਇਆ
ਕੱਲ ਉਹਦਾ ਪੋਸਟਮਾਰਟਮ ਕੀਤਾ ਗਿਆ। ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਹਦਾ ਅੰਤਮ ਸੰਸਕਾਰ ਕੀਤਾ ਗਿਆ। ਅਦਾਲਤ ਦੇ ਵੱਲੋਂ ਪਰਮਿਸ਼ਨ ਮਿਲਣ ਤੋਂ ਬਾਅਦ ਸੰਜੇ ਪੋਪਲੀ ਨੂੰ ਉਹਦੀਆਂ ਅੰਤਮ ਰਸਮਾਂ ਦੇ ਵਿੱਚ ਸ਼ਾਮਲ ਹੋਣ ਦੀ ਪਰਮਿਸ਼ਨ ਜਿਹੜੀ ਉਹ ਅਦਾਲਤ ਨੇ ਦਿੱਤੀ ਤੇ ਉਹਨੇ ਅੰਤਮ ਰਸਮਾਂ ਉਹਦੀਆਂ ਕੀਤੀਆਂ। ਦੇਖੋ, ਇਹ ਆਪੋ ਆਪਣੀ ਸੋਚ ਆ। ਮੈਂ ਉਹਦੀ ਵੀਡੀਓ ਦੇਖ ਰਿਹਾ ਸੀ ਜਿਹਦੇ ਵਿੱਚ ਉਹ ਅੰਤਮ ਰਸਮਾਂ ਨਿਭਾ ਰਿਹਾ। ਜੀ ਜੀ। ਸ਼ਾਇਦ ਜਿਹੜਾ ਜੀ ਉਹ ਸਭ ਤੋਂ ਦੁਖੀ ਪਿਓ ਹੋਵੇ ਉਸ ਵੇਲੇ ਦਾ, ਜਿਹੜਾ ਆਪਣੇ ਜਵਾਨ ਪੁੱਤ ਜਿਹਦੀ ਉਮਰ 27 ਸਾਲ ਸੀ, ਉਹਦੀ ਮ੍ਰਿਤਕ ਦੇਹ ਧਰ ਕੇ ਉਹਨੂੰ ਜਿਹੜਾ ਉਹ ਲਾਂਬੂ ਲਾ ਰਿਹਾ ਤੇ ਬਾਕੀ ਰਸਮਾਂ ਕਰ ਰਿਹਾ। ਆਫਟਰ ਆਲ ਸੰਜੇ ਪੋਪਲੀ ਦੀ ਜੇ ਆਪਾਂ ਉਮਰ ਦੇਖ ਲਈਏ, ਕਿਉਂਕਿ ਉਹਦੀ ਰਿਟਾਇਰਮੈਂਟ ਦੇ ਵਿੱਚ ਕੁਝ ਸਮਾਂ ਰਹਿੰਦਾ ਸੀਗਾ, ਉਹ ਇੰਨਾ ਪੈਸਾ ਕਿਹਦੇ ਵਾਸਤੇ ਜੋੜ ਰਿਹਾ ਸੀ? ਕੀ ਔਲਾਦ ਵਾਸਤੇ ਜੋੜ ਰਿਹਾ ਸੀ ਕਿ ਔਲਾਦ ਜਿਹੜੀ ਆ ਉਹ ਉਹਦੀ ਸੌਖੀ ਰਹੇ? ਔਲਾਦ ਨਹੀਂ ਰਹੀ, ਕੱਲੀ ਕੱਲੀ ਔਲਾਦ ਸੀ ਉਹਦੀ। ਅਸਲ ਉਹਦੀ ਜਿਹੜੀ ਪ੍ਰਾਪਰਟੀ ਸੀ ਉਹ ਤਾਂ ਔਲਾਦ ਸੀ। ਕਿ ਉਹ ਔਲਾਦ ਨੂੰ ਸਿਖਾ ਨਹੀਂ ਸਕਿਆ ਕਿ ਜਿਹੜਾ ਪ੍ਰੈਸ਼ਰ ਹੈ ਉਹ ਕਿਵੇਂ ਝੱਲੀਦਾ, ਜਦੋਂ ਜਿਹੜਾ ਏਦਾਂ ਦੀ ਮੁਸੀਬਤ ਪਵੇ ਤੇ ਉਹਦੇ ਵਿੱਚੋਂ ਕਿਵੇਂ ਨਿਕਲਣਾ। ਇਹ ਜਿਹੜੀਆਂ ਚੀਜ਼ਾਂ ਨੇ ਇਹ ਉਦੋਂ ਸਿਖਾਈਆਂ ਜਾਂਦੀਆਂ ਨੇ ਜਦੋਂ ਤੁਹਾਡੇ ਕੋਲੇ ਔਲਾਦ ਲਈ ਸਮਾਂ ਹੋਵੇ। ਜਦੋਂ ਤੁਸੀਂ ਪੈਸੇ ਇਕੱਠੇ ਕਰਨ ਦੇ ਵਿੱਚ ਸਾਰਾ ਸਮਾਂ ਜਿਹੜਾ ਉਹ ਗਵਾ ਰਹੇ ਹੋ, ਤੇ ਉਦੋਂ ਫਿਰ ਅਕਸਰ ਔਲਾਦਾਂ ਜਿਹੜੀਆਂ ਨੇ ਉਹ ਇਸੇ ਤਰੀਕੇ ਦੇ ਨਾਲ ਗਵਾਚ ਜਾਂਦੀਆਂ ਨੇ। ਪੋਸਟਮਾਰਟਮ ਜਿਹੜਾ ਕਿ ਪੀਜੀਆਈ ਦੇ ਡਾਕਟਰਾਂ ਦੀ ਟੀਮ ਦੇ ਅੰਡਰ ਕੀਤਾ ਗਿਆ, ਉਹ ਦੱਸੂਗਾ ਕਿ ਸੰਜੇ ਪੋਪਲੀ ਦੇ ਮੁੰਡੇ ਕਾਰਤਿਕ ਪੋਪਲੀ ਦੇ ਗੋਲੀ ਜਿਹੜੀ ਆ ਉਹ ਕਿੰਨੀ ਦੂਰ ਤੋਂ ਵੱਜੀ ਆ। ਕਿਉਂਕਿ ਜੇ ਤਾਂ ਉਹ ਖੁਦਕੁਸ਼ੀ ਆ ਫਿਰ ਤਾਂ ਬਿਲਕੁਲ ਨਾਲੋਂ ਵੱਜੀ ਆ। ਉਂਝ ਵੈਸੇ ਰਿਪੋਰਟ ਇੰਨੀ ਆ ਰਹੀ ਆ ਕਿ ਉਹਦੀ ਪੁੜਪੜੀ ਦੇ ਵਿੱਚੋਂ ਗੋਲੀ ਜਿਹੜੀ ਕ੍ਰਾਸ ਕਰਕੇ ਅੱਗੇ ਕੰਧ ਦੇ ਵਿੱਚ ਜਾ ਕੇ ਫਸ ਗਈ ਜੀ। ਜੇ ਗੋਲੀ ਜਿਹੜੀ ਆ ਉਹ ਦੂਰੋਂ ਮਾਰੀ ਜਾਂਦੀ ਆ ਤੇ ਫਿਰ ਉਹ ਕ੍ਰਾਸ ਕਰਕੇ ਕੰਧ ਦੇ ਵਿੱਚ ਨਹੀਂ ਫਸਦੀ। ਜੇ ਨੇੜੇ ਤੋਂ ਮਾਰੀ ਜਾਂਦੀ ਆ ਤਾਂ ਉਹ ਇੱਕਦਮ ਕ੍ਰਾਸ ਕਰਕੇ ਅੱਗੇ ਜਾ ਕੇ ਕੰਧ ਦੇ ਵਿੱਚ ਫਸ ਸਕਦੀ ਹੈ। ਦੇਖੋ, ਇਹ ਇੱਕ ਅਟਕਲ ਹੈ। ਅਟਕਲਾਂ ਜਿਹੜੀਆਂ ਉਹ ਅਕਸਰ ਲਾਈਆਂ ਜਾਂਦੀਆਂ ਨੇ। ਤੋ ਇਹ ਕਿਹਾ ਜਾ ਸਕਦਾ ਹੈ ਕਿ ਉਹਨੇ, ਕਿਉਂਕਿ ਏਦਾਂ ਪਹਿਲਾਂ ਕਦੀ ਹੋਇਆ ਨਹੀਂਗਾ। ਪੰਜਾਬ ਪੁਲਿਸ ਨਹੀਂ, ਵਿਜੀਲੈਂਸ ਦੀ ਉਹ ਟੀਮ ਸੀਗੀ ਕਿ ਵਿਜੀਲੈਂਸ ਦੀ ਟੀਮ ਗਈ ਹੋਵੇ ਤੇ ਉਹਨੇ ਕਿਸੇ ਨੂੰ ਗੋਲੀ ਮਾਰ ਦਿੱਤੀ ਹੋਵੇ। ਇਹ ਉਹ ਨਹੀਂ ਹੁੰਦਾ, ਇਹ ਗੱਲ ਨਹੀਂ ਮੰਨੀ ਜਾ ਸਕਦੀ। ਪਰਿਵਾਰ ਜਿਹੜਾ ਉਹ ਧਿਆਨ ਡਾਈਵਰਟ ਕਰਨ ਦੇ ਵਾਸਤੇ ਸਾਰਾ ਕੁਝ ਕਰ ਰਿਹਾ। ਪੋਸਟਮਾਰਟਮ ਦੀ ਰਿਪੋਰਟ ਆ ਜਾਊਗੀ, ਫੇਰ ਹੀ ਇਹਦੇ ਉੱਤੇ ਅਗਲੀ ਟਿੱਪਣੀ ਜਿਹੜੀ ਉਹ ਕਰ ਸਕਾਂਗੇ। ਉਂਝ ਵੈਸੇ ਸ਼ੁਰੂਆਤੀ ਜੇ ਦੇਖੀਏ ਤਾਂ ਉਹਦੇ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਸੰਜੇ ਪੋਪਲੀ ਦੇ ਮੁੰਡੇ ਨੇ ਜਿਹੜਾ ਉਹ ਸੁਸਾਈਡ ਕੀਤਾ, ਜਿਹੜਾ ਕਿ ਪ੍ਰੈਸ਼ਰ ਨਹੀਂ ਝੱਲ ਸਕਿਆ। ਇਹ ਕਿਹਾ ਜਾ ਰਿਹਾ ਕਿ ਜਿਹੜਾ ਸੋਨਾ ਹੋਰ ਪਿਆ ਸੀਗਾ ਉਹ ਬਰਾਮਦ ਕਰਨ ਦੇ ਵਾਸਤੇ ਉਹਦੇ ਉੱਤੇ ਦਬਾਅ ਪਾਇਆ ਜਾ ਰਿਹਾ ਸੀਗਾ। ਜਿਹੜੀ ਖਬਰ ਅੰਮ੍ਰਿਤਸਰ ਤੋਂ ਇਸ ਵੇਲੇ ਆ ਰਹੀ ਆ ਉਹ ਇਹ ਆ ਕਿ ਜਿਹੜਾ ਲਾਰੈਂਸ ਬਿਸ਼ਨੋਈ ਆ ਉਹਦਾ 8 ਦਿਨ ਦਾ ਪੁਲਿਸ ਰਿਮਾਂਡ ਅੰਮ੍ਰਿਤਸਰ ਦੀ ਪੁਲਿਸ ਨੂੰ ਮਿਲ ਗਿਆ ਜੀ ਰਾਣਾ ਕੰਡੋਵਾਲੀਆ ਵਾਲੇ ਮਾਮਲੇ ਦੇ ਵਿੱਚ। ਕਿਉਂਕਿ 24 ਘੰਟੇ ਦਾ ਟ੍ਰਾਂਜ਼ਿਟ ਰਿਮਾਂਡ ਹੁੰਦਾ, ਉਹਨਾਂ 24 ਘੰਟਿਆਂ ਦੇ ਵਿੱਚ ਕੱਲ ਸ਼ਾਮੀ ਮਿਲਿਆ ਸੀਗਾ ਤੇ ਹੁਣ ਅਦਾਲਤ ਦੇ ਵਿੱਚ ਉਹਨੂੰ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਪੇਸ਼ ਕਰਕੇ ਉੱਥੋਂ ਰਿਮਾਂਡ ਲਿਆ ਗਿਆ। ਔਰ ਇਹਦੇ ਨਾਲ ਜਿਹੜਾ ਜੀ ਉਹ ਲਾਰੈਂਸ ਬਿਸ਼ਨੋਈ ਅੱਗੋਂ ਕੀ ਕੁਝ ਦੱਸਦਾ ਇਹ ਵੇਖਣਾ ਹੋਊਗਾ। ਜਿਵੇਂ ਮੈਂ ਕਿਹਾ ਕਿ ਅਗਲੇ ਕੁਝ ਹਫ਼ਤਿਆਂ ਤੱਕ ਤਾਂ ਇਹ ਭੁੱਲ ਜਾਵੇ ਕਿ ਲਾਰੈਂਸ ਬਿਸ਼ਨੋਈ ਜਿਹੜਾ ਉਹ ਪੰਜਾਬ ਪੁਲਿਸ ਤੋਂ ਆਸੇ-ਪਾਸੇ ਕਿਤੇ ਜਾ ਸਕੂਗਾ। ਜੀ। ਮਹਾਰਾਸ਼ਟਰ ਦੇ ਸਿਆਸੀ ਸੰਕਟ ਦੀ ਗੱਲ ਕਰੀਏ ਪੰਨੂ ਸਾਹਿਬ, ਸੁਪਰੀਮ ਕੋਰਟ ਨੇ ਮਹਾਰਾਸ਼ਟਰ ਦੇ ਬਾਗੀ ਵਿਧਾਇਕਾਂ ਨੂੰ ਰਾਹਤ ਦੇਤੀ ਹੈ ਜੀ। ਇਹ ਰਾਹਤ ਹੀ ਕਹੀ ਜਾ ਸਕਦੀ ਹੈ ਕਿਉਂਕਿ ਸਟੇਟਸ ਕੋ ਰੱਖਣ ਦੇ ਹੁਕਮ ਜਿਹੜੇ ਉਹ ਕੀਤੇ ਗਏ ਆ ਕਿ ਕੋਈ ਇਹਦੇ ਵਿੱਚ ਤਬਦੀਲੀ ਨਾ ਕੀਤੀ ਜਾਵੇ, ਇਹਦੇ ਵਿੱਚ ਕੋਈ ਚੇਂਜਸ ਨਾ ਕੀਤੀ ਜਾਵੇ। ਬੇਸ਼ੱਕ ਜਿਹੜਾ ਸ਼ਿਵ ਸੈਨਾ ਦਾ ਦਿਮਾਗ ਹੈ ਸੰਜੇ ਰਾਉਤ, ਉਹਨੂੰ ਘੇਰਨ ਦੇ ਵਾਸਤੇ ਹੁਣ ਈਡੀ ਜਿਹੜੀ ਆ ਉਹ ਖੋਲ ਦਿੱਤੀ ਗਈ ਹੈ। ਔਰ ਈਡੀ ਨੇ ਸੰਜੇ ਰਾਉਤ ਨੂੰ ਨੋਟਿਸ ਜਾਰੀ ਕੀਤਾ ਔਰ ਨੋਟਿਸ ਜਾਰੀ ਕਰਕੇ ਉਹਨੂੰ ਅੱਜ ਦੇ ਵਾਸਤੇ ਸੱਦਿਆ। ਜਦੋਂ ਕਿ ਸੰਜੇ ਰਾਉਤ ਇਹ ਗੱਲ ਕਹਿੰਦਾ ਕਿ ਅੱਜ ਨਹੀਂ ਮੈਂ ਆ ਸਕਦਾ, ਅਸੀਂ ਤਾਂ ਅੱਜ ਰੈਲੀ ਰੱਖੀ ਹੋਈ ਆ। ਉਹ ਕਹਿੰਦਾ ਕਿ ਦੇਖਿਆ ਹੁਣ ਅਸਲ ਕਹਾਣੀ ਸਾਹਮਣੇ ਆ ਗਈ ਕਿ ਇਹਦੇ ਪਿੱਛੇ ਕੌਣ ਹੈ ਤੇ ਕਿਉਂ ਉਹਨੂੰ ਜਿਹੜਾ ਦਬਾਅ ਦੇ ਹੇਠ ਲਿਆਂਦਾ ਜਾ ਰਿਹਾ। ਉਹਨੇ ਇਹ ਵੀ ਗੱਲ ਕਹੀ ਆ ਕਿ ਮੈਂ ਈਡੀ ਕੋਲੇ ਅੱਜ ਨਹੀਂ ਪੇਸ਼ ਹੋ ਰਿਹਾ, ਮੇਰੇ ਆਪਣੇ ਰੁਝੇਵੇਂ ਨੇ ਇਹ ਆਖਿਆ ਕਿ ਜੇ ਈਡੀ ਨੇ ਗ੍ਰਿਫਤਾਰ ਕਰਨਾ ਤੇ ਆਜੇ ਮੈਨੂੰ ਗ੍ਰਿਫਤਾਰ ਕਰ ਲੇ। ਜਿਹੜੇ ਸ਼ਿਵ ਸੈਨਾ ਦੇ ਬਾਗੀ ਹੋਏ ਵਿਧਾਇਕ ਨੇ ਉਹ ਅਜੇ ਮੁੰਬਈ ਨਹੀਂ ਜਾ ਰਹੇ। ਮੁੰਬਈ ਇਸ ਕਰਕੇ ਨਹੀਂ ਜਾ ਰਹੇ, ਇਹ ਸਾਰੇ ਜਾਣਦੇ ਨੇ ਕਿ ਜਿਹੜੇ ਠਾਕਰੇ ਸੈਨਾ ਹੈ ਸ਼ਿਵ ਸੈਨਾ,
ਉਹਦੇ ਜਿਹੜੇ ਨੇੜੇ ਵਾਲੇ ਨੇ ਉਹ ਕਿਸ ਕਿਸਮ ਦੀ ਕਾਰਵਾਈ ਪਾਉਂਦੇ ਆ, ਇਹ ਸਭ ਨੂੰ ਪਤਾ। ਜੀ। ਜਿਹੜੀ ਸ਼ਿਵ ਸੈਨਾ ਹੈ ਉਹ ਬਣੀ ਇੱਥੋਂ ਆ ਕਿ ਕਿਸੇ 3 ਵੀਲਰ ਵਾਲੇ ਨੂੰ ਫੜ ਲਓ, ਉਹਨੂੰ ਕੁੱਟੋ ਵੀ ਤੂੰ ਦੂਜੇ ਸੂਬੇ ਚੋਂ ਆ ਕੇ ਇੱਥੇ ਕਮਾਈ ਕਿਉਂ ਕਰ ਰਿਹਾ, ਕਿਸੇ ਦੀ ਵੀ ਕੁੱਟਮਾਰ ਕਰ ਦਿਓ, ਕਿਸੇ ਦੇ ਵੀ ਤੋੜ ਭੰਨ ਜਿਹੜੀ ਉਹ ਕਰ ਦਿਓ, ਇੱਥੋਂ ਹੀ ਉਹ ਨਿਕਲੀ ਹੋਈ ਆ। ਇਹ ਬਾਗੀ ਵਿਧਾਇਕ ਡਰ ਰਹੇ ਆ ਕਿ ਅਸੀਂ ਜੇ ਮੁੰਬਈ ਗਏ ਤੇ ਠਾਕਰੇ ਪਰਿਵਾਰ ਦੇ ਨੇੜੇ ਵਾਲੇ ਉਹਨਾਂ ਦੇ ਉੱਤੇ ਅਟੈਕ ਕਰ ਸਕਦੇ ਆ। ਸੁਪਰੀਮ ਕੋਰਟ ਨੇ ਅਜੇ ਇਸ ਸੁਣਵਾਈ ਨੂੰ ਪੈਂਡਿੰਗ ਰੱਖ ਲਿਆ, ਨੋਟਿਸ ਜਾਰੀ ਕਰਤਾ। 11 ਜੁਲਾਈ ਤੱਕ ਜਵਾਬ ਮੰਗੇ ਆ, ਭਾਵ ਕਿ 12 ਜੁਲਾਈ ਨੂੰ ਇਹਦੇ ਉੱਤੇ ਅਗਲੀ ਸੁਣਵਾਈ ਹੋਊਗੀ। ਸੁਪਰੀਮ ਕੋਰਟ ਨੇ ਨੋਟਿਸਾਂ ਦੀ ਕਾਨੂੰਨੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦੇ ਉੱਤੇ ਡਿਪਟੀ ਸਪੀਕਰ ਤੋਂ 5 ਦਿਨਾਂ ਦੇ ਅੰਦਰ ਜਵਾਬ ਮੰਗਿਆ। ਸੁਪਰੀਮ ਕੋਰਟ ਨੇ ਹਾਲਾਂਕਿ ਮਹਾਰਾਸ਼ਟਰ ਸਰਕਾਰ ਦੇ ਵੱਲੋਂ ਅਸੈਂਬਲੀ ਦੇ ਵਿੱਚ ਕਿਸੇ ਤਰ੍ਹਾਂ ਦਾ ਫਲੋਰ ਟੈਸਟ ਨਾ ਕਰਵਾਏ ਜਾਣ ਸੰਬੰਧੀ ਪਟੀਸ਼ਨ ਤੇ ਕੋਈ ਅੰਤਰਿਮ ਹੁਕਮ ਪਾਸ ਕਰਨ ਤੋਂ ਨਾ ਕੀਤੀ ਹੈ। ਸੁਪਰੀਮ ਕੋਰਟ ਨੇ ਵੀ ਸਪਸ਼ਟ ਕੀਤਾ ਹੈ ਕਿ ਕੁਝ ਗੈਰ ਕਾਨੂੰਨੀ ਹੋਣ ਦੀ ਸਥਿਤੀ ਦੇ ਵਿੱਚ ਉਹ ਉਸ ਤੱਕ ਪਹੁੰਚ ਕਰ ਸਕਦੇ ਆ। ਇਹ ਵੀ ਸਮਝਿਆ ਜਾ ਰਿਹਾ ਕਿ ਜੇ ਬਹੁਤਾ ਰਾਹ ਨਾ ਬਚਦੇ ਹੋਏ ਤੇ ਮਨਸੇ ਜਿਹੜੀ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਹੈ ਰਾਜ ਠਾਕਰੇ ਦੀ, ਇਹ ਉਹਦੇ ਵਿੱਚ ਸ਼ਾਮਲ ਹੋ ਸਕਦੇ ਆ। ਜਿਹੜੇ ਬਾਗੀ ਵਿਧਾਇਕ ਨੇ, ਉਹਦਾ ਆਪਣਾ ਵਿਧਾਇਕ ਜੇ ਗਿਣੀਏ ਤੇ ਇੱਕੋ ਆ ਮਹਾਰਾਸ਼ਟਰ ਦੇ ਵਿੱਚੋਂ। ਬਾਲ ਠਾਕਰੇ ਨੇ ਕਿਸੇ ਵੇਲੇ ਰਾਜ ਠਾਕਰੇ ਨੂੰ ਤਿਆਰ ਕੀਤਾ ਸੀਗਾ ਆਪਣਾ ਜਾਨਸ਼ੀਨ ਬਣਾਉਣ ਦੇ ਵਾਸਤੇ ਸ਼ਿਵ ਸੈਨਾ ਦਾ, ਪਰ ਉਹਦੇ ਵਿੱਚ ਊਧਵ ਠਾਕਰੇ ਦੀ ਐਂਟਰੀ ਹੋ ਗਈ। ਫਿਰ ਊਧਵ ਠਾਕਰੇ ਆਲ ਐਂਡ ਆਲ ਬਣ ਗਿਆ ਤੇ ਰਾਜ ਠਾਕਰੇ ਲਾਂਭੇ ਹੋ ਗਿਆ। ਠੀਕ ਉਸ ਤਰੀਕੇ ਦੇ ਨਾਲ ਜਿਵੇਂ ਕਿਸੇ ਵੇਲੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਮਨਪ੍ਰੀਤ ਬਾਦਲ ਨੂੰ ਤਿਆਰ ਕੀਤਾ ਸੀ, ਪਰ ਬਾਅਦ ਦੇ ਵਿੱਚ ਐਂਟਰੀ ਹੋ ਗਈ ਸੁਖਬੀਰ ਬਾਦਲ ਦੀ, ਤੋਂ ਮਨਪ੍ਰੀਤ ਬਾਦਲ ਜਿਹੜਾ ਸੀ ਉਹਨੂੰ ਲਾਂਭੇ ਹੋਣਾ ਪੈ ਗਿਆ। ਸ਼ਿਵ ਸੈਨਾ ਦੇ ਪਰਿਵਾਰ ਦੇ ਵਿੱਚ ਵੀ ਇਸੇ ਕਿਸਮ ਦੇ ਨਾਲ ਜਿਹੜਾ ਉਹ ਹੋਇਆ। ਇਹ ਬੜਾ ਅਹਿਮ ਹੈ ਕਿ ਸ਼ਿਵ ਸੈਨਾ ਦਾ ਅਗਲਾ ਸਟੈਪ ਊਧਵ ਠਾਕਰੇ ਦਾ ਕੀ ਹੋਊਗਾ। ਮਹਾਰਾਸ਼ਟਰ ਦੀ ਜਿਹੜੀ ਸਿਆਸਤ ਆ ਉਹ ਹਵਾ ਦੇ ਵਿੱਚ ਆ ਇਸ ਵੇਲੇ, ਅੱਗੋਂ ਉਹ ਕਿੱਧਰ ਨੂੰ ਜਾਂਦੀ ਆ ਇਹ ਸਾਰਾ ਕੁਝ ਨਿਰਭਰ ਕਰਦਾ ਹੈ ਜਿਹੜੀ ਪਾਰਟੀ ਪਰਦੇ ਦੇ ਪਿੱਛੇ ਬਹਿ ਕੇ ਕਠਪੁਤਲੀਆਂ ਨਚਾ ਰਹੀ ਆ ਉਹਦੇ ਉੱਤੇ, ਕਿ ਉਹ ਅਗਲਾ ਸਟੈਪ ਜਿਹੜਾ ਉਹ ਕੀ ਲੈਂਦੀ ਹੈ। ਉਹ ਧੱਕਾ ਕਰਦੀ ਆ ਜਾਂ ਉਹ ਧੱਕੇ ਤੋਂ ਬਿਨਾਂ ਅਜੇ ਇੰਤਜ਼ਾਰ ਕਰਦੀ ਆ ਕਿ ਸੁਪਰੀਮ ਕੋਰਟ ਇਸ ਮਾਮਲੇ ਦੇ ਉੱਤੇ ਕੀ ਕਰਦੀ ਆ। ਮੈਨੂੰ ਨਹੀਂ ਲੱਗਦਾ ਕਿ 12 ਤਰੀਕ ਤੱਕ ਇੰਤਜ਼ਾਰ ਕੀਤਾ ਜਾਊਗਾ। ਮਹਾਰਾਸ਼ਟਰ ਦੀ ਸਰਕਾਰ ਦੇ ਵਿੱਚ ਅਗਲਾ ਸੀਨ ਕੀ ਹੁੰਦਾ ਇਹਦੇ ਵਾਸਤੇ ਇੰਨਾ ਇੰਤਜ਼ਾਰ ਸ਼ਾਇਦ ਨਹੀਂ ਕਰਨਾ ਪੈਣਾ। 12 ਤਰੀਕ ਤੱਕ ਇਹਨਾਂ ਕੁਛ ਨਾ ਕੁਛ ਅਗਲਾ ਜਿਹੜਾ ਪੇਜ ਆ ਉਹ ਸਿਰਜ ਦੇਣਾ ਛੇਤੀ। ਜੀ ਜੀ। ਆਪ ਸਿਮਰਜੀਤ ਸਿੰਘ ਬੈਂਸ ਦੀ ਗੱਲ ਕਰੀਏ, ਸਿਮਰਜੀਤ ਬੈਂਸ ਦੀ ਪਨੂ ਸਾਹਿਬ 123 ਦਿਨ ਹੋ ਗਏ ਜਦੋਂ ਦਾ ਭਗੌੜਾ ਲਾਣਿਆ, ਪਰ ਹਜੇ ਤੱਕ ਵੀ ਨਹੀਂ ਲੱਭਿਆ। ਦੇਖੋ ਜੇ ਤਾਂ ਮਾਤੜ ਲੱਭਣਾ ਹੋਵੇ ਤਾਂ ਉਹ ਤਾਂ ਕਿਤੋਂ ਵੀ ਲੱਭ ਲਿਆ ਜਾਂਦਾ ਨਾ, VIP ਬੰਦਾ ਨਹੀਂ ਲੱਭਦਾ। 2 ਕੇਸਾਂ ਦੇ ਵਿੱਚ ਇਸ ਵੇਲੇ ਭਗੌੜਾ ਹੈ ਸਿਮਰਜੀਤ ਬੈਂਸ। ਸਿਮਰਜੀਤ ਬੈਂਸ ਦੀ ਜਿਹੜੀ ਸਿਆਸਤ ਹੈ ਉਹ ਸ਼ੁਰੂ ਕਿੱਥੋਂ ਹੁੰਦੀ ਹੈ? ਉਹ ਇੱਕ ਤਹਿਸੀਲਦਾਰ ਦਾ ਕੁੱਟ ਕਟਾਪਾ ਕਰਕੇ, ਉਹਨੂੰ ਬੇਇੱਜ਼ਤ ਕਰਕੇ, ਉਹਦੇ ਕੱਪੜੇ ਪਾੜ ਕੇ ਸੜਕ ਤੇ ਲਿਆ ਕੇ ਉਹਦਾ ਇੱਕ ਕਿਸਮ ਦੇ ਨਾਲ ਜਲੂਸ ਕੱਢਦੀ ਹੈ। ਉੱਥੋਂ ਉਹ ਅਕਾਲੀ ਦਲ ਬਾਦਲ ਦੇ ਵਿੱਚ ਪ੍ਰਵਾਨ ਚੜ੍ਹਦਾ, ਇਹ ਬੰਦਾ ਠੀਕ ਹੈ ਜੀ। ਜਦੋਂ ਉਹ ਉੱਥੇ ਪ੍ਰਵਾਨ ਚੜ੍ਹਦਾ ਤੇ ਉਦੋਂ ਬਾਅਦ ਕਿਤੇ ਨਾ ਕਿਤੇ ਅਕਾਲੀ ਦਲ ਬਾਦਲ ਨੂੰ ਵੀ ਲੱਗਣ ਲੱਗ ਜਾਂਦਾ ਵੀ ਬੰਦਾ ਤੇਜ਼ੀ ਦੇ ਨਾਲ ਆ ਰਿਹਾ, ਕਿਉਂਕਿ ਜਿਵੇਂ ਆਪਾਂ ਸ਼ਿਵ ਸੈਨਾ ਦੀ ਗੱਲ ਕੀਤੀ ਆ ਇਸੇ ਤਰੀਕੇ ਦੇ ਨਾਲ ਬਾਦਲ ਪਰਿਵਾਰ ਦੇ ਵਿੱਚ ਵੀ ਹੈ ਸੀਗਾ ਕਿ ਕੋਈ ਸੁਖਬੀਰ ਸਿੰਘ ਬਾਦਲ ਦੇ ਹਾਣੀ ਨਾ ਹੋ ਜੇ, ਨੇੜੇ ਨਾ ਆ ਜੇ, ਉਹ ਲਾਂਭੇ ਹੋ ਜਾਂਦਾ ਤੇ ਫਿਰ ਭੌਂਦੇ ਭੁੰਦੇ ਬੈਂਸ ਭਰਾ ਜਿਹੜੇ ਨੇ ਉਹ ਆਪਣੀ ਪਾਰਟੀ ਬਣਾ ਲੈਂਦੇ, ਲੋਕ ਇਨਸਾਫ ਪਾਰਟੀ। ਕਰਦੇ ਕੀ ਨੇ ਕਿ ਕਦੀ ਕਿਸੇ ਜਗ੍ਹਾ ਤੋਂ ਲਾਈਵ ਕਰ ਲਿਆ, ਕਦੀ ਕਿਸੇ ਜਗ੍ਹਾ ਤੋਂ ਲਾਈਵ ਕਰ ਲਿਆ। ਇੱਕ ਗੱਲ ਤੁਸੀਂ ਨੋਟਿਸ ਕਰ ਲੈਣੀ, ਜਿਸ ਜਗ੍ਹਾ ਤੋਂ ਇੱਕ ਜਗ੍ਹਾ ਤੋਂ ਕੋਈ ਲਾਈਵ ਕਰਦੇ ਦੂਜੀ ਵਾਰੀ ਉੱਥੋਂ ਲਾਈਵ ਨਹੀਂ ਕਰਦੇ, ਕਿਉਂਕਿ ਉਹਨਾਂ ਦੇ ਨਾਲ ਕੋਈ ਨਾ ਕੋਈ ਸੈਟਲਮੈਂਟ ਹੋ ਜਾਂਦੀ, ਚਾਹੇ ਉਹ ਪ੍ਰਾਈਵੇਟ ਕਾਲਜ ਹੈ ਤੇ ਚਾਹੇ ਉਹ ਕੋਈ ਪ੍ਰਾਈਵੇਟ ਦਫ਼ਤਰ ਹੈ, ਉੱਥੋਂ ਉਹਨਾਂ ਦੀ ਕਮਾਈ ਦਾ ਜ਼ਰੀਆ ਵੱਡਾ ਬਣਦਾ ਸੀ। ਔਰ ਇਹਨੂੰ ਤੁਸੀਂ ਐਕਸਟੋਰਸ਼ਨ ਮਨੀ ਕਹਿ ਸਕਦੇ ਹੋ, ਰੰਗਦਾਰੀ ਜਿਹੜੀ ਉਹ ਕਹਿ ਸਕਦੇ ਹੋ, ਕਿ ਉੱਥੋਂ ਪੈਸੇ ਕਮਾ ਕੇ ਉਹ ਆਪਣੀ ਪਾਰਟੀ ਦਾ ਦਫ਼ਤਰ ਵਗੈਰਾ ਚਲਾਉਂਦੇ ਸੀ। ਬਾਅਦ ਦੇ ਵਿੱਚ ਚੁਸਤੀ 'ਚ ਫਸ ਗਏ। ਇੱਕ ਔਰਤ ਨੇ ਜਿਹੜੇ ਸੀ ਉਹ ਦੋਸ਼ ਲਾਤੇ, ਬਜਾਏ ਇਹਦੇ ਕਿ ਉਹਦਾ ਸਾਹਮਣਾ ਕਰਦੇ, ਉਹਨਾਂ ਨੇ ਇਹਨੂੰ ਅਵੋਇਡ ਕਰਨਾ ਠੀਕ ਸਮਝਿਆ। ਕਰੋਨਾ ਕਾਲ ਦੇ ਦੌਰਾਨ ਉਹਨਾਂ ਨੇ ਜਿਹੜੇ ਜਲਸੇ ਮੁਜ਼ਾਹਰੇ ਕੀਤੇ, ਉਹਨਾਂ ਮਾਮਲਿਆਂ ਦੇ ਵਿੱਚ ਵੀ ਬੈਂਸ ਭਰਾ ਫਸੇ। ਹੁਣ ਭਗੌੜੇ ਐਲਾਨ ਕੀਤੇ ਹੋਏ ਨੇ, 123 ਦਿਨ ਹੋ ਗਏ ਆ। ਸਿਮਰਜੀਤ ਬੈਂਸ ਕਿਤੇ ਕਿਤੇ ਸੋਸ਼ਲ ਮੀਡੀਆ ਦੇ ਰਾਹੀਂ ਹਾਜ਼ਰੀ ਲਵਾਉਂਦੇ ਰਹਿੰਦੇ ਆ, ਉਹ ਹਾਜ਼ਰੀ ਉਹਨਾਂ ਦੀ ਲੱਗਦੀ ਰਹਿੰਦੀ ਆ, ਪਰ ਪੁਲਿਸ ਨੂੰ ਨਹੀਂ ਲੱਭ ਰਿਹਾ।
ਲੱਭਣਾ ਹੋਵੇ ਤੇ ਪੁਲਿਸ ਲੱਭ ਸਕਦੀ ਹੈ। ਪਰ ਇਹ ਕਿਹਾ ਜਾਂਦਾ ਹੈ ਕਿ ਜੀ ਸਿਮਰਜੀਤ ਬੈਂਸ ਦੇ ਵੀ ਲੁਧਿਆਣੇ ਦੇ ਵਿੱਚ ਕੁਝ ਵਰਕਰ ਉਸ ਤਰ੍ਹਾਂ ਦੇ ਹੈਗੇ ਆ ਜਿਹੋ ਜਿਹੇ ਠਾਕਰੇ ਪਰਿਵਾਰ ਦੇ ਮੁੰਬਈ ਦੇ ਵਿੱਚ ਹੈ, ਭਾਵ ਕਿ ਉਹ ਤੋੜ ਭੰਨ ਤੱਕ ਆ ਸਕਦੇ ਆ। ਉਹਦੇ ਤੋਂ ਬਚਣ ਦੇ ਵਾਸਤੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ, ਅਜਿਹਾ ਕਿਹਾ ਜਾ ਰਿਹਾ। ਜਿਹੜੀ ਔਰਤ ਹੈ ਉਹ ਲਗਾਤਾਰ ਪੁਲਿਸ ਕਮਿਸ਼ਨਰੇਟ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਦੀ ਹੈ। ਉਹ ਇਹ ਕਹਿੰਦੀ ਆ ਕਿ ਉਹਨੂੰ ਭਗੌੜਾ ਐਲਾਨਣ ਤੋਂ ਬਾਅਦ ਅੱਜ ਤੱਕ ਜੇ ਫੜਿਆ ਨਹੀਂ ਜਾ ਰਿਹਾ ਤਾਂ ਉਹ ਪੋਲੀਟੀਕਲ ਦਬਾਅ ਦੇ ਹੇਠ, ਰਾਜਨੀਤਿਕ ਦਬਾਅ ਦੇ ਹੇਠ ਫੜਿਆ ਨਹੀਂ ਜਾ ਰਿਹਾ। ਭਗੌੜਾ ਐਲਾਨਣ ਤੋਂ ਬਾਅਦ ਸਿਮਰਜੀਤ ਬੈਂਸ, ਪਰਮਜੀਤ ਬੈਂਸ, ਪ੍ਰਦੀਪ ਕੁਮਾਰ ਗੋਗੀ, ਸੁਖਚੈਨ ਸਿੰਘ, ਬਲਜਿੰਦਰ ਕੌਰ ਤੇ ਜਸਬੀਰ ਕੌਰ ਦੇ ਵਾਂਟਡ ਹੋਣ ਦੇ ਪੋਸਟਰ ਵੀ ਸ਼ਹਿਰ ਦੇ ਵਿੱਚ ਲੱਗੇ ਆ। ਇਹ ਵੀ ਕਿਹਾ ਜਾ ਰਿਹਾ ਕਿ ਇਸ ਮਾਮਲੇ ਦੇ ਵਿੱਚ ਅਦਾਲਤ ਨੇ ਬੈਂਸ ਦੀ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਦੇ ਹੁਕਮ ਵੀ ਜਾਰੀ ਕੀਤੇ ਆ। ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਰਿਹਾ ਕਿ ਆਖਰ ਬੈਂਸ ਗਿਆ ਤਾਂ ਗਿਆ ਕਿੱਥੇ। ਜੀ 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 ਅਗਲੀ ਖਬਰ ਦੀ ਗੱਲ ਕਰੀਏ, SYL ਗਾਣੇ ਬਾਰੇ ਤਾਂ ਪੰਨੂ ਸਾਹਿਬ ਬੜੀ ਚਰਚਾ ਹੋਈ, ਥੋੜੀ ਬਹੁਤ ਜਿੰਨੀ ਵੀ ਹੋਈ ਵੀ ਉਹ ਭਾਰਤ ਦੇ ਵਿੱਚ YouTube ਤੋਂ ਹਟਾ ਦਿੱਤਾ ਗਿਆ, ਪਰ ਕਿਸਾਨ ਅੰਦੋਲਨ ਦੇ ਟਵਿੱਟਰ ਖਾਤਿਆਂ ਤੇ ਵੀ ਸ਼ਿਕੰਜਾ ਕਸਤ ਦੱਸਦੇ ਇਹ ਵੀ ਚੱਕਦੇ ਆ ਉੱਥੋਂ। ਇਹ ਚਰਚਾ ਤਾਂ ਹੋਈ, ਪਰ ਇਹ ਸਵਾਲ ਜ਼ਰੂਰ ਜਿਹੜਾ ਰਿਹਾ ਕਿ ਜਦੋਂ ਕਰੋੜਾਂ ਦੇ ਵਿੱਚ ਉਹਦੇ ਵਿਊ ਹੋ ਗਏ ਗਾਣੇ ਦੇ, ਫਿਰ ਉਦੋਂ ਬਾਅਦ ਉਹਦੇ ਉੱਤੇ ਪਾਬੰਦੀ ਲਾਉਣ ਦੀ ਤੁਕ ਸਮਝ ਨਹੀਂ ਆਈ। ਜਾਂ ਤਾਂ ਜਦੋਂ ਇਹ ਗਾਣਾ ਰਿਲੀਜ਼ ਹੋਇਆ, ਜੇ ਮੰਨ ਲਓ ਤੁਸੀਂ ਉਸ ਵੇਲੇ ਉਹਦੇ ਉੱਤੇ ਪਾਬੰਦੀ ਲਾਉਂਦੇ ਹੋ, ਤੁਰੰਤ ਲਾਉਂਦੇ ਹੋ, ਤੇ ਕਿਹਾ ਜਾ ਸਕਦਾ ਸੀਗਾ ਮਾਹੌਲ ਖਰਾਬ ਨਾ ਹੋਵੇ, ਇਸ ਕਰਕੇ ਇਹ ਗਾਣਾ ਪਾਬੰਦੀ ਲਾਈ ਗਈ। ਮਾਹੌਲ ਖਰਾਬ ਦੀ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਨਹੀਂ, ਉਹਦੇ ਨਾਲ ਖਰਾਬ ਕੀ ਹੋਣਾ, ਪਰ ਇਹਦੀ ਜਿਹੜੀ ਪਰਦੇ ਪਿਛਲੀ ਸਿਆਸਤ ਹੈ ਨਾ ਜੀ, ਉਹ ਸਮਝਣ ਤੋਂ ਕੁਝ ਲੋਕ ਅਸਮਰੱਥ ਨੇ ਜੀ। ਇਸ ਕਰਕੇ ਉਹ ਇਹਨੂੰ ਸਮਝਦੇ ਆ ਕਿ ਪੰਜਾਬ ਦੇ ਹੱਕਾਂ ਦੀ ਗੱਲ ਹੈ। ਬਿਲਕੁਲ ਪੰਜਾਬ ਦੇ ਹੱਕਾਂ ਦੀ ਗੱਲ ਹੈ। SYL ਪੰਜਾਬ ਦੀ ਸ਼ਾਹਰਗ ਹੈ। ਔਰ ਜਿਹੜੀ ਉਹਦੇ ਵਿੱਚ ਕਿਸਾਨੀ ਮੁੱਦੇ ਦੀ ਵੀ ਗੱਲ ਕੀਤੀ ਗਈ ਆ, ਉਹਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਵੀ ਕੀਤੀ ਗਈ ਆ। ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਉਸ ਵੇਲੇ ਇੱਕ ਗੱਲ ਦਾ ਚਰਚਾ ਵੱਡੇ ਪੱਧਰ ਦੇ ਉੱਤੇ ਹੁੰਦਾ ਸੀ, ਆਪਾਂ ਵੀ ਉਹਦਾ ਚਰਚਾ ਇੱਥੇ ਕਰਦੇ ਰਹੇ ਆ, ਅੱਖੀਂ ਵੇਖਿਆ ਕਿ ਪੰਜਾਬ ਤੇ ਹਰਿਆਣੇ ਦੇ ਕਿਸਾਨ ਬਹੁਤ ਨਜ਼ਦੀਕ ਆ ਗਏ ਸੀ। ਔਰ ਇਹਨਾਂ ਦੀ ਨਜ਼ਦੀਕੀ ਹੀ 26 ਜਨਵਰੀ ਨੂੰ ਜਿਹੜੀ ਐਡੀ ਮੁਸ਼ਕਲ ਆਣ ਬਣੀ ਸੀ ਕਿਸਾਨ ਅੰਦੋਲਨ ਦੇ ਉੱਤੇ, ਉਹ ਟਾਲ ਗਈ ਬਿਨਾਂ ਕਿਸੇ ਸ਼ੱਕ ਦੇ। ਜਿਹੜੇ ਇਹਦੇ ਵਿੱਚ ਸੀਗੇ ਰਕੇਸ਼ ਟਕੈਤ ਹੋਰੀ, ਉਹਨਾਂ ਦੇ ਅਥਰੂਆਂ ਦਾ ਬਹੁਤ ਵੱਡਾ ਰੋਲ ਰਿਹਾ। ਪਰ ਜਿਹੜੇ ਤੁਰੰਤ ਪਹੁੰਚੇ 26 ਨੂੰ, ਕਿਉਂਕਿ ਮੈਂ ਤਾਂ ਉਹ ਬਹੁਤ ਕੁਝ ਅੱਖੀਂ ਦੇਖਿਆ ਹੋਇਆ, ਉਹ ਰਾਤੋਂ ਰਾਤ ਪਹੁੰਚਣ ਵਾਲੇ ਹਰਿਆਣਵੀ ਕਿਸਾਨ ਸੀ। ਹਰਿਆਣਵੀ ਕਿਸਾਨਾਂ ਨੇ 1 ਸਾਲ ਤੱਕ ਸਬਜ਼ੀਆਂ ਤੇ ਦੁੱਧ ਜਿੱਥੇ ਕਿਸਾਨ ਬੈਠੇ ਸੀ ਉਹਨਾਂ ਨੂੰ ਮੁੱਕਣ ਨਹੀਂ ਦਿੱਤਾ। ਐਡੀ ਵੱਡੀ ਕਮਿਟਮੈਂਟ ਬਹੁਤ ਘੱਟ ਕਿਸੇ ਅੰਦੋਲਨ ਦੇ ਵਿੱਚ ਵੇਖੀ ਜਾਂਦੀ ਆ। ਉਹਨੂੰ ਦੂਰ ਕਰਨ ਦੇ ਵਾਸਤੇ ਜਦੋਂ ਇਹ ਜਿਹੜਾ ਗਾਣਾ ਆਇਆ ਜੀ, ਉਹਨੇ ਕਿਤੇ ਨਾ ਕਿਤੇ ਕੁਝ ਮੁਸ਼ਕਲ ਤਾਂ ਉਹ ਖੜੀ ਕੀਤੀ। ਇੱਕ ਹਰਿਆਣਵੀ ਸਿੰਗਰ ਹੈ ਜਿਹਨੇ ਗਾਣਾ ਕੱਢ ਦਿੱਤਾ, SYL ਹਰਿਆਣਵੀ ਜੀ। ਉਹਦੇ ਵਿੱਚ ਉਹਦਾ ਜਿਹੜਾ ਟਾਈਟਲ ਹੈ ਉਹ ਇਹ ਕਹਿੰਦਾ ਕਿ ਤੁਪਕਾ ਛੋੜੋ ਹਮ ਤੋਂ ਆਧਾ ਪਾਣੀ ਲੈਂਗੇ ਜੀ ਜੀ। ਤੋਂ ਅੱਧੇ ਪਾਣੀ ਦੀ ਗੱਲ ਜਿਹੜੀ ਉਹ ਕਰਦਾ ਹੈ। ਕਿਤੇ ਨਾ ਕਿਤੇ ਇਹ ਕਿਸਾਨ ਜਥੇਬੰਦੀਆਂ ਦੇ ਵਿਚਾਲੇ ਪਾੜ ਪਾਉਣ ਦੇ ਯਤਨ ਨੇ। ਕਿਉਂਕਿ ਕਿਸਾਨ ਜਥੇਬੰਦੀਆਂ ਹਰਿਆਣੇ ਵਾਲੀਆਂ ਖਾਪ ਪੰਚਾਇਤਾਂ ਖਾਸ ਤੌਰ ਦੇ ਉੱਤੇ ਉਹਨਾਂ ਨੇ ਪਿਛਲੇ ਦਿਨੀ ਮੀਟਿੰਗ ਕਰਕੇ ਮਤਾ ਪਾ ਕੇ ਇਹਦੀ ਸ਼ੁਰੂਆਤ ਕੀਤੀ ਹੈ ਕਿ ਉਹ ਅਗਨੀਪਥ ਦਾ ਵਿਰੋਧ ਕਰਨਗੀਆਂ। ਔਰ ਉਹਨਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ। ਭਾਜਪਾ ਇਸ ਗੱਲੋਂ ਵੀ ਸਮਝਦੀ ਆ ਕਿ ਹਰਿਆਣੇ ਦੇ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਾਟਾਂ ਦਾ ਜਿਹੜਾ ਰੋਲ ਆ ਬਹੁਤ ਅਹਿਮ ਹੋਊਗਾ। ਉਹਨਾਂ ਦੀ ਇਕਜੁੱਟਤਾ ਤੋੜੀ ਕਿਵੇਂ ਜਾਵੇ, ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਰਾਜਨੀਤੀ ਆ ਹਰਿਆਣੇ ਦੇ ਵਿੱਚ ਉਹ ਜਾਟ ਵਰਸਸ ਨਾਨ ਜਾਟ ਹੈ। ਉੱਥੇ ਹੁਣ ਜਿਹੜਾ ਜੀ ਇਹ ਗਾਣੇ ਦੇ ਉੱਤੇ ਪਾਬੰਦੀ ਲਾਉਣ ਤੋਂ ਬਾਅਦ, ਕਿਉਂਕਿ ਅਜੇ ਤੱਕ SYL ਹਰਿਆਣਾ ਚੱਲ ਰਿਹਾ ਗਾਣਾ ਉਸੇ ਤਰੀਕੇ ਨਾਲ ਜੀ, 2 ਜਿਹੜੇ ਵੱਡੇ ਅਕਾਊਂਟ ਸੀਗੇ, 2 ਵੱਡੇ ਖਾਤੇ ਸੀਗੇ, ਉਹ ਜਾਮ ਕਰ ਦਿੱਤੇ ਗਏ ਆ। ਇੱਕ ਤਾਂ ਇਹਦੇ ਵਿੱਚ ਕਿਸਾਨ ਏਕਤਾ ਮੋਰਚਾ ਜਿਹੜਾ ਉਹ ਖਾਤਾ ਸੀਗਾ, ਇੱਕ ਖਾਤਾ ਸੀਗਾ ਟਰੈਕਟਰ ਟੂ ਟਵਿੱਟਰ। ਕਿਸਾਨ ਏਕਤਾ ਮੋਰਚਾ ਵੱਡਾ ਖਾਤਾ ਸੀ, 5 ਲੱਖ ਦੇ ਕਰੀਬ ਇਹਨੂੰ ਫੋਲੋ ਕਰਨ ਵਾਲੇ ਸਨ। ਟਰੈਕਟਰ ਟੂ ਟਵਿੱਟਰ ਵੀ ਇੱਕ ਵੱਡਾ ਖਾਤਾ ਸੀ ਜਿਹਨੂੰ 50,000 ਦੇ ਕਰੀਬ ਲੋਕ ਫੋਲੋ ਕਰਨ ਵਾਲੇ ਸਨ। ਤੋ ਇਹ ਦੋਨੋਂ ਖਾਤੇ ਜਿਹੜੇ ਉਹ ਜਾਮ ਕਰ ਦਿੱਤੇ ਗਏ ਆ। ਉਂਝ ਵੈਸੇ ਇੰਨਾ ਪਤਾ ਲੱਗਾ ਕਿ 80 ਦੇ ਕਰੀਬ ਟਵਿੱਟਰ ਦੇ ਖਾਤੇ ਨੇ ਜਿਨ੍ਹਾਂ ਨੂੰ ਜਾਮ ਕੀਤਾ ਗਿਆ। ਕਿ ਇਹ ਸਾਰੇ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਨੇ,
ਇਹਦੀ ਅਜੇ ਪੁਸ਼ਟੀ ਨਹੀਂ ਹੋ ਪਾ ਰਹੀ, ਪਰ ਇੰਨਾ ਆ ਕਿ ਇਹ ਦੋ ਜਿਹੜੇ ਮੇਨ ਖਾਤੇ ਸੀਗੇ ਉਹਨਾਂ ਦੇ ਉੱਤੇ ਪਾਬੰਦੀ ਲਾਉਣ ਦੇ ਪਿਛਲੀ ਕਹਾਣੀ ਜਿਹੜੀ ਆ ਉਹ ਸਮਝ ਆ ਰਹੀ ਆ ਕਿ ਕਿਤੇ ਇਹਨਾਂ ਖਾਤਿਆਂ ਨੂੰ ਦੁਬਾਰਾ ਕਿਸਾਨ ਜਥੇਬੰਦੀਆਂ ਨਾ ਵਰਤ ਲੈਣ। ਜੀ 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 ਪਨੂ ਸਾਹਿਬ, ਆਪਾਂ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਜੀ, ਉਸ ਤੋਂ ਬਾਅਦ ਫਿਰ ਜੁੜਾਂਗੇ ਜੀ ਬ੍ਰੇਕ ਤੋਂ ਬਾਅਦ। ਜੀ ਜੀ ਸੋ ਸਰੋਤਿਓ, ਤੁਹਾਨੂੰ ਵੀ ਦੱਸਦੇ ਚੱਲੀਏ ਕਿ ਆਪਾਂ ਹੁਣ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਸਵਾਲਾਂ ਤੇ ਆਵਾਂਗੇ। ਤੁਸੀਂ ਆਪਣਾ ਸਵਾਲ ਕਰ ਸਕਦੇ ਹੋ ਪਨੂ ਸਾਹਿਬ ਨੂੰ 408 272 5200 ਡਾਇਲ ਕਰਕੇ। ਸੋ ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਪਾਰ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਹੈ ਖਬਰ ਤੇ ਨਜ਼ਰ। ਇੱਕ ਵਾਰ ਮੁੜ ਤੋਂ ਪਨੂ ਸਾਹਿਬ ਨੂੰ ਨਾਲ ਜੋੜਦੇ ਹਾਂ ਤੇ ਉਹਨਾਂ ਦਾ ਵੀ ਕਰਦੇ ਹਾਂ ਸਵਾਗਤ। ਪਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਪ੍ਰਵੀਨ, ਧੰਨਵਾਦ ਜੀ 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 ਪਨੂ ਸਾਹਿਬ, ਸਵਾਲਾਂ ਨੂੰ ਲੈਣੇ ਜੀ, ਵੱਧਦੇ ਆਪਣੇ ਕਾਲਰਸ ਵੱਲ। ਸੁਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ, ਆਪਣਾ ਸਵਾਲ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਨੇ ਬਹੁਤ ਹੀ ਸਰਲ ਤਰੀਕੇ ਦੇ ਨਾਲ ਦੱਸ ਦਿੱਤਾ ਆ ਬਜਟ ਬਾਰੇ ਕਿ ਇਹ ਇਸ ਪਾਸੇ ਸਪੈਂਡ ਹੋਣਾ ਆ ਤੇ ਇਸ ਤਰ੍ਹਾਂ ਰੈਵਨਿਊ ਆ। ਸੋ ਉਹਦੇ ਨਾਲ ਜੇਕਰ ਉਹ ਰੈਵਨਿਊ ਆਉਣਾ ਸ਼ੁਰੂ ਹੋ ਜਾਂਦਾ ਆ ਤੇ ਬੜੀ ਇਹ ਚੰਗੀ ਇੱਕ ਪੋਜ਼ਿਟਿਵ ਵੀ ਆ ਔਰ ਖੁਸ਼ਖਬਰੀ ਆ ਕਿ ਪੰਜਾਬ ਫੇਰ ਮੁੜ ਕੇ ਨਾ ਖੁਸ਼ਹਾਲੀ ਦੇ ਰਸਤੇ ਤੁਰ ਪਊਗਾ। ਦੂਸਰੀ ਜਿਹੜੀ ਗੱਲ ਆ ਕਿ ਇੱਕ ਹੋਰ ਵੀ ਪੱਖ ਆ ਕਿ ਜੇ ਆਪਾਂ ਉਸ ਨਜ਼ਰੀਏ ਨਾਲ ਦੇਖੀਏ ਤੇ ਪੰਜਾਬ ਦੀ ਹਾਲਤ ਇੰਨੀ ਗੰਭੀਰ ਨਹੀਂ, ਕਿਉਂਕਿ ਨਾ ਤੇ ਇੱਥੇ ਕੋਈ ਅਰਥਕਵੇਕ ਆਇਆ ਆ, ਨਾ ਇੱਥੇ ਕੋਈ ਇੰਨੇ ਫਲੱਡ ਆਏ ਆ, ਜਾਂ ਨਾ ਹੀ ਇੱਥੇ ਕਿਸੇ ਲੜਾਈ ਦੇ ਥੱਲੇ ਅਸੀਂ ਵਿਕਟਮ ਹੋਏ ਆ। ਹੋਇਆ ਕੀ ਆ ਕਿ ਪੈਸਾ ਜਿਹੜਾ ਆ ਉਹ ਪੰਜਾਬੀਆਂ ਨੇ ਲੁੱਟਿਆ ਆ, ਬੇਸ਼ੱਕ ਪੰਜਾਬ ਦੇ ਵਿੱਚ ਆ ਤੇ ਜਾਂ ਬੇਸ਼ੱਕ ਬਾਹਰ ਵਿੱਚ। ਹੁਣ ਪਨੂ ਸਾਹਿਬ ਜੀ ਸਵਾਲ ਇਹ ਪੈਦਾ ਹੁੰਦਾ ਆ ਕਿ ਕਿਸ ਤਰੀਕੇ ਦੇ ਨਾਲ। ਸੁਰਿੰਦਰ ਜੀ ਕਾਲਰ ਬਹੁਤ ਨੇ ਜੀ, ਪਲੀਜ਼ ਸ਼ਾਰਟ ਰੱਖੋ ਜੀ, ਸਵਾਲ ਤੇ ਆਜੋ ਪਲੀਜ਼। ਸਵਾਲ ਮੇਰਾ ਇਹ ਆ ਹਾਂਜੀ ਹਾਂਜੀ ਕਿ ਤੁਸੀਂ ਵੀ ਦੱਸੋ ਪਿਆਰਿਓ, ਤੁਸੀਂ ਵੀ ਇਹ ਪੱਤਰਕਾਰੀ ਕਰਦੇ ਆ, ਤੁਸੀਂ ਵੀ ਦੱਸ ਸਕਦੇ ਆ, ਦੱਸੋ ਨਾਲ। ਠੀਕ ਹੈ ਜੀ, ਥੈਂਕ ਯੂ। ਕਿਹੜਾ ਤਰੀਕਾ ਆਪਾਂ ਅਪਣਾਈਏ ਜਿਹਦੇ ਨਾਲ ਕਿ ਉਹ ਪ੍ਰਭਾਵਿਤ ਹੋਣ ਜਾਂ ਇਨਫੋਰਸ ਕੀਤੇ ਜਾਵੇ ਜਾਂ ਜਾਗਰਤ ਕੀਤੇ ਜਾਵੇ? ਕਿਹੜਾ ਧਾਰਮਿਕ, ਆਰਥਿਕ, ਸੋਸ਼ਲ ਜਾਂ ਕਿਹੜੇ ਪ੍ਰੈਸ਼ਰ ਦੇ ਨਾਲ? ਤੁਸੀਂ ਦੱਸੋ ਦੋਨੇ ਵੀਰ ਕਿ ਇਹ ਉਹ ਪੈਸਾ ਜਿਹੜਾ ਆ ਉਹ ਵਾਪਸ ਪੰਜਾਬ ਚ ਲੈ ਆਉਣ। ਜੀ ਥੈਂਕ ਯੂ। ਦੇਖੋ, ਇਸ ਤਰ੍ਹਾਂ ਹੈ ਕਿ ਪਹਿਲਾਂ ਤਾਂ ਜਿਹੜੀ ਕਰਪਸ਼ਨ ਦੀ ਜੜ ਕਿੱਥੇ ਆ ਉਹ ਫੜਨੀ ਪਊਗੀ। ਭੁਚਾਲ ਆਏ ਜੀ ਔਰ ਹੜ੍ਹ ਵੀ ਆਏ ਬਹੁਤ, ਪਰ ਇਹ ਕਰਪਸ਼ਨ ਦੇ ਭੁਚਾਲ ਤੇ ਕਰਪਸ਼ਨ ਦੇ ਹੜ੍ਹ ਨਹੀਂ। ਭੁਚਾਲ ਜ਼ਰੂਰੀ ਧਰਤੀ ਹਿੱਲਣ ਦੇ ਨਾਲ ਨਹੀਂ ਆਉਂਦਾ, ਅਰਥਚਾਰਾ ਹਿੱਲਣ ਦੇ ਨਾਲ ਵੀ ਆ ਜਾਂਦਾ। ਬਿਲਕੁਲ। ਜਿਹੜੇ ਹੜ੍ਹ ਨੇ ਉਹ ਪਾਣੀ ਦੇ ਨਾਲ ਹੀ ਨਹੀਂ ਆਉਂਦੇ, ਲੋਕਾਂ ਦੇ ਅਥਰੂਆਂ ਦੇ ਨਾਲ ਵੀ ਆ ਜਾਂਦੇ ਨੇ ਜੀ। ਇਹ ਹੜ੍ਹ ਜਿਹੜੇ ਨੇ ਉਹ ਆਏ ਨੇ, ਲੋਕਾਂ ਦੇ ਅਥਰੂਆਂ ਦੇ ਆਏ ਨੇ। ਸਾਧੂ ਫੜਿਆ ਧਰਮਸੋਤ, ਕਿੰਨਾ ਪੈਸਾ ਆ ਪੋਪਲੀ ਫੜਿਆ। ਇਹ ਤਾਂ ਹਰੇਕ ਮਹੱਲੇ ਦੇ ਵਿੱਚ ਇੱਕ ਸਾਧੂ ਬੈਠਾ, ਹਰੇਕ ਮਹੱਲੇ ਦੇ ਵਿੱਚ ਇੱਕ ਪੋਪਲੀ ਬੈਠਾ ਜੀ। ਜਦੋਂ ਫੜਨ ਦੀ ਇਹਨਾਂ ਨੂੰ ਗੱਲ ਆਉਂਦੀ ਆ ਨਾ, ਉਦੋਂ ਫਿਰ ਜਿਹੜਾ ਉਹ ਰੌਲਾ ਬਹੁਤ ਜਿਹੜਾ ਉਹ ਪੈ ਜਾਂਦਾ। ਰਾਜਾ ਵੜਿੰਗ ਹੋਰੀ ਚੰਡੀਗੜ੍ਹ ਨਾਅਰਾ ਲਾ ਕੇ ਆਏ ਸੀ ਨਾ ਕਿ ਸਾਧੂ ਧਰਮਸੋਤ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਕਿਹੜੀ ਸੋਚ ਉਹਦੀ? ਗਰੀਬ ਲੋਕਾਂ ਦੇ, ਗਰੀਬ ਬੱਚਿਆਂ ਦੇ ਵਜ਼ੀਫੇ ਖਾ ਜਾਣ ਵਾਲੀ, ਜਾਂ ਰੁੱਖ ਵੱਢ ਕੇ 500 ਰੁਪਈਏ ਦੇ ਵਿੱਚ ਰੁੱਖਾਂ ਦਾ ਸਤਿਆਨਾਸ਼ ਕਰਨ ਵਾਲੀ ਜੀ। ਜੇ ਪੰਜਾਬ ਜਿਹੜਾ ਉਹ ਕਿਸੇ ਪਾਸੇ ਨੂੰ ਤੁਰ ਨਾ ਪਏ, ਕਿਸੇ ਅਰਥਚਾਰੇ ਵੱਲ ਨੂੰ, ਇਹ ਜਿਹੜੀਆਂ ਪੋਲੀਟੀਕਲ ਰਵਾਇਤੀ ਪਾਰਟੀਆਂ ਨੇ ਉਹਨਾਂ ਨੇ ਤੁਰਨ ਨਹੀਂ ਦੇਣਾ ਉਸ ਪਾਸੇ ਵੱਲ ਨੂੰ। ਕਿਉਂਕਿ ਆਹ ਜਿਹੜਾ ਕੁਛ ਪਿਛਲੇ ਦਿਨਾਂ ਤੋਂ ਤੁਸੀਂ ਦੇਖ ਰਹੇ ਹੋ ਸੋਸ਼ਲ ਮੀਡੀਆ ਦੇ ਉੱਤੇ, ਇਹਨਾਂ ਨੇ ਬੁੱਧੂ ਜੀ ਵੀ ਬਿਠਾਏ ਹੋਏ ਆ ਬਹੁਤ ਸਾਰੇ, ਜਿਹੜੇ ਲਗਾਤਾਰ ਕਦੀ ਕਿਸੇ ਉਸ ਪਾਸੇ ਵੱਲ ਨੂੰ ਉਹ ਗੱਲ ਨਹੀਂ ਤੁਰਨ ਦੇਣੀ ਚਾਹੁੰਦੇ ਜਿੱਧਰ ਨੂੰ ਤੁਸੀਂ ਇਸ਼ਾਰਾ ਕੀਤਾ, ਜੇ ਉਸ ਪਾਸੇ ਵੱਲ ਨੂੰ ਕੋਈ ਤੋੜਨ ਦੀ ਕੋਸ਼ਿਸ਼ ਕਰੇ ਕਿ ਰੈਵਨਿਊ ਕਿੱਥੋਂ ਆਊਗਾ। ਮੈਂ ਤਾਂ ਪਹਿਲਾਂ ਵੀ ਜਿਹੜੀ ਗੱਲ ਕੀਤੀ ਆ ਬਜਟ ਦੀ, ਉਹਦੇ ਵਿੱਚ ਵੀ ਇਹ ਗੱਲ ਆਖੀ ਆ
ਕਿ ਐਕਸਪਰਟ ਸਿਆਸਤਦਾਨ ਨਹੀਂ, ਐਕਸਪਰਟ ਜਿਹੜੇ ਲੋਕ ਪੰਜਾਬ ਦਾ ਭਲਾ ਚਾਹਣ ਵਾਲੇ ਨੇ, ਬੁੱਧੀਜੀਵੀ ਵਰਗ ਹੈ ਜਿਹੜਾ ਕਿ ਚੁੱਪ ਬੈਠਾ। ਦੇਖੋ ਉਹ ਸਿੱਧੂ ਮੂਸੇਵਾਲੇ ਦੀ ਮੌਤ ਤੇ ਵੀ ਨਹੀਂ ਬੋਲਦਾ, ਉਹ ਪੰਜਾਬ ਦੇ ਵਿੱਚ ਵਾਪਰ ਰਹੀ ਕਿਸੇ ਵੱਡੀ ਘਟਨਾ ਦੇ ਉੱਤੇ ਨਹੀਂ ਬੋਲਦਾ। ਕਿਉਂ ਨਹੀਂ ਬੋਲਦਾ? ਕਿਉਂਕਿ ਉਹ ਇਹ ਸੋਚਦਾ ਕਿ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਆ ਬਿਠਾਇਆ ਇਹਨਾਂ ਨੇ ਡੁਰਲੀ ਜੱਥਾ, ਉਹ ਬੇਇੱਜ਼ਤੀ ਕਰ ਦੂਗਾ ਕਿਸੇ ਦੀ ਵੀ ਜੀ। ਇਸ ਕਰਕੇ ਜਿੰਨੀ ਦੇਰ ਤੱਕ ਪੰਜਾਬੀ ਸੁਹਿਰਦ ਨਾ ਹੋਏ, ਇਹ ਜਿਹੜੀਆਂ ਲੋਟੂ ਟੋਲੇ ਜਿਹੜੇ ਹੁਣ ਤੱਕ ਲੁੱਟਦੇ ਆਏ ਆ, ਜਿਨ੍ਹਾਂ ਨੇ ਕੰਪਨੀਆਂ ਬਣਾ ਕੇ, ਮਤਲਬ ਕਿ ਸਿਆਸੀ ਪਾਰਟੀਆਂ ਨੂੰ ਕੰਪਨੀਆਂ ਬਣਾ ਕੇ ਲੁੱਟਤਾ। ਸੁਖਬੀਰ ਬਾਦਲ ਨੂੰ ਪੁੱਛਣ ਵਾਲਾ ਨਹੀਂ ਕੋਈ। ਅਜੇ ਵੀ ਕਹੀ ਜਾਂਦਾ ਬਲਵਿੰਦਰ ਸਿੰਘ ਭੂੰਦੜ ਕਿ ਨਹੀਂ ਅਜੇ ਜ਼ਰੂਰਤ ਨਹੀਂ, ਉਹਨਾਂ ਦੇ ਕੋਈ ਚੈਲੰਜ ਨਹੀਂਗਾ। ਹਾਂ ਬਿਲਕੁਲ ਕੋਈ ਚੈਲੰਜ ਨਹੀਂਗਾ। ਇਹਦੇ ਉੱਤੇ ਵਿਚਾਰ ਚਰਚਾ ਕਰਨੀ ਚਾਹੀਦੀ ਆ ਕਿ 3 ਸੀਟਾਂ ਆ ਕਿਵੇਂ ਗਈਆਂ, ਇਹ ਨਹੀਂ ਸੀ ਆਉਣੀਆਂ ਚਾਹੀਦੀਆਂ। ਇਹਦੇ ਉੱਤੇ ਵਿਚਾਰ ਚਰਚਾ ਕਰਨ। ਤੇ ਜੇ ਉਹ 25 ਸਾਲ ਰਾਜ ਕਰਨ ਦੀ ਗੱਲ ਕਹਿੰਦਾ ਸੀਗਾ, ਇਹ ਗੱਲ ਕਹੀ ਜਾਵੇ ਵੀ ਜਿੰਨੀ ਦੇਰ ਤੱਕ ਸੁਖਬੀਰ ਸਿੰਘ ਬਾਦਲ ਜਿਉਂਦਾ ਜਾਗਦਾ, ਰੱਬ ਉਹਦੀ ਲੰਬੀ ਉਮਰ ਕਰੇ, ਉਨੀ ਦੇਰ ਤੱਕ ਉਹਨੂੰ ਪੱਕੀ ਪ੍ਰਧਾਨਗੀ ਦੇ ਦੇਣ ਕਿ ਉਹਦੀ ਜਗ੍ਹਾ ਦੇ ਉੱਤੇ ਕੋਈ ਨਹੀਂ ਜਿਹੜਾ ਉਹ ਆ ਸਕਦਾ। ਕੈਪਟਨ ਅਮਰਿੰਦਰ ਸਿੰਘ ਆਪਣੀ ਰੀੜ੍ਹ ਦੀ ਹੱਡੀ ਦਾ ਇਲਾਜ ਕਰਾਉਣ ਦੇ ਵਾਸਤੇ ਇੰਗਲੈਂਡ 'ਚ ਨੇ, ਪੰਜਾਬ 'ਚ ਕੋਈ ਹਸਪਤਾਲ ਨਹੀਂ ਨਾ ਬਣਾ ਸਕੇ। ਔਰ ਸਵਾਲ ਇਹ ਆ ਕਿ ਕੀ ਇਹਨਾਂ ਸਿਆਸਤਦਾਨਾਂ ਦੀ ਰੀੜ੍ਹ ਦੀ ਹੱਡੀ ਅਜੇ ਮੌਜੂਦ ਹੈ? ਇਹ ਸਭ ਤੋਂ ਵੱਡਾ ਸਵਾਲ ਹੈ ਜੀ ਜੀ। ਕਿ ਬੋਨ ਤਾਂ ਹੈ ਨਹੀਂ ਗੀ, ਬੈਕਬੋਨ ਹੁੰਦੀ ਤੇ ਪੰਜਾਬ ਦੇ ਵਾਸਤੇ ਖੜਦੇ ਇਹ ਲੋਕ ਜੀ। ਆਪ ਕਰੋੜਾਂ ਅਰਬਾਂ ਰੁਪਈਆ ਇਕੱਠਾ ਕਰ ਲਿਆ। ਇਹ ਕੋਈ ਵੀ ਵਿਅਕਤੀ ਇੰਗਲੈਂਡ ਤੋਂ ਇਲਾਜ ਕਰਵਾ ਸਕਦਾ, ਆਮ ਬੰਦਾ ਥੋੜੀ ਕਰਵਾ ਸਕਦਾ ਜੀ ਜੀ। ਬਿਲਕੁਲ ਆਮ ਬੰਦੇ ਨੂੰ ਤਾਂ ਉਸੇ ਸਰਕਾਰੀ ਹਸਪੀਟਲ ਦੇ ਵਿੱਚ ਦਬਕੇ ਖਾਣ ਦੇ ਵਾਸਤੇ ਜਾਣਾ ਪਊਗਾ, ਜਿਹਦੇ ਵਿੱਚ ਇਹਨਾਂ ਨੇ ਨਾ ਡਾਕਟਰ ਛੱਡੇ, ਨਾ ਦਵਾਈਆਂ ਛੱਡੀਆਂ, ਕੱਖ ਵੀ ਨਹੀਂ ਛੱਡਿਆ। ਉੱਥੋਂ ਤਾਂ ਲੁੱਟ ਪੁੱਟ ਕੇ ਖਾ ਗਏ ਇਹ ਲੋਕ। ਆ ਬਲਬੀਰ ਸਿੱਧੂ ਹੋਰੀ ਮਾਰ ਕੇ ਛਾਲ ਚਲੇ ਗਏ ਭਾਜਪਾ ਦੇ ਵਿੱਚ। ਹਾਂਜੀ, ਉਹਨਾਂ ਦੇ ਸਿਹਤ ਮੰਤਰੀ ਹੁੰਦਿਆਂ ਉਹਨਾਂ ਨੇ ਕਿਹੜੀ ਚੀਜ਼ ਛੱਡੀ ਹੈ ਜੀ? ਓਪੀ ਸੋਨੀ ਕਹੀ ਜਾਂਦਾ ਕਿ ਮੇਰੇ ਉੱਤੇ ਸਰਕਾਰ ਬਿਨਾਂ ਮਤਲਬ ਤੋਂ ਕਰਪਸ਼ਨ ਦੇ ਦੋਸ਼ ਲਾ ਰਹੀ ਆ। ਉਹ ਗੋਲੀ ਕਿੱਥੇ ਗਈ ਜਿਹੜੀ ਜ਼ੁਬਾਨ ਦੇ ਥੱਲੇ ਰੱਖੀ ਜਾਂਦੀ ਸੀ 3 ਲੱਖ ਦੇ ਕਰੀਬ? ਇਹ ਉਹਦਾ ਜਵਾਬ ਦੇ ਦੇ। ਇਹ ਜਿੰਨੇ ਫਿਰ ਰਹੇ ਆ, ਜਿੰਨੀ ਦੇਰ ਤੱਕ ਦੇਖੋ ਇਹ ਕਿਸੇ ਪਾਸੇ ਨਾ ਲੱਗੇ, ਜਿੰਨੀ ਦੇਰ ਤੱਕ ਇਹਨੇ ਚੁੱਕ ਕੇ ਅੰਦਰ ਨਾ ਦਿੱਤੇ, ਸਖਤ ਸਜ਼ਾਵਾਂ ਨਾ ਹੋਈਆਂ, ਅੱਗੋਂ ਕਰਪਸ਼ਨ ਨਹੀਂ ਰੁਕਣੀ ਜੀ। ਜਿੰਨੀ ਦੇਰ ਤੱਕ ਅੱਗੋਂ ਕਰਪਸ਼ਨ ਨਾ ਰੁਕੀ, ਓਨੀ ਦੇਰ ਤੱਕ ਰੈਵਨਿਊ ਜਨਰੇਟ ਨਹੀਂ ਹੋਣਾ। ਮੈਂ ਤੇ ਜਿੰਨੀਆਂ ਮਰਜ਼ੀ ਗੱਲਾਂ ਕਰੀ ਚੱਲਾਂ, ਤੁਸੀਂ ਉੱਤੇ ਜਿੰਨੀਆਂ ਮਰਜ਼ੀ ਬਹਿ ਕੇ ਗੱਲਾਂ ਕਰੀ ਚਲੋ, ਜਿੰਨੀ ਦੇਰ ਤੱਕ ਡਰ ਨਾ ਪਿਆ ਵੀ ਜੇ ਬਈ ਮੈਂ ਕਰਪਸ਼ਨ ਕੀਤੀ ਤੇ ਮੈਂ ਵੀ ਇਹਦੇ ਵਿੱਚ ਫਸ ਜਾਊਂਗਾ, ਮੈਂ ਇਹਦੇ ਵਿੱਚ ਮਾਰਿਆ ਜਾਊਂਗਾ, ਓਨੀ ਦੇਰ ਤੱਕ ਪੰਜਾਬ ਦਾ ਰੈਵਨਿਊ ਜਨਰੇਟ ਨਹੀਂ ਹੋ ਸਕਣਾ। ਜਿਹੜੀਆਂ ਚੋਰ ਮੋਰੀਆਂ ਨੇ ਉਹ ਬੰਦ ਹੋਣ ਦੇ ਵਾਸਤੇ ਸਮਾਂ ਚਾਹੀਦਾ। ਇੱਥੇ ਸਮਾਂ ਕੋਈ ਦੇਣ ਦੇ ਵਾਸਤੇ ਤਿਆਰ ਹੈ ਜੀ ਵੀ ਕੋਈ ਨਹੀਂ, ਚਲੋ ਸਾਲ ਦਿੱਤਾ ਤੁਹਾਨੂੰ, 2 ਸਾਲ ਦਿੱਤੇ, 2 ਸਾਲਾਂ ਦੇ ਵਿੱਚ ਪਹਿਲਾਂ ਚੋਰ ਮੋਰੀਆਂ ਬੰਦ ਕਰਕੇ ਦੱਸੋ। ਨਹੀਂ ਜਿਹੜਾ ਜੀ ਉਹ ਕਰਨ ਦਿੱਤਾ ਜਾ ਰਿਹਾ। ਕਹਿੰਦੇ ਓਵਰਨਾਈਟ ਕਿਉਂ ਨਹੀਂ ਹੋਇਆ? ਹੁਣ ਜਿਹੜੀ ਵਿਰੋਧੀ ਧਿਰ ਆ ਉਹ ਇੱਕੋ ਗੱਲ ਦੇ ਉੱਤੇ ਕਹਿ ਰਹੀ, ਉਹ ਇਹਦੇ ਉੱਤੇ ਨਹੀਂ ਗੱਲ ਕਰ ਰਹੀ ਕਿ ਹੈਲਥ ਦੇ ਵਿੱਚ ਕਿੰਨਾ ਬਜਟ ਵਧਿਆ ਤੇ ਐਜੂਕੇਸ਼ਨ ਦੇ ਵਿੱਚ ਕਿੰਨਾ ਬਜਟ ਵਧਿਆ। ਉਹ ਕਹਿੰਦੀ 1000 ਰੁਪਇਆ ਕਿਉਂ ਨਹੀਂ ਦਿੱਤਾ ਜਿਹੜਾ ਔਰਤਾਂ ਨੂੰ। ਸਵਾਲ ਇਹ ਆ ਕਿ ਭਾਈ ਪੈਸਾ ਕਿੱਥੋਂ ਆਉਣਾ? ਤੁਹਾਡੇ ਕੋਲੇ ਪੈਸਾ ਜਨਰੇਟ ਹੋਊਗਾ ਤੇ ਅੱਗੇ ਜਿਹੜਾ ਉਹ ਜਾਊਗਾ ਨਾ। ਜੇ ਪੈਸਾ ਜਨਰੇਟ ਨਾ ਹੋਇਆ, ਔਰ ਇਹ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਇਹਨਾਂ ਨੇ ਜਨਰੇਟ ਨਹੀਂ ਹੋਣ ਦੇਣਾ ਜੀ। ਸਿੰਪਲ ਜੀ ਗੱਲ ਹੈ। ਇਸ ਚੀਜ਼ ਦੀ ਗੰਭੀਰਤਾ ਨੂੰ ਪੰਜਾਬੀਆਂ ਨੂੰ ਜਿਹੜਾ ਉਹ ਸਮਝਣਾ ਪਊਗਾ ਕਿ ਜਿੰਨੀ ਦੇਰ ਤੱਕ ਇਹ ਫੜ ਕੇ ਜਿਹੜੇ ਕਾਬੂ ਨਾ ਕੀਤੇ ਮਗਰਮੱਛ ਨੇ ਜਿਹੜੇ ਵੱਡੇ, ਉਨੀ ਦੇਰ ਤੱਕ ਨਹੀਂ ਇਹ, ਕਿਉਂਕਿ ਡਰ ਪਾਉਣਾ ਪਊਗਾ ਤੁਹਾਨੂੰ। ਜੇ ਅੱਜ ਸੰਜੇ ਪੋਪਲੀ ਫੜਿਆ ਤੇ IAS ਅਫਸਰਾਂ ਦੇ ਵਿੱਚ ਡਰ ਪਿਆ ਨਾ, ਇਹ ਚੀਜ਼ ਦੇਖੋ ਤਾਂ ਸਹੀ, ਉਹ ਆਪਣੇ ਪੁੱਤ ਦੀਆਂ ਅੰਤਮ ਰਸਮਾਂ ਨਿਭਾ ਰਿਹਾ, ਕੀ ਕਿਤੇ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਆਉਂਦੀ ਹੋਊਗੀ ਕਿ ਮੇਰੀ ਤਾਂ ਤਨਖਾਹ ਹੀ ਬਹੁਤ ਸੀ। ਇੱਕ IAS ਦੀ ਤਨਖਾਹ ਜਿੰਨਾ ਸੀਨੀਅਰ ਆ ਉਹ ਕਿੰਨੀ ਹੋ ਸਕਦੀ ਹੈ? ਤੁਸੀਂ ਸੋਚ ਸਕਦੇ 1.5 ਲੱਖ ਤੋਂ ਉੱਪਰ ਉਹਦੀ ਤਨਖਾਹ ਹੋਊਗੀ ਜੀ। ਬਾਕੀ ਜਿਹੜੇ ਨੇ ਉਹ ਵੱਖਰੇ ਨੇ, 2 ਲੱਖ ਨੂੰ ਟੱਚ ਕਰਦਾ ਹੋਊਗਾ। ਕੀ ਇੰਨੀ ਤਨਖਾਹ ਦੇ ਨਾਲ ਗੁਜ਼ਾਰਾ ਨਹੀਂ ਹੋ ਸਕਦਾ ਪੰਜਾਬ ਦੇ ਵਿੱਚ ਰਹਿ ਕੇ ਜੀ? ਕਿਉਂ ਨਹੀਂ ਹੋ ਸਕਦਾ? ਹਰ ਚੀਜ਼ ਤੁਹਾਨੂੰ ਫ੍ਰੀ ਹੈ, ਤੁਹਾਨੂੰ ਮਕਾਨ ਫ੍ਰੀ ਹੈ, ਤੁਹਾਨੂੰ ਗੱਡੀ ਫ੍ਰੀ ਹੈ, ਹਰ ਚੀਜ਼ ਤੁਹਾਨੂੰ ਜਿਹੜੀ ਉਹ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਹੈ ਜੀ। 12 ਕਿਲੋ 12.5 ਕਿਲੋ ਸੋਨਾ ਉਹਦੇ ਕੋਲੇ ਕਿੱਥੋਂ ਆਇਆ ਪਿਆ ਜੀ? ਇਹ ਜਿੰਨੀ ਦੇਰ ਤੱਕ ਇਸ ਪਾਸੇ ਵੱਲ ਨਾ ਸੋਚਿਆ, ਉਨੀ ਦੇਰ ਤੱਕ ਅਗਲੀਆਂ ਪਾਲਿਸੀਜ਼ ਬਣਾਉਣੀਆਂ ਜਿਹੜੀਆਂ ਉਹ ਠੀਕ ਨਹੀਂ ਹੋਣਗੀਆਂ। ਕਿਉਂਕਿ ਗੱਲ ਇਹ ਆ ਕਿ ਗਾਂ ਵੀ ਜਿਹੜੇ ਉਹ ਬੈਠੇ ਨੇ ਉਹ ਹੱਥਾਂ ਤੇ ਥੁੱਕੀ ਬੈਠੇ ਆ ਨਾ, ਕਿ ਕਿਹੜੇ ਤਰੀਕੇ ਦੇ ਨਾਲ ਅਸੀਂ ਵੀ ਹੋਰ ਪੈਸਾ ਕਮਾ ਲਈਏ ਜੀ। ਜੀ। ਸਤਨਾਮ ਸਿੰਘ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਉਣੇ ਹੋ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਪਨੂ ਸਾਹਿਬ, ਜਿੱਦਾਂ ਆਪਣੇ ਇਸ ਵੇਲੇ ਇੰਡੀਆ ਦੀ ਜਿਹੜੀ ਆਰਮੀ ਬਹੁਤ ਸਟਰੋਂਗ ਆ ਤੇ ਚਾਈਨਾ ਹਜੇ ਵੀ ਨਹੀਂ ਹਰਕਤਾਂ ਹਟਦਾ ਬਹੁਤ ਵਾਰੀ। ਜਿਹੜੇ ਕਹਿੰਦੇ 4 ਸਾਲ ਅਗਨੀਪਾਤ ਵਾਲੀ ਭਰਤੀ ਕਰਨੇ ਆ ਕਿ ਉਹ ਜਿਹੜੇ ਨੌਜਵਾਨ 4 ਸਾਲਾਂ ਦੀ ਸੈਕਰੀਫਾਈਸ ਕਰਨ ਲਈ ਤਿਆਰ ਹੋ ਜਾਣਗੇ। ਕਿਤੇ ਨਹੀਂ ਕਈ ਵਾਰ ਅੱਗੇ ਸੁਣਦੇ ਜੇ RS ਆਪਣੀ ਫੌਜ ਤਿਆਰ ਕੇ ਤੇ ਲੀਗਲੀ ਤੌਰ ਤੇ ਉਹਨਾਂ ਨੂੰ ਤੇ ਨਹੀਂ ਤਿਆਰ ਕਰਕੇ ਦੇ ਰਹੇ ਕਿ ਆਉਣ ਵਾਲੇ ਸਮੇਂ ਕਿ ਘੱਟ ਗਿਣਤੀਆਂ ਤੇ ਉਹਨਾਂ ਨੂੰ ਦਬਾਇਆ ਜਾਵੇ, ਉਹਨਾਂ ਅਤਿਆਚਾਰ ਕਰਨ ਉਹਨਾਂ ਤੇ। ਠੀਕ ਹੈ ਜੀ, ਥੈਂਕ ਯੂ। ਦੇਖੋ, ਇਹ ਗੱਲਾਂ ਜਿਹੜੀਆਂ ਨੇ ਇਹ ਅਜੇ ਸਮੇਂ ਦੇ ਉੱਤੇ ਨੇ। ਹਾਂ, ਇਹ ਇਹਨਾਂ ਗੱਲਾਂ ਦਾ ਚਰਚਾ ਜ਼ਰੂਰ ਜਿਹੜਾ ਚੱਲ ਰਿਹਾ, ਜਿਵੇਂ ਤੁਸੀਂ ਕਰ ਰਹੇ ਹੋ ਉੱਦਾਂ ਦਾ ਚਰਚਾ ਅਸੀਂ ਜਿਹੜਾ ਉਹ ਸੁਣ ਰਹੇ ਹਾਂ। ਇਹਦੇ ਨਾਲ ਫੌਜ ਦਾ ਢਾਂਚਾ ਜਿਹੜਾ ਉਹ ਕਮਜ਼ੋਰ ਹੋਊਗਾ, ਇਹਦੇ 'ਚ 1% ਵੀ ਕੋਈ ਦੋ ਰਾਏ ਨਹੀਂ ਹੈਗੀਆਂ ਜੀ। ਇਹਦੇ ਨਾਲ ਕਮਜ਼ੋਰ ਹੋਊਗਾ ਕਿਉਂਕਿ ਇੱਕ ਜਿਹੜਾ ਫੌਜੀ ਹੈ, ਜਿਹੜਾ ਜਾਂਬਾਜ਼ ਫੌਜੀ ਹੈ, ਉਹਨੂੰ ਤਿਆਰ ਕਰਨ ਦੇ ਵਾਸਤੇ 5 ਤੋਂ 6 ਸਾਲ ਦਾ ਸਮਾਂ ਚਾਹੀਦਾ ਹੁੰਦਾ। ਇਹ ਕਹਿੰਦੇ 4 ਸਾਲਾਂ 'ਚ ਅਸੀਂ ਰਿਟਾਇਰ ਵੀ ਜਿਹੜਾ ਉਹ ਕਰ ਦੇਣਾ। ਉਹ ਕਿੱਥੇ ਖਪਣਗੇ? ਇਹ ਬਹੁਤ ਵੱਡਾ ਜਿਹੜਾ ਸਵਾਲ ਹੈ। ਇਹ ਜਿਹੜਾ ਨਵਾਂ ਛੋਇਆ ਗਿਆ, ਇਹਦੇ ਪਿੱਛੇ ਇਹਨਾਂ ਦਾ ਮਕਸਦ ਕੀ ਹੈ? ਕਿਉਂਕਿ ਜਦੋਂ 14 ਦੇ ਵਿੱਚ ਸਰਕਾਰ ਬਣੀ ਆ, ਪੰਜਾਬੀ ਰੇਡੀਓ USA ਦੇ ਉੱਤੇ ਉਸ ਦਿਨ ਇਸੇ ਤਰੀਕੇ ਦੇ ਨਾਲ ਕਾਲਾਂ ਖੋਲੀਆਂ ਹੋਈਆਂ ਸੀ। ਇੱਕ ਕਾਲਰ ਨੇ ਇਹ ਗੱਲ ਆਖੀ ਸੀਗੀ ਕਿ ਤੁਸੀਂ ਵਿਰੋਧਤਾ ਕਰਦੇ ਰਹੇ ਹੋ, ਹੁਣ ਤਾਂ ਸਰਕਾਰ ਸੁਪਰ ਮੈਜੋਰਿਟੀ ਦੇ ਵਿੱਚ ਆ ਗਈ, ਹੁਣ ਤੁਸੀਂ ਉਹਦੇ ਏਜੰਡੇ ਦੇ ਬਾਰੇ ਦੇ ਵਿੱਚ ਕੀ ਬੋਲੋਗੇ? ਮੈਂ ਉਦੋਂ ਵੀ ਇਹ ਗੱਲ ਕਹੀ ਸੀ 14 ਦੇ ਵਿੱਚ, ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਹੈ ਕਿ ਜਿਸ ਦਿਨ ਤੁਹਾਡੇ ਸਾਹਮਣੇ ਹਿਡਨ ਏਜੰਡਾ ਆਇਆ ਆਪਾਂ ਉਦੋਂ ਗੱਲ ਕਰਾਂਗੇ। ਜਦੋਂ ਲੁਕਵਾਂ ਇਹ ਤਾਂ ਏਜੰਡਾ ਉਹ ਆ ਜਿਹੜਾ ਦਿਸ ਰਿਹਾ, ਜਦੋਂ ਲੁਕਵਾਂ ਏਜੰਡਾ ਆਇਆ ਆਪਾਂ ਉਦੋਂ ਇਹਦੇ ਬਾਰੇ ਦੇ ਵਿੱਚ ਗੱਲ ਕਰਾਂਗੇ। ਅੱਜ ਮੇਰਾ ਖਿਆਲ ਉਸ ਮਸਲੇ ਦੇ ਉੱਤੇ ਗੱਲ ਕੀਤੀ ਜਾ ਸਕਦੀ ਆ। ਬਹੁਤ ਸਾਰੇ ਹਿਡਨ ਏਜੰਡੇ ਜਿਹੜੇ ਨੇ ਉਹ ਸਾਹਮਣੇ ਆ ਚੁੱਕੇ ਹੋਏ ਨੇ ਪਿਛਲੇ ਸਮੇਂ ਦੇ ਵਿੱਚ। ਅਗਨੀਪਥ ਵਾਲਾ ਇਹ ਅਜੇ ਏਜੰਡਾ ਹਿਡਨ ਹੈ, ਇਹ ਅਜੇ ਸਾਹਮਣੇ ਆ ਲੈਣ ਦਿਓ। ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਜਿਹੜਾ ਢਾਂਚਾ ਚੱਲ ਰਿਹਾ ਫੌਜ ਦਾ, ਖਾਸ ਤੌਰ ਦੇ ਉੱਤੇ ਜਿਹੜੀਆਂ ਰੈਜੀਮੈਂਟਸ ਨੇ, ਜੇ ਕਿਤੇ ਉਹਨਾਂ ਦੇ ਵਿੱਚ ਕਿਸੇ ਕਿਸਮ ਦੀ ਕੋਈ ਹਿੱਲ ਜੁਲ ਕੀਤੀ ਗਈ ਤਾਂ ਇਹ ਫੌਜ ਦੇ ਵਾਸਤੇ ਬਹੁਤ ਖਤਰਨਾਕ ਹੋਊਗੀ, ਸਰਹੱਦਾਂ ਦੇ ਵਾਸਤੇ ਬਹੁਤ ਖਤਰਨਾਕ ਹੋਊਗੀ। ਪੰਜਾਬ ਤਾਂ ਖੁਦ ਸਰਹੱਦੀ ਇਲਾਕਾ ਹੈ ਔਰ ਸਰਹੱਦ ਦੇ ਐਨ ਉੱਤੇ ਬੈਠਾ ਜੀ। ਜੀ ਅਵਤਾਰ ਸਿੰਘ ਪੰਨੂ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੇਰਾ ਸਵਾਲ ਹੈ ਜੀ ਕਿ ਹਿੰਦੁਸਤਾਨ ਦੀ ਫਿਰਕਾ ਪ੍ਰਸਤੀ ਦੀ ਜਿਹੜੀ ਗ੍ਰੇਡਿੰਗ ਆ ਉਹਦੇ ਵਿੱਚ ਸੁਖਨਾ ਵਾਧਾ ਹੋਣ ਡਿਆ ਹੈ ਜੀ, ਤੇ ਸਿੱਧੇ ਤੌਰ ਤੇ ਮੁਸਲਮਾਨਾਂ ਖਿਲਾਫ ਜ਼ਿਆਦਾ ਹੋਣ ਡਿਆ ਵਾ। ਉਹਦੇ ਵਿੱਚ ਜਿਹੜੇ ਲੀਡਰ ਇਹੋ ਜਿਹੇ ਬਿਆਨ ਦਿੰਦੇ ਨੇ, ਗਦਾਰੋਂ ਕੋ ਗੋਲੀ ਮਾਰੋ ਸਾਲੋਂ ਕੋ, ਉਹਨਾਂ ਨੂੰ ਤਰੱਕੀ ਦੇ ਕੇ ਮਿਨਿਸਟਰ ਬਣਾ ਦਿੱਤਾ ਜਾਂਦਾ ਵਾ। ਤੇ ਇਹ ਜਿਹੜੇ ਮੁਸਲਮਾਨ ਕੰਟਰੀ ਆ, ਇਹ ਇਹਨਾਂ ਤੇ ਐਕਸ਼ਨ ਕਿਉਂ ਨਹੀਂ ਲੈਂਦੇ? ਇਹਨਾਂ ਦੀ ਯੂਨੀਅਨ ਇਹਦੇ ਤੇ ਵਿਚਾਰ ਕਿਉਂ ਨਹੀਂ ਕਰਦੀ? ਠੀਕ ਹੈ ਜੀ, ਇਹਦੇ ਬਾਰੇ ਦੱਸਿਓ। ਠੀਕ ਹੈ ਜੀ, ਥੈਂਕ ਯੂ। ਦੇਖੋ, ਇੱਕ ਗੱਲ ਜਿਹੜੀ ਅਕਸਰ ਆਖੀ ਜਾਂਦੀ ਹੈ ਨਾ ਕਿ ਗਲੋਬ ਇੱਕ ਪਿੰਡ ਬਣ ਗਿਆ। ਤੋ ਗਲੋਬ ਪਿੰਡ ਕਿਵੇਂ ਬਣ ਗਿਆ, ਇਹਦੇ ਕਈ ਪੱਖ ਨੇ ਇਸ ਮਾਮਲੇ ਦੇ ਉੱਤੇ। ਕਿਉਂਕਿ ਜਦੋਂ ਗਲੋਬ ਪਿੰਡ ਬਣਿਆ ਤੇ ਮੈਨੂੰ ਇਹ ਲੱਗਦਾ ਗਲੋਬ ਇੱਕ ਮੰਡੀ ਵੀ ਤਾਂ ਬਣ ਗਈ ਨਾ। ਬਿਲਕੁਲ। ਔਰ ਇੱਕ ਗਾਣੇ ਦੀਆਂ ਸਤਰਾਂ ਨੇ ਕਿ ਇਹ ਦੁਨੀਆ ਮੰਡੀ ਪੈਸੇ ਦੀ, ਹਰ ਚੀਜ਼ ਵਿਕੇਂਦੀ ਭਾਅ ਸੱਜਣਾ। ਤੋ ਇਹ ਜਦੋਂ ਮੰਡੀ ਬਣ ਗਈ ਤੇ ਮੰਡੀ ਦੇ ਰੂਪ ਦੇ ਵਿੱਚ ਜਿੰਨੇ ਮੁਲਕ ਨੇ ਉਹ ਇਸ ਗੱਲ ਨੂੰ ਦੇਖਣ ਲੱਗ ਗਏ ਕਿ ਮੈਨੂੰ 10 ਰੁਪਏ ਵਾਲੀ ਚੀਜ਼ 5 ਰੁਪਏ ਦੀ ਕਿੱਥੋਂ ਮਿਲਦੀ ਆ, ਤੇ ਮੇਰੀ ਜਿਹੜੀ 5 ਰੁਪਏ ਦੀ ਚੀਜ਼ ਆ ਉਹ 20 ਰੁਪਏ ਦੀ ਮੈਂ ਕਿਵੇਂ ਵੇਚਣੀ ਆ। ਭਾਰਤ ਜਿਹੜਾ ਉਹ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ, ਜਦੋਂ ਸੰਜੇ ਗਾਂਧੀ ਦਾ ਆਭਾਰ ਹੁੰਦਾ ਤੇ ਸੰਜੇ ਗਾਂਧੀ ਇਹ ਕਹਿੰਦਾ ਕਿ ਪਾਪੂਲੇਸ਼ਨ ਕੰਟਰੋਲ ਕਰ ਲਓ। ਕਿਸੇ ਵੇਲੇ ਇੱਕ ਫਿਲਮ IS ਜੌਹਰ ਦੀ ਸੀ। IS ਜੌਹਰ ਜਿਹੜਾ ਕਿ ਫਿਲਮ ਇੰਡਸਟਰੀ ਦਾ ਸਭ ਤੋਂ ਹਾਈਲੀ ਐਜੂਕੇਟਡ ਵਿਅਕਤੀ ਸੀਗਾ, ਉਹਨੇ MA ਕੀਤੀ ਹੋਈ ਸੀ। ਉਹਨੇ ਇੱਕ ਫਿਲਮ ਬਣਾਈ ਸੀ ਨਸਬੰਦੀ, ਉਹ ਫਿਲਮ ਦੇਖਿਓ। ਉਹਦੇ ਵਿੱਚ ਜਿਹੜਾ ਇਹਦੇ ਵਾਸਤੇ ਦੱਸਿਆ ਗਿਆ ਕਿ ਨਸਬੰਦੀ ਕੀ ਸੀ ਐਕਚੁਅਲੀ। ਮੈਂ ਉਹਦਾ ਜ਼ਿਕਰ ਤਾਂ ਕਰ ਰਿਹਾ ਕਿ ਉਦੋਂ ਇਹ ਕਿਹਾ ਜਾ ਰਿਹਾ ਸੀ ਕਿ ਪਾਪੂਲੇਸ਼ਨ ਸਾਡੇ ਵਾਸਤੇ ਸਮੱਸਿਆ। ਅੱਛਾ, ਸਮੱਸਿਆ ਅੱਜ ਵੀ ਹੈਗੀ ਆ। ਜਿਹੜੀਆਂ ਸਹੂਲਤਾਂ ਨੇ ਉਹ ਆਮ ਲੋਕਾਂ ਤੱਕ ਕਿਉਂ ਨਹੀਂ ਪਹੁੰਚ ਪਾ ਰਹੀਆਂ ਕਿ ਪਾਪੂਲੇਸ਼ਨ ਬਹੁਤ ਹੈ। ਪਰ ਜਦੋਂ ਗਲੋਬ ਮੰਡੀ ਬਣ ਗਿਆ ਤੇ ਇਸ ਪਾਪੂਲੇਸ਼ਨ ਨੂੰ ਵੇਚਿਆ ਗਿਆ ਕਿ ਵੇਖ ਲਓ ਸਾਡੇ ਕੋਲੇ ਐਡਾ ਵੱਡਾ ਇੱਕ ਪਲੇਟਫਾਰਮ ਹੈ, ਸੌਦਾ ਵੇਚਣਾ ਕਿ ਨਹੀਂ ਵੇਚਣਾ ਜੀ, ਬਸ ਇਹਦੇ ਪਿੱਛੇ ਸਾਰਾ ਕੁਝ ਜਿਹੜਾ ਜੀ ਉਹ ਲੁਕਿਆ ਹੋਇਆ ਹੈ। ਜੇ ਤੁਸੀਂ ਇਹ ਇਬਾਰਤ ਪੜ੍ਹ ਲਓਗੇ, ਜੇ ਤੁਸੀਂ ਇਹ ਪਟ ਕਥਾ ਜਿਹੜੀ ਉਹਨੂੰ ਸਮਝ ਲਓਗੇ ਤੇ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਉਹ ਤੁਹਾਨੂੰ ਸਮਝ ਆ ਸਕਦੀਆਂ ਨੇ। ਜੇ ਤੁਸੀਂ ਇਹਨੂੰ ਨਹੀਂ ਸਮਝ ਸਕਦੇ
ਤੇ ਫਿਰ ਹੋ ਸਕਦਾ ਕਿ ਤੁਹਾਨੂੰ ਅਸਲ ਕਹਾਣੀ ਜਿਹੜੀ ਹੈ ਜੀ ਉਹ ਨਾ ਸਮਝ ਆਵੇ। ਅੱਜ ਕੱਲ ਮੁੱਕ ਗਈਆਂ ਨੇ, ਕਿਤੇ ਨਾ ਕਿਤੇ ਵੀਡੀਓ ਦੇ ਰੂਪ ਦੇ ਵਿੱਚ ਤੁਹਾਨੂੰ ਜ਼ਰੂਰ ਦਿਸ ਪੈਣਗੀਆਂ। ਕਠਪੁਤਲੀਆਂ ਨਚਾਉਣ ਵਾਲੇ ਜਿਹੜੇ ਸੀ ਉਹ ਉਂਗਲਾਂ ਨਹੀਂ ਸੀ ਦਿਸਦੀਆਂ ਹੁੰਦੀਆਂ, ਉਹ ਉੱਤੇ ਹੁੰਦੀਆਂ ਸੀਗੀਆਂ। ਥੱਲੇ ਸਾਨੂੰ ਸਿਰਫ ਕਠਪੁਤਲੀਆਂ ਨੱਚਦੀਆਂ ਦਿਸਦੀਆਂ ਹੁੰਦੀਆਂ ਸੀਗੀਆਂ। ਉਹ ਉਂਗਲਾਂ ਨੂੰ ਸਮਝਣ ਦੇ ਵਾਸਤੇ ਤੁਹਾਨੂੰ ਪਰਦੇ ਦੇ ਪਿੱਛੇ ਕੀ ਹੋ ਰਿਹਾ ਉਹ ਸਮਝਣ ਦੀ ਜਿਹੜੀ ਉਹ ਜ਼ਰੂਰਤ ਹੈ। ਜੀ ਜੀ ਜੀ। ਆਪਣੇ ਅਗਲੇ ਕਾਲਰ ਨੇ ਜੀ ਹਰਜੀਤ ਸਿੰਘ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਪ੍ਰਵੀਨ ਜੀ। ਜੀ ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਹਾਂਜੀ ਪੰਨੂ ਸਾਹਿਬ, ਮੈਂ ਥੋੜ੍ਹਾ ਜਿਹਾ ਉਹ ਬਹਿਬਲ ਕਲਾਂ ਤੇ ਬਰਗਾੜੀ ਦੇ ਮਸਲੇ ਨੂੰ ਥੋੜ੍ਹਾ ਜਿਹਾ ਟੱਚ ਕਰਨਾ ਚਾਹੂੰਗਾ। ਬਹੁਤ ਲੰਬਾ ਸਮਾਂ ਹੋ ਗਿਆ, 7 ਸਾਲ ਹੋ ਗਿਆ ਉਹਨਾਂ ਮੋਰਚੇ ਤੇ ਬੈਠਿਆਂ ਨੂੰ। ਤੇ ਜਦੋਂ ਇਹ ਸਰਕਾਰ ਨਹੀਂ ਸੀ ਹੋਣ ਦੇ ਵਿੱਚ ਇਹਨੇ ਕਮਿਟਮੈਂਟ ਕੀਤੀ ਸੀ ਉਹਨਾਂ ਦੇ ਨਾਲ ਵੀ ਸਾਨੂੰ 24 ਘੰਟੇ ਦਾ ਟਾਈਮ ਦਿਓ, 24 ਘੰਟੇ ਦਾ ਟਾਈਮ ਚਾਹੀਦਾ, ਸਾਨੂੰ ਵੋਟਾਂ ਪਾਓ। ਤੇ ਕਿਉਂਕਿ ਸਾਡੇ ਕੋਲ ਕੁੰਵਰ ਵਿਜੇ ਪ੍ਰਤਾਪ ਹੈ, ਉਹਦੀ ਕੀਤੀ ਹੋਈ ਇਨਕੁਆਇਰੀ ਸਾਡੇ ਕੋਲ ਆ, ਸਭ ਕੁਝ ਸਾਡੇ ਕੋਲ ਆ ਵੀ ਇਹ ਮਸਲਾ ਅਸੀਂ 24 ਘੰਟਿਆਂ 'ਚ ਹੱਲ ਕਰਾਂਗੇ। ਤੇ ਇਹ ਬਹੁਤ ਲੰਬਾ ਸਮਾਂ ਹੋ ਗਿਆ ਜੀ, ਉਸ ਪਾਸੇ ਨੂੰ ਕੋਈ ਸਰਕਾਰ ਵੱਧ ਰਹੀ ਆ? ਇਹਦੇ ਬਾਰੇ ਦੱਸਿਓ ਜੀ। ਓਕੇ ਜੀ। ਕੋਈ ਸ਼ੱਕ ਨਹੀਂ ਜੀ, ਬਹੁਤ ਲੰਬਾ ਸਮਾਂ ਇਹਦੇ ਵਿੱਚ ਹੋ ਗਿਆ। ਜਿਹੜੀ ਕੁੰਵਰ ਵਿਜੇ ਪ੍ਰਤਾਪ ਹੋਰਾਂ ਵਾਲੀ ਇਨਕੁਆਇਰੀ ਆ ਉਹ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੋਈ ਆ। ਉਹਦੇ ਉੱਤੇ ਕੰਮ ਹੀ ਨਹੀਂ ਹੋ ਸਕਦਾ ਜੀ, 1% ਵੀ ਨਹੀਂ ਹੋ ਸਕਦਾ, ਕਿਉਂਕਿ ਪਿਛਲੀ ਸਰਕਾਰ ਨੇ ਉਹਨੂੰ ਚੈਲੰਜ ਨਹੀਂ ਕੀਤਾ ਜੀ ਸੁਪਰੀਮ ਕੋਰਟ ਦੇ ਵਿੱਚ, ਜਾਂ ਡਬਲ ਬੈਂਚ ਦੇ ਕੋਲੇ ਉਹਨੂੰ ਚੈਲੰਜ ਕਰਦੇ ਹਾਈ ਕੋਰਟ ਦੇ, ਨਹੀਂ ਕੀਤਾ ਗਿਆ ਕਿਤੇ ਵੀ। ਕਿਉਂਕਿ ਪਿਛਲੀ ਸਰਕਾਰ ਵੀ ਇਹ ਚਾਹੁੰਦੀ ਸੀ ਕਿ ਇਹ ਰੱਦ ਹੋ ਜੇ। ਕਿਉਂ ਚਾਹੁੰਦੀ ਸੀ? ਇੱਕ ਲੰਬਾ ਵਿਸ਼ਾ ਹੈ। ਮਾਮਲਾ ਅਦਾਲਤ ਦੇ ਵਿੱਚ ਹੈ। ਅਦਾਲਤਾਂ ਇਹਨਾਂ ਦਿਨਾਂ ਦੇ ਵਿੱਚ ਬੰਦ ਨੇ, ਅਦਾਲਤਾਂ ਦੇ ਵਿੱਚ ਛੁੱਟੀਆਂ ਨੇ। 24 ਘੰਟੇ ਦੇ ਵਿੱਚ ਪੁਲਿਸ ਨੇ ਕੋਈ ਕਾਰਵਾਈ ਕਰਨੀ ਹੋਵੇ ਉਹ ਤਾਂ ਕਰ ਸਕਦੀ ਆ। ਅਦਾਲਤਾਂ ਇਉਂ 24 ਘੰਟਿਆਂ ਦੇ ਵਿੱਚ ਐਕਸ਼ਨ ਨਹੀਂ ਲੈਂਦੀਆਂ ਹੁੰਦੀਆਂ ਕਿ 24 ਘੰਟਿਆਂ ਦੇ ਵਿੱਚ ਐਕਸ਼ਨ ਲੈ ਲਿਆ, 48 ਘੰਟਿਆਂ ਦੇ ਵਿੱਚ ਐਕਸ਼ਨ ਲੈ ਲਿਆ। ਇਸ ਮਾਮਲੇ ਦੇ ਉੱਤੇ ਹਾਲ ਦੀ ਘੜੀ ਸਰਕਾਰ ਦੇ ਪੱਲੇ ਜਿਹੜਾ ਜੀ ਉਹ ਇਹ ਆ ਕਿ ਉਹ ਇਹਦੇ ਵਾਸਤੇ ਚੰਗੇ ਵਕੀਲ ਜਿਹੜੇ ਆ ਉਹ ਤਾਇਨਾਤ ਰੱਖੇ, ਤੇ ਜਦੋਂ ਅਦਾਲਤਾਂ ਦੇ ਵਿੱਚ ਤਰੀਕਾਂ ਪੈਂਦੀਆਂ ਨੇ ਉਸ ਮਾਮਲੇ ਦੇ ਉੱਤੇ ਜਿਹੜਾ ਉਹਦੀ ਪੈਰਵਾਈ ਕਰੇ ਪ੍ਰੋਪਰ। ਕਿਉਂਕਿ ਬਹੁਤ ਸਾਰਾ ਕੁਝ ਹੈਗਾ ਇੰਨੇ ਸਾਲਾਂ ਦੇ ਵਿੱਚ, 7 ਸਾਲਾਂ ਦੇ ਵਿੱਚ ਜਿਹੜਾ ਬੜਾ ਕੁਝ ਖਤਮ ਕਰ ਦਿੱਤਾ ਗਿਆ ਜਿਹੜੀਆਂ ਗਵਾਹੀਆਂ ਦੇ ਰੂਪ ਦੇ ਵਿੱਚ। ਉਹ ਗਵਾਹ ਤੇ ਗਵਾਹੀਆਂ ਜਿਹੜੀਆਂ ਨੇ ਉਹ ਕਾਇਮ ਰਹਿਣ, ਔਰ ਇਹ ਕਾਇਮ ਰਹਿਣੀਆਂ ਬੜੀਆਂ ਜ਼ਰੂਰੀ ਨੇ ਤਾਂ ਕਿ ਇਨਸਾਫ ਜਿਹੜਾ ਉਹ ਮਿਲ ਸਕੇ। ਜੇ ਇਨਸਾਫ ਨਾ ਮਿਲਿਆ, ਮੈਂ ਇੱਕ ਗੱਲ ਬਹੁਤ ਸਾਰੇ ਸਾਲਾਂ ਤੋਂ ਜਦੋਂ ਤੋਂ ਇਹ ਘਟਨਾਵਾਂ ਵਾਪਰੀਆਂ ਉਹ ਇਹ ਗੱਲ ਕਹੀ ਸੀ ਕਿ ਜੇ ਇਹਨਾਂ ਮਾਮਲਿਆਂ ਦੇ ਵਿੱਚ ਇਨਸਾਫ ਨਹੀਂ ਮਿਲਦਾ, ਸਿਆਸੀ ਧਿਰਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਾਂ ਕਿਸੇ ਵੀ ਗ੍ਰੰਥ ਦੀ ਬੇਅਦਬੀ ਨੂੰ ਇੱਕ ਸ਼ੁਗਲ ਬਣਾ ਲੈਣਗੀਆਂ। ਔਰ ਉਹ ਅੱਜ ਵੀ ਗੱਲ ਜਿਹੜੀ ਆ ਉਹ ਸਟੈਂਡ ਕਰਦੀ ਆ। ਮੈਂ ਸਮਝਦਾ ਕੋਈ ਵੀ ਇਨਸਾਫ ਪਸੰਦ ਵਿਅਕਤੀ ਜਿਹੜਾ ਉਹ ਇਹ ਚਾਹੁੰਦਾ ਕਿ ਇਸ ਮਾਮਲੇ ਦੇ ਉੱਤੇ ਇਨਸਾਫ ਮਿਲੇ, ਕਿਉਂਕਿ ਗੱਲ ਇਹ ਆ ਕਿ ਜਿਹੜਾ ਉਹ ਗੁਰੂ ਆ, ਹਾਜ਼ਰ ਨਾਜ਼ਰ ਗੁਰੂ ਆ। ਘੱਟੋ ਘੱਟ ਇਸ ਮਾਮਲੇ ਦੇ ਉੱਤੇ ਇਹ ਜ਼ਰੂਰ ਹੋਣਾ ਚਾਹੀਦਾ ਕਿ ਗੋਲੀ ਚਲਾਉਣ ਦੇ ਹੁਕਮ ਦੇਣ ਵਾਲਾ ਕੌਣ ਸੀ, ਉਹ ਸਿੱਧੇ ਰੂਪ ਦੇ ਵਿੱਚ ਨਾਮਜ਼ਦ ਹੋਣਾ ਚਾਹੀਦਾ, ਚਾਹੇ ਉਹ ਸਮੇਧ ਸੈਣੀ ਆ ਤੇ ਚਾਹੇ ਉਹ ਉਦੋਂ ਦਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਹੈ। ਮੈਂ ਇਹ ਜਿਹੜਾ ਜੀ ਉਹ ਠੋਕ ਵਜਾ ਕੇ ਇਹ ਗੱਲ ਜਿਹੜੀ ਕਹਿਣਾ ਚਾਹੁੰਦਾ ਕਿ ਇਹਨਾਂ ਲੋਕਾਂ ਨੇ ਜੇ ਗੋਲੀ ਦਾ ਹੁਕਮ ਦਿੱਤਾ ਤੇ ਘੱਟੋ ਘੱਟ ਇਹ ਨਾਮਜ਼ਦ ਜ਼ਰੂਰ ਹੋ ਜਾਣੇ ਚਾਹੀਦੇ ਆ। ਜਿੱਥੋਂ ਤੱਕ ਮਾਮਲਿਆਂ ਦੀ ਗੱਲ ਆ, ਦੇਖੋ ਉਹ ਅਦਾਲਤ ਦੇ ਵਿੱਚ ਹੈ, ਤੁਹਾਨੂੰ ਉਹ ਗੱਲ ਸਮਝਣੀ ਪਊਗੀ ਟੈਕਨੀਕਲੀ ਤੌਰ ਦੇ ਉੱਤੇ। ਤੁਸੀਂ ਇਹ ਕਿਹਾ ਕਿ ਉਹ ਕਹਿੰਦੇ ਸਾਡੇ ਕੋਲੇ ਕੁੰਵਰ ਵਿਜੇ ਪ੍ਰਤਾਪ ਵਾਲਾ ਹੈ, ਉਹ ਮਾਮਲਾ ਹੈ ਨਹੀਂ ਗਾ ਜੀ, ਉਹ ਤਾਂ ਅਦਾਲਤ ਨੇ ਰੱਦ ਕਰ ਦਿੱਤੀ ਹੋਈ ਹੈ। ਔਰ ਇਹ ਬਦਕਿਸਮਤੀ ਦੇ ਨਾਲ ਤੁਸੀਂ ਕਹਿ ਲਓ ਕਿ ਇਹਨਾਂ ਨੇ ਅੱਗੋਂ ਉਹਨੂੰ ਚੈਲੰਜ ਨਹੀਂ ਕੀਤਾ ਤੇ ਹੁਣ ਉਹ ਚੈਲੰਜ ਕਰਨ ਦਾ ਸਮਾਂ ਨਿਕਲ ਗਿਆ ਹੋਇਆ, ਕਿਉਂਕਿ ਉਹਦੇ ਵਾਸਤੇ 3 ਮਹੀਨੇ ਦਾ ਸਮਾਂ ਤੁਹਾਡੇ ਕੋਲੇ ਹੁੰਦਾ ਜਿਹੜਾ ਹੁਣ ਹੈ ਨਹੀਂ ਗਾ। ਜੀ ਜੀ ਜੀ। ਸਾਡੇ ਅਗਲੇ ਕਾਲਰ ਨੇ ਜੀ ਜੋਗਾ ਸਿੰਘ। ਸਤਿ ਸ਼੍ਰੀ ਅਕਾਲ ਜੀ। ਹੈਲੋ ਜੋਗਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਤੁਸੀਂ ਆਨ 에ਅਰ ਹੋ ਜੀ ਜੋਗਾ ਸਿੰਘ ਜੀ, ਆਪਣਾ ਸਵਾਲ ਕਰ ਸਕਦੇ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਸਮਝ ਇਹੀ ਹੈਗਾ ਵੀ ਕਹਿੰਦਾ ਮਤਲਬ ਸਰਕਾਰ ਸਖਤ ਫੈਸਲੇ ਲੈਣ ਜਿਹੜੇ ਲੋਕ ਦੀਆਂ ਪਾਲਿਸੀਆਂ ਹੈਗੀਆਂ ਨੇ ਜੀ, ਬੱਸਾਂ ਦੇ ਵਿੱਚ ਜਾਨੀਆਂ ਨੂੰ ਫ੍ਰੀ ਸਰਵਿਸ ਦੇ ਦੇਣੀ ਹੈਗੀ ਆ, 2 ਲੋਕਾਂ ਨੂੰ 1000 ਰੁਪਏ ਬੁੜੀਆਂ ਦੇ ਦੇਣੇ ਹੈਗੇ ਜੀ, ਕਹਿੰਦੇ ਫ੍ਰੀ ਦਾਨ। ਇੱਕ ਬੰਦੇ ਨੇ ਪਰਿਵਾਰਾਂ ਨੇ ਕਹਿੰਦਾ ਨਜਾਇਜ਼ ਤੌਰ ਤੇ ਪੀਲੇ ਕਾਰਡ ਬਣਾਏ ਹੈਗੇ ਜੀ, ਇਹਦੇ ਤੇ ਸਖਤੀ ਨਾਲ ਹੋਣਾ ਚਾਹੀਦਾ ਜੀ। ਕਹਿੰਦਾ ਮਤਲਬ 2 ਪੂਰੀਆਂ ਕਹਿੰਦੇ ਸਰਵ ਛੱਡਣੀਆਂ ਚਾਹੀਦੀਆਂ ਸਰਕਾਰ ਦੀ, ਚਾਹੇ ਕਿੰਨੇ ਵੀ ਸੰਗਠਨ ਇਹ ਤੇ ਕੰਟਰੋਲ ਹੋਵੇ ਤਾਂ ਕੁਛ ਸੁਧਾਰ ਹੋ ਸਕਦਾ ਜੀ। ਜਦ ਕੋਈ ਬੈਜ ਤੇ ਹੈ ਤੇ ਕਿੱਥੇ ਲੱਖ 1000 ਰੁਪਏ ਜੀ ਦੇ ਦੋਗੇ ਜੀ। ਬੱਸਾਂ ਖਾਲੀ ਫਿਰਦੀਆਂ ਹੈਗੀਆਂ, ਤੇਲ ਦੀ ਮਹਿੰਗਾਈ ਹੈਗੀ ਆ, ਇਹ ਲੋਕ ਪਬਲਿਕ ਸਰਕਾਰ ਨੂੰ ਛੱਡ ਕੇ ਪੋਲਿਸੀ ਬਦਲਣੀ ਚਾਹੀਦੀ ਮੇਰੀ ਆਸ ਮਿਹਰਬਾਨੀ। ਠੀਕ ਹੈ ਜੀ, ਠੀਕ ਹੈ, ਥੈਂਕ ਯੂ ਜੀ। ਜੀ ਬਿਨ ਸਰ, ਦੇਖੋ ਇਹ ਗੱਲ ਇਹਨਾਂ ਦੀ ਠੀਕ ਹੈ ਕਿ ਕਿੱਥੋਂ ਤੁਸੀਂ ਜਿਹੜਾ ਇਹ ਦਿਓਗੇ, ਗੱਲ ਫਿਰ ਉੱਥੇ ਆ ਜਾਂਦੀ ਹੈ ਜੀ ਜਿੰਨਾ ਕੁਝ ਪਹਿਲਾਂ ਬੋਲਿਆ, ਚਾਹੇ ਉਹ ਕਾਲਰ
ਜਿਹੜੇ ਜਿਨ੍ਹਾਂ ਨੇ ਪੁੱਛਿਆ ਸੀ ਵੀ ਕਿੱਥੋਂ ਇਹ ਠੀਕ ਕਿਵੇਂ ਹੋਊਗਾ ਇਸ ਮਾਮਲੇ ਦੇ ਉੱਤੇ ਜਿੰਨੀ ਵੀ ਮੈਂ ਟਿੱਪਣੀ ਕੀਤੀ ਹੈ ਜੀ ਉਹ ਮੇਰਾ ਖਿਆਲ ਇਹਨਾਂ ਨੇ ਸੁਣ ਲਈ ਹੋਣੀ ਹੈ। ਜਵਾਬ ਉਹੀ ਹੈ ਜੀ, ਦੁਬਾਰਾ ਰਿਪੀਟ ਕਰਨ ਦੀ ਜ਼ਰੂਰਤ ਨਹੀਂ ਗੀ ਕਿ ਜਿੰਨੀ ਦੇਰ ਤੱਕ ਤੁਸੀਂ ਹੇਠੋਂ ਹੱਥ ਨਹੀਂ ਪਾਉਂਦੇ ਉਨੀ ਦੇਰ ਤੱਕ ਇਹ ਪੋਸੀਬਲ ਨਹੀਂ ਹੋ ਸਕਣਾ ਜੀ ਕਿ ਅੱਗੋਂ ਤੁਰਿਆ ਜਾ ਸਕੇ। ਜੀ ਚਰਨਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਲਦੇਵ ਭਾਜੀ ਨੂੰ ਬਲਤੇਜ ਪੰਨੂ ਜੀ ਨੂੰ ਇਹ ਸਵਾਲ ਹੈ ਵੀ ਸੰਗਰੂਰ ਕੰਸਟੀਟੂਐਂਸੀ ਦੇ ਪਾਰਲੀਮਾਨੀ ਦੇ ਰਿਜ਼ਲਟ ਤੋਂ ਬਾਅਦ ਇਹ ਕੁਐਸਚਨ ਪੈਦਾ ਹੁੰਦਾ ਜੀ कि भगवंत मान को पंजाब च 92 MLA ने, केजरीवाल साहब को दिल्ली च 60 MLA ने, दिल्ली दी स्टेटहुड दा अपना स्टेटस है, पंजाब दी स्टेटहुड दा अपना स्टेटस है जी। डेमोक्रेटिक वैल्यू ਨੂੰ ਰੱਖਦੇ ਹੋਏ ਕੀ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦਾ ਨੈਸ਼ਨਲ ਕਨਵੀਨਰ ਬਣ ਜਾਣਾ ਚਾਹੀਦਾ? ਪੰਜਾਬ ਦੇ ਪੱਖ 'ਚ ਕੁਐਸਚਨ ਆ ਜੀ। ਠੀਕ ਹੈ ਜੀ, ਜਵਾਬ ਸੁਣ ਲੈਂਦੇ ਜੀ। ਸੁਣੋ ਜੀ। ਦੇਖੋ ਜੇ ਸਟੇਟ ਵਾਈਜ਼ ਦੇਖਿਆ ਜਾਵੇ ਤਾਂ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਉਹ ਮੋਰ ਪਾਵਰਫੁਲ ਹੈ ਜੀ, ਕਿਉਂਕਿ ਇਹ ਫੁੱਲ ਫਲੈਜ ਸਟੇਟ ਹੈ। ਦਿੱਲੀ ਫੁੱਲ ਫਲੈਜ ਸਟੇਟ ਨਹੀਂ ਹੈਗੀ ਕਿਉਂਕਿ ਇਹ ਆਪਾਂ ਸੰਵਿਧਾਨਕ ਰੂਪ ਦੇ ਵਿੱਚ ਜੇ ਇਹਨੂੰ ਦੇਖੀਏ ਤੇ ਸੰਵਿਧਾਨਕ ਰੂਪ ਦੇ ਵਿੱਚ ਤਾਂ ਨਹੀਂ ਏਦਾਂ ਦੀ ਕੋਈ ਪ੍ਰੋਵੀਜ਼ਨ ਹੈਗੀ ਜੀ ਜੀ, ਕਿ ਜਿਹੜੀ ਸਟੇਟ ਪਾਵਰਫੁਲ ਹੈ ਉਹਦਾ ਜਿਹੜਾ ਵਿਅਕਤੀ ਉਹ ਪਾਰਟੀ ਦਾ ਪ੍ਰਧਾਨ ਜਿਹੜਾ ਉਹ ਬਣੇ। ਪਾਰਟੀਆਂ ਦੇ ਪ੍ਰਧਾਨ ਉਹ ਕਨਵੀਨਰ ਕਹਿ ਲਓ ਜਾਂ ਪਾਰਟੀ ਦਾ ਜਿਹੜਾ ਉਹ ਪ੍ਰਧਾਨ ਕਹਿ ਲਓ, ਇਹ ਪਾਰਟੀਆਂ ਦੇ ਅੰਦਰੂਨੀ ਮੈਟਰ ਜਿਹੜੇ ਉਹ ਹੁੰਦੇ ਆ। ਜੇ ਤਾਂ ਸੰਵਿਧਾਨਕ ਰੂਪ ਦੇ ਵਿੱਚ ਹੋਵੇ ਤੇ ਫਿਰ ਤਾਂ ਤੁਹਾਡੀ ਗੱਲ ਜਿਹੜੀ ਉਹ ਮੰਨੀ ਜਾ ਸਕਦੀ ਹੈ, ਪਰ ਇਹ ਕਿਉਂਕਿ ਸੰਵਿਧਾਨਕ ਅਹੁਦਾ ਨਹੀਂ ਹੈਗਾ। ਸੰਵਿਧਾਨਕ ਅਹੁਦਾ ਇਸ ਪੱਖੋਂ ਤਾਂ ਹੈਗਾ ਕਿ ਉਹ ਫੁੱਲਫਿਲ ਕਰਕੇ ਰੱਖਣਾ ਪੈਂਦਾ, ਪਰ ਜੇ ਆਪਾਂ ਇਹ ਕਹੀਏ ਕਿ ਸੰਵਿਧਾਨਕ ਰੂਪ ਦੇ ਵਿੱਚ ਇਹਨੂੰ ਚੈਲੰਜ ਕਰਕੇ ਕਿਹਾ ਜਾ ਸਕਦਾ ਜੀ ਕਿ ਇੱਕ ਜਿਹੜੀ ਫੁੱਲ ਫਲੈਜ ਸਟੇਟ ਹੈ ਉਹਦਾ ਹੈਡ ਪਾਰਟੀ ਦਾ ਪ੍ਰੈਜ਼ੀਡੈਂਟ ਬਣੂਗਾ, ਇਸ ਤਰ੍ਹਾਂ ਨਹੀਂ ਜਿਹੜਾ ਹੋ ਸਕਦਾ। ਹਾਂ, ਟੈਕਨੀਕਲੀ ਜਿਸ ਪੁਆਇੰਟ ਆਫ ਵਿਊ ਨਾਲ ਤੁਸੀਂ ਗੱਲ ਕਰ ਰਹੇ ਹੋ ਉਹ ਠੀਕ ਹੈ। ਜੀ ਜੀ। ਸੁਰਿੰਦਰ ਸ਼ੇਰਗਿੱਲ ਜੀ ਸਤਿ ਸ਼੍ਰੀ ਅਕਾਲ ਜੀ। हाँ जी, पन्नू साहब ते प्रवीण जी दे सारे श्रोते ने सत श्री अकाल जी। जी सत श्री अकाल। पन्नू साहब ਜਿਹੜਾ ਇਹ ਗਾਣਾ ਮੁੰਡੇ ਨੇ ਗਾਇਆ, ਚਲੋ ਨਵੀਂ ਪੀੜ੍ਹੀ ਇਹ ਨਹੀਂ ਪੁਰਾਣਾ ਸੁਣਿਆ ਨਹੀਂ, ਇਦੋਂ ਤਾਂ ਬਹੁਤ ਬੜੇ ਬੜੇ ਕੱਲੇ ਕੱਲੇ ਖਾੜਕੂ ਦੇ ਆਸ ਢਾਡੀਆਂ ਨੇ, ਰਾਗੀਆਂ ਨੇ, ਕਵੀਸ਼ਰਾਂ ਨੇ ਬਹੁਤ ਜ਼ੋਰ ਜ਼ੋਰ ਨਾਲ ਗਾਇਆ, ਇੰਦਰਾ ਦੇ ਖਿਲਾਫ ਬਹੁਤ ਗਾਇਆ, ਸਭ ਕੀਤਾ, ਪਰ ਨਵੀਂ ਪੀੜ੍ਹੀ ਨੂੰ ਪਤਾ ਨਹੀਂ। ਇਹ ਗਾਣਾ ਕੱਢਣ ਦੇ ਪਿੱਛੇ ਪੰਨੂ ਸਾਹਿਬ ਜਿੱਦਾਂ ਦੱਸ ਕੇ ਹਟੇ ਆ ਵੀ ਇਹਦਾ ਕੋਈ ਮਤਲਬ ਸੀ ਜਾਂ ਇਹ ਜਦੋਂ ਉਹਦੀ ਮੌਤ ਦਾ ਸਪਸ਼ਟ ਹੋਊਗਾ ਵੀ ਕਿੱਦਾਂ ਉਹਦੀ ਮੌਤ ਹੋਈ ਆ ਉਦੋਂ ਪਤਾ ਲੱਗੂਗਾ ਵੀ ਇਸ ਗਾਣੇ ਦੇ ਕੱਢਣ ਦੇ ਪਿੱਛੇ ਵੀ ਅਸੀਂ ਇਮੋਸ਼ਨਲ ਛੇਤੀ ਹੋ ਜਾਂਦੇ ਹਾਂ। ਕੋਈ ਡੂੰਘੇ ਕਾਰਨ ਤਾਂ ਨਹੀਂ, ਵੀ ਸਾਡੀ ਜਿਹੜੀ ਏਕਤਾ ਬਣੀ ਸੀ ਉਹਨੂੰ ਤੋੜਨ ਲਈ ਕੋਈ ਇਹ ਤਾਂ ਨਹੀਂ ਕੀਤਾ ਗਿਆ, ਲੀਕ ਲੂਕ ਕਰਕੇ ਕਢਾਇਆ ਗਿਆ। ਤੇ ਦੂਜਾ ਜਿੱਦਾਂ ਤੁਸੀਂ ਦੱਸਦੇ ਵੀ ਗੁਰੂ ਸਮਰਾਥਿਆ ਮਹਾਰਾਜ, ਜੇ ਹੁਣ ਦੇਖੀਏ ਦੁਨਿਆਵੀ ਤੌਰ ਤਾਂ ਜੀ ਬਾਦਲ ਸਾਹਿਬ ਨੂੰ ਤਾਂ ਇਸ ਵੇਲੇ ਉਹ ਜਿਹੜੀ ਸਿਆਸਤ ਦਾ ਪੂਰੀ ਸਜ਼ਾ ਮਿਲ ਚੁੱਕੀ ਆ ਕਿਉਂਕਿ ਉਹਨਾਂ ਦੇ ਰਾਜ 'ਚ ਬੇਅਦਬੀ ਹੋਈ ਸੀ, ਪਰ ਜੋ ਹਾਲ ਉਹਨਾਂ ਦਾ ਹੋਇਆ ਅੱਜ ਜਿਹੜੇ ਬੜਕਾਂ ਮਾਰਦੇ ਜੇਲ੍ਹਾਂ 'ਚ ਬੈਠੇ ਆ ਤੇ ਉਹ ਤਾਂ ਮਿਲ ਚੁੱਕੀ ਹੈ ਜੀ। ਬਾਕੀ ਆ ਗਾਣੇ ਬਾਰੇ ਕਰਿਓ ਉਹਨਾਂ ਇਹ ਥੋੜਾ ਜਿਹਾ ਜੀ। ਠੀਕ ਹੈ ਜੀ, ਥੈਂਕ ਯੂ। ਇਹ ਤੁਹਾਡੀ ਗੱਲ ਬਿਲਕੁਲ ਦੇਖੋ ਠੀਕ ਹੈ ਜਿਹੜੀ ਤੁਸੀਂ ਲਾਸਟ ਦੇ ਵਿੱਚ ਕਹੀ ਆ। ਇਹ ਜ਼ਿੰਦਗੀ ਨੂੰ ਵੇਖਣ ਦਾ ਇੱਕ ਨਜ਼ਰੀਆ ਹੁੰਦਾ। ਅਸੀਂ ਕਹਿੰਦੇ ਆ ਕਿ ਬੇਅਦਬੀ ਦੀਆਂ ਘਟਨਾਵਾਂ ਦਾ ਇਨਸਾਫ ਨਹੀਂ ਮਿਲਿਆ। ਦੇਖੋ ਜਿਹੜੇ ਲੋਕਾਂ ਦੇ ਰਾਜ ਦੇ ਵਿੱਚ ਹੋਈਆਂ ਉਹਨਾਂ ਦਾ ਇਹ ਹਸ਼ਰ ਕੀ ਹੋ ਗਿਆ, ਰਾਜ ਦਾ, ਉਹਨਾਂ ਦੀ ਪਾਰਟੀ ਦਾ ਹਸ਼ਰ ਕੀ ਹੋ ਗਿਆ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਐਡੀ ਉਮਰ ਦੇ ਵਿੱਚ ਉਸ ਆਪਣੇ ਪੁੱਤ ਦਾ ਹਸ਼ਰ ਵੇਖ ਲਿਆ ਜਿਹਦੇ ਵਾਸਤੇ, ਜਿਹਨੂੰ ਮੁੱਖ ਮੰਤਰੀ ਬਣਾਉਣ ਦੇ ਵਾਸਤੇ ਉਹਨਾਂ ਨੇ ਪਤਾ ਹੀ ਨਹੀਂ ਕਿੰਨੇ ਅਕਾਲੀ ਨੇਤਾਵਾਂ ਨੂੰ ਜਿਹੜਾ ਉਹ ਖੂੰਜੇ ਲਾਈਨ ਜਿਹੜਾ ਉਹ ਲਾ ਦਿੱਤਾ ਜੀ, ਕਿੰਨੇ ਅਕਾਲੀ ਨੇਤਾਵਾਂ ਨੂੰ ਸਾਈਡ ਲਾਈਨ ਜਿਹੜਾ ਉਹ ਕਰ ਦਿੱਤਾ। ਸੱਤਾ ਦੇ ਨਸ਼ੇ ਦੇ ਵਿੱਚ ਸੁਖਬੀਰ ਸਿੰਘ ਬਾਦਲ, ਬਿਕਰਮ ਮਜੀਠੀਆ ਹੋਰਾਂ ਦਾ ਹੰਕਾਰ ਸਿਰ ਚੜ ਕੇ ਬੋਲਦਾ ਸੀ, ਕਿਸੇ ਤੋਂ ਲੁਕਿਆ ਛਿਪਿਆ ਨਹੀਂ ਸੀਗਾ ਕਿਸ ਤਰੀਕੇ ਦੇ ਨਾਲ ਇਹ ਵਿਚਰਦੇ ਸੀ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਕੀ ਕੁਝ ਜਿਹੜਾ ਅੱਜ ਸਾਹਮਣੇ ਆ ਗਿਆ। ਜੇ ਵੇਖਣਾ ਹੋਵੇ ਤੇ ਉਹਦੀ ਜਿਹੜੀ ਅਦਾਲਤ ਆ ਉਹਦਾ ਇਨਸਾਫ ਕਰਨ ਦਾ ਤਰੀਕਾ ਆਪਣਾ, ਉੱਥੇ ਗਵਾਹੀਆਂ ਹੋਰ ਤਰੀਕੇ ਦੇ ਨਾਲ ਜਿਹੜੀਆਂ ਹੁੰਦੀਆਂ ਨੇ, ਉੱਥੇ ਇਨਸਾਫ ਹੋਰ ਤਰੀਕੇ ਦੇ ਨਾਲ ਜਿਹੜਾ ਹੁੰਦਾ। ਮੈਂ ਸਮਝਦਾ ਇਨਸਾਫ ਵੱਡਾ ਹੋ ਗਿਆ ਹੋਇਆ, ਪਰ ਫਿਰ ਵੀ ਆਪਾਂ ਜਿਹੜੀਆਂ ਦੁਨਿਆਵੀ ਅਦਾਲਤਾਂ ਨੇ ਆਪਾਂ ਇਹ ਕਹਿ ਕੇ ਇਹ ਨਹੀਂ ਕਹਿ ਸਕਦੇ ਕਿ ਹੁਣ ਲੋੜ ਨਹੀਂ ਹੈ। ਉਹ ਬਿਲਕੁਲ ਜਿਹੜੀ ਉਹ ਲੋੜ ਹੈ ਕਿਉਂਕਿ ਕਾਨੂੰਨ ਨੂੰ ਆਪਣਾ ਕੰਮ ਜਿਹੜਾ ਉਹ ਜ਼ਰੂਰ ਦਿਖਾਉਣਾ ਚਾਹੀਦਾ ਰੰਗ, ਤੇ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ। ਜਿਹੜੀ ਤੁਸੀਂ ਗੀਤ ਵਾਲੀ ਗੱਲ ਕੀਤੀ ਹੈ, ਦੇਖੋ ਮੈਂ ਜਦੋਂ ਇਹ ਗਾਣਾ ਆਇਆ ਤੇ ਮੈਨੂੰ ਕਿਸੇ ਨੇ ਸਵਾਲ ਕੀਤਾ ਸੀਗਾ ਜੀ ਕਿ ਬੜਾ ਗੂਗਲ ਹੋ ਰਿਹਾ ਹੁਣ ਇਸ ਮਾਮਲੇ ਦੇ ਉੱਤੇ। ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਗੂਗਲ ਦੇ ਉੱਤੇ ਤਾਂ ਉਹ ਲਿਖਿਆ ਹੋਇਆ ਜਿਹੜਾ ਲਿਖਵਾਇਆ ਗਿਆ, ਜਿਨ੍ਹਾਂ ਲੋਕਾਂ ਨੇ ਹੰਡਾਇਆ ਹੈ
ਅੱਜ ਉਹਨਾਂ ਦੀ ਜਿਹੜੀ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਜ਼ਰੂਰਤ ਹੈ ਨਾ। ਇੱਕ ਪਰਮਿੰਦਰ ਸੰਧੂ ਦਾ ਗੀਤ ਹੁੰਦਾ ਸੀਗਾ, ਚੁੱਲ੍ਹਿਆਂ ਵਿੱਚ ਘਾਹ ਉੱਗ ਪੈਣੇ, ਕਤਲਾਂ ਦੇ ਕੇਸ ਜੇ ਪੈ ਗਏ। ਚੁੱਲ੍ਹਿਆਂ ਦੇ ਵਿੱਚ ਘਾਹ ਜਿਨ੍ਹਾਂ ਲੋਕਾਂ ਦੇ ਉੱਗੇ ਹੋਏ ਆ, ਉਹਨਾਂ ਨੂੰ ਪੁੱਛ ਕੇ ਦੇਖੋ ਕਿ ਕੀ ਸੀਗਾ। ਔਰ SYL ਕਿੱਥੋਂ ਸ਼ੁਰੂ ਹੁੰਦੀ ਆ, ਕਿੱਥੋਂ, ਇਹ ਨਹੀਂ ਕਿ ਉਹਦਾ ਸਟਾਰਟ ਹੋਣ ਦਾ ਪੁਆਇੰਟ ਕੀ ਹੈ, ਗੱਲਬਾਤ ਕਿੱਥੋਂ ਜਿਹੜੀ ਸ਼ੁਰੂ ਹੁੰਦੀ ਆ। ਹਰਿਆਣੇ ਦਾ ਰਿਕਾਰਡ ਜਿਹੜਾ, ਜਿਹਦੇ ਵਿੱਚ ਚੌਧਰੀ ਦੇਵੀ ਲਾਲ ਹੋਰਾਂ ਨੇ ਉਚੇਚੇ ਤੌਰ ਤੇ ਧੰਨਵਾਦ ਕੀਤਾ ਸੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ, ਉਹ ਅੱਜ ਵੀ ਹਰਿਆਣੇ ਦੇ ਰਿਕਾਰਡ ਦੇ ਵਿੱਚ ਮੌਜੂਦ ਹੈ ਜੀ। ਔਰ ਜਿਹੜੀ ਇਹਨਾਂ ਨੂੰ ਫਾਰਮ ਹਾਊਸ ਬਣਿਆ, ਉਹ ਜ਼ਮੀਨ ਕਿੱਥੋਂ ਆਈ ਹੈ? ਜਿਹੜੀ ਦਿੱਲੀ ਏਅਰਪੋਰਟ ਦੇ ਨੇੜੇ ਹੋਟਲ ਬਣਿਆ, ਉਹ ਕਾਹਦੇ ਅਫਜ਼ਾਨੇ ਦੇ ਵਿੱਚ ਮਿਲਿਆ? ਜਾਂ ਜਦੋਂ ਕਪੂਰੀ ਦੇ ਵਿੱਚ ਮੋਰਚਾ ਲੱਗਦਾ ਤੇ ਉਹਦਾ ਸਵਾਗਤ ਜਿਹੜਾ ਇੰਦਰਾ ਗਾਂਧੀ ਹੋਰਾਂ ਦਾ ਕੌਣ ਕਰਦਾ? ਸੋਨੇ ਤੇ ਚਾਂਦੀ ਦੇ ਕਈਆਂ ਤੇ ਬਾਲਟੇ ਉਹ ਕੌਣ ਪ੍ਰੋਵਾਈਡ ਕਰਦਾ? ਇਹ ਵੱਡੇ ਸਵਾਲ ਨੇ। ਮੈਨੂੰ ਇਹ ਲੱਗਦਾ ਹੈ ਕਿ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਜਿਹੜੀ ਅੱਧੀ ਅਧੂਰੀ ਜਾਣਕਾਰੀ ਆ ਉਹ ਖਤਰਨਾਕ ਹੁੰਦੀ ਹੈ। ਗਾਣੇ ਦੇ ਵਿੱਚ ਇਹ ਸਾਰੀ ਦੀ ਪੂਰੀ ਜਾਣਕਾਰੀ ਨਹੀਂ ਸੀ ਦਿੱਤੀ ਜਾ ਸਕਦੀ ਇੱਕ ਗਾਣੇ ਦੇ ਵਿੱਚ। ਚਲੋ ਘੱਟੋ ਘੱਟ SYL ਦਾ ਮੁੱਦਾ ਤਾਂ ਉਹਨੇ ਜਿਹੜਾ ਦੀ ਉਹ ਉਭਾਰਿਆ ਮੁੜ ਕੇ। ਹਾਂ, ਇੰਨਾ ਜ਼ਰੂਰ ਹੈ ਕਿ ਅੱਜ ਜਿਹੜੇ ਲੋਕਾਂ ਨੇ ਇਹ ਗੀਤ ਸੁਣਿਆ, ਜਦੋਂ ਉਹ ਗੂਗਲ ਦੇ ਉੱਤੋਂ ਲੱਭਣ ਦੀ ਕੋਸ਼ਿਸ਼ ਕਰਦੇ ਆ, ਅੱਜ ਅਸਲੀਅਤ ਦੱਸਣ ਦੀ ਜਿਹੜੀ ਉਹ ਲੋੜ ਹੈ, ਜਿਹੜੀ ਕਿ ਗੂਗਲ ਦੇ ਉੱਤੇ ਨਹੀਂ ਹੈਗੀ ਜੀ। ਇਹ ਰਿਐਲਿਟੀ ਆ, ਗੂਗਲ ਦੇ ਉੱਤੇ ਉਹ ਅਸਲੀਅਤ ਨਹੀਂ ਹੈਗੀ ਜਿਹੜੀ ਇਹਨੂੰ ਸਰਚ ਕਰਨ ਵਾਲੇ ਲੱਭਣ ਦੀ ਕੋਸ਼ਿਸ਼ ਕਰ ਰਹੇ ਆ। ਕਿਉਂਕਿ ਉੱਥੇ ਜਿਹੜੀਆਂ ਚੀਜ਼ਾਂ ਮੈਂ ਫੇਰ ਕਹੂੰਗਾ ਉਹ ਨੇ ਜਿਹੜੀਆਂ ਪਾਈਆਂ ਗਈਆਂ ਨੇ, ਤੇ ਜਦੋਂ ਸਾਡੇ ਵਾਲੀ ਜਨਰੇਸ਼ਨ ਨਹੀਂ ਰਹੂਗੀ, ਉਸ ਤੋਂ ਬਾਅਦ ਅਗਲੀਆਂ ਪੀੜ੍ਹੀਆਂ ਜਦੋਂ ਇਹਨੂੰ ਸਰਚ ਕਰਕੇ ਲੱਭਣਗੀਆਂ ਤੇ ਉੱਥੇ ਇਹ ਚੀਜ਼ਾਂ ਨਹੀਂ ਆਉਣਗੀਆਂ ਕਿ ਕਿਹੜੇ ਕਿਹੜੇ ਲੋਕ ਮੌਜੂਦ ਸੀਗੇ। ਉੱਥੇ ਕਿਸੇ ਨੇ ਹਰਿਆਣਾ ਵਿਧਾਨ ਸਭਾ ਦੇ ਰਿਕਾਰਡ ਵਾਲਾ ਥੋੜੀ ਪਾਇਆ ਹੋਇਆ ਜੀ, ਉੱਥੇ ਕਿਸੇ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਉਹ ਪੱਤਰ ਥੋੜੀ ਪਾਇਆ ਹੋਇਆ, ਉਹ ਕਾਰਡ ਥੋੜੀ ਪਾਇਆ ਹੋਇਆ, ਉਹ ਐਡਵਰਟਾਈਜ਼ਮੈਂਟ ਥੋੜੀ ਪਾਈ ਹੋਈ ਆ ਜਿਹੜੀ ਅਖਬਾਰਾਂ ਦੇ ਵਿੱਚ ਲੱਗੀ ਸੀ। ਕਿਸੇ ਨੇ ਉੱਥੇ ਇਹ ਥੋੜੀ ਪਾਇਆ ਹੋਇਆ ਕਿ ਧਰਮ ਯੁੱਧ ਮੋਰਚਾ ਕਿਵੇਂ ਸ਼ੁਰੂ ਹੋਇਆ, ਕਪੂਰੀ ਦਾ ਮੋਰਚਾ ਕੀ ਸੀਗਾ, ਧਰਮ ਯੁੱਧ ਮੋਰਚੇ ਦੇ ਦੌਰਾਨ ਕਿੰਨੇ ਲੋਕਾਂ ਦੀ ਜਾਨ ਗਈ ਜੀ, ਸਾਕਾ ਨੀਲਾ ਤਾਰਾ ਕੀ ਸੀਗਾ। ਸਾਕਾ ਨੀਲਾ ਤਾਰਾ ਨੂੰ SYL ਦੇ ਤੋਂ ਬਿਨਾਂ ਵੱਖਰੇ ਤੌਰ ਦੇ ਉੱਤੇ ਵੇਖਿਆ ਨਹੀਂ ਜਾ ਸਕਦਾ, ਕਿਉਂਕਿ ਕਹਾਣੀ ਜਿਹੜੀ ਆ ਉਹ ਸਾਰੀ ਉੱਥੋਂ ਸ਼ੁਰੂ ਹੁੰਦੀ ਹੈ। ਜੇ ਤੁਸੀਂ ਇਸ ਮਾਮਲੇ ਦੇ ਉੱਤੇ ਜਾਣਾ, ਘੰਟਿਆਂ ਬੱਧੀ ਇਹਦੇ ਉੱਤੇ ਗੱਲ ਜਿਹੜੀ ਉਹ ਕੀਤੀ ਜਾ ਸਕਦੀ ਹੈ। ਸਾਨੂੰ ਤਾਂ ਪੋਟਿਆਂ ਦੇ ਉੱਤੇ ਯਾਦ ਹੈ, ਮੂੰਹ ਜ਼ਬਾਨੀ ਸਾਰਾ ਕੁਝ ਯਾਦ ਹੈ ਕਿ ਕੀ ਕੁਝ ਜਿਹੜਾ ਹੋਇਆ। ਇਹਦੇ ਵਾਸਤੇ ਗੂਗਲ ਸਰਚ ਕਰਕੇ ਘੱਟੋ ਘੱਟ ਮੇਰੀ ਵਾਲੀ ਪੀੜ੍ਹੀ ਨੂੰ, ਜਾਂ ਮੇਰੇ ਤੋਂ ਜਿਹੜੀ ਵੱਡੀ ਪੀੜ੍ਹੀ ਆ, ਉਹਨੂੰ ਗੂਗਲ ਸਰਚ ਕਰਕੇ ਜਾਣਨ ਦੀ ਲੋੜ ਨਹੀਂ ਆ। ਪਰ ਪ੍ਰੋਬਲਮ ਜਿਹੜੀ ਇਹ ਆ ਕਿ ਉਹਦੇ ਤੋਂ ਕਿੰਨਾ ਕੁ ਜਿਹੜਾ ਉਹ ਪੁੱਛਿਆ ਜਾ ਰਿਹਾ ਕਿ ਹੋਇਆ ਕੀ ਹੈ। ਇੱਕ ਗੀਤ ਦੇ ਨਾਲ ਤੁਸੀਂ ਢਾਡੀ ਪ੍ਰਸੰਗਾਂ ਦੀ ਗੱਲ ਕੀਤੀ, ਢਾਡੀ ਪ੍ਰਸੰਗ ਕੌਣ ਸੁਣਨਾ ਚਾਹੁੰਦਾ ਇਸ ਵੇਲੇ? ਕਿਸੇ ਕੋਲੇ ਹੈਗਾ ਸਮਾਂ ਕਿ ਘੰਟੇ ਘੰਟੇ ਦੇ ਉਹ ਢਾਡੀ ਪ੍ਰਸੰਗ ਸੁਣੇ? ਨਹੀਂ ਹੈਗਾ ਜੀ, ਕਿਸੇ ਕੋਲੇ ਸਮਾਂ ਨਹੀਂ ਹੈਗਾ। ਉਹ 3-3.5 ਮਿੰਟ ਦੇ ਗੀਤ ਦੇ ਵਿੱਚ ਸਭ ਕੁਝ ਜਾਣ ਲੈਣਾ ਚਾਹੁੰਦਾ ਹੈ। 3-3.5 ਮਿੰਟ ਦੇ ਗੀਤ ਦੇ ਵਿੱਚ ਕੁਝ ਵੀ ਨਹੀਂ ਦੱਸਿਆ ਜਾ ਸਕਦਾ। ਮੈਂ ਅਜੇ ਤਾਂ ਤੁਸੀਂ ਸੱਚੀ ਪੁੱਛੋ ਤੇ ਮੁੱਢ ਵੀ ਨਹੀਂ ਬੰਨ ਸਕਿਆ ਜੀ। ਉਹਦੇ ਜਿਹੜੇ ਮੁੱਢਲੇ ਲਫ਼ਜ਼ ਹੀ ਨੇ ਉਹੀ ਮੇਰੇ 5-7% 100% ਦੇ ਵਿੱਚੋਂ 5-7% ਵੀ ਨਹੀਂ ਪੂਰੇ ਹੋਏ, ਤੇ 3-3.5 ਮਿੰਟ ਤਾਂ ਇਹਦੇ ਵਿੱਚ ਹੀ ਜਿਹੜਾ ਜੀ ਉਹ ਲੱਗ ਗਏ। ਇਹ ਦੱਸਣ ਦੇ ਵਾਸਤੇ ਤੁਹਾਨੂੰ ਸਟੱਡੀ ਜਿਹੜੀ ਆ ਉਹ ਕਰਨੀ ਪਊਗੀ। ਬਹੁਤ ਕੁਝ ਮੌਜੂਦ ਆ, ਬੜੀਆਂ ਸਾਰੀਆਂ ਕਿਤਾਬਾਂ ਮੌਜੂਦ ਨੇ, ਉਹਨਾਂ ਦਾ ਜ਼ਿਕਰ ਬਹੁਤ ਵਾਰੀ ਜਿਹੜਾ ਪਹਿਲਾਂ ਵੀ ਕੀਤਾ, ਜਦੋਂ ਕਿਤੇ ਲੋੜ ਪਈ ਫੇਰ ਕਰ ਦਿਆਂਗੇ। ਪਰ ਉਹਦੇ ਉਹ ਫਿਰ ਤੁਹਾਨੂੰ ਦਿਨ ਮੰਗਦੀਆਂ ਨੇ, ਉਹ ਤੁਸੀਂ 3 ਮਿੰਟ ਦੇ ਵਿੱਚ ਨਹੀਂ ਸਾਰਾ ਕੁਝ ਸਮਝ ਸਕਦੇ। ਪਰਮਜੀਤ ਸਿੰਘ, ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਪੰਨੂ ਸਾਹਿਬ, ਇੱਕ ਸੋਸ਼ਲ ਮੀਡੀਆ ਤੇ ਖਬਰ ਘੁੰਮਦੀ ਆ ਕਿ ਇਹਨਾਂ ਨੇ ਇਸ ਬਜਟ ਦੇ ਵਿੱਚ ਨਹਿਰਾਂ ਪੱਕੀਆਂ ਕਰਨ ਦੇ ਲਈ ਰਾਜਸਥਾਨ ਨੂੰ ਜਾਂਦੀਆਂ ਨੂੰ 800 ਕਰੋੜ ਰੁਪਈਆ ਰੱਖਿਆ। ਕੀ ਤੁਹਾਡੇ ਹਿਸਾਬ ਨਾਲ ਇਹ ਵਾਜਬ ਆ ਕਿ ਪੰਜਾਬ ਦੇ ਪਾਣੀ ਦਾ ਕੋਈ ਮੁੱਲ ਬਣਾ ਦੇਵੇ ਤੇ ਪੰਜਾਬ ਦੇ ਲੋਕੀ ਉਹਨੂੰ ਨਹਿਰਾਂ ਵੀ ਪੱਕੀਆਂ ਕਰਕੇ ਦੇਣ, ਤੇ ਜਿਹੜਾ ਮਾੜਾ ਮੋਟਾ ਪਾਣੀ ਰਿਸਦਾ ਵਾ ਧਰਤੀ ਦੇ ਵਿੱਚ ਉਹਨੂੰ ਵੀ ਬੰਦ ਕੀਤਾ ਜਾਵੇ? ਤੇ ਪ੍ਰਵੀਨ ਭਾਜੀ ਬੰਦ ਨਾ ਕਰੋ, ਸੁਣ ਲੈਣ ਦੇ। ਸੁਣ ਲਓ ਜੀ, ਠੀਕ ਹੈ ਜੀ। ਦੇਖੋ, ਜਿਹੜੀ ਸੇਮ ਹੈ ਉਹਦੇ ਵਾਸਤੇ ਪੈਸਾ ਹੈ, ਰਾਜਸਥਾਨ ਨੂੰ ਜਾਂਦੀਆਂ ਨਹਿਰਾਂ ਦੇ ਵਾਸਤੇ ਤਾਂ ਨਹੀਂ ਰੱਖਿਆ ਗਿਆ, ਕਿਉਂਕਿ ਜਿਹੜਾ ਰਾਜਸਥਾਨ ਨੂੰ ਜਾਂਦੀਆਂ ਨਹਿਰਾਂ ਨੇ ਨਾ ਜੀ, ਉਹ ਆਉਂਦੀਆਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅੰਡਰ ਆ ਗਈਆਂ ਨੇ। ਇਹੀ ਤਾਂ ਰੌਲਾ ਪੈਂਦਾ ਰਿਹਾ ਕਿ ਉਹਦੇ ਉੱਤੇ ਜਿਹੜਾ ਪੰਜਾਬ ਦਾ ਕੋਈ ਵਿਅਕਤੀ ਨਹੀਂ ਬੈਠਾ ਹੋਇਆ। ਪਰ ਫਿਰ ਵੀ ਕਿਉਂਕਿ ਤੁਸੀਂ ਇਹ ਕੁਐਸਚਨ ਰੇਜ਼ ਕੀਤਾ, ਇਹਦੀ ਡਿਟੇਲ ਦੇ ਵਿੱਚ ਜਿਹੜਾ ਦੀ ਉਹ ਮੈਂ ਜ਼ਰੂਰ ਜਾਊਂਗਾ। ਸੋਸ਼ਲ ਮੀਡੀਆ ਦੇ ਉੱਤੇ ਪੈਣ ਵਾਲੀ ਹਰ ਗੱਲ ਜਿਹੜੀ ਆ ਉਹ ਸੱਚੀ ਨਿਗੀ, ਇਹ ਗੱਲ ਆਪਣੇ ਦਿਮਾਗ ਦੇ ਵਿੱਚ ਵਸਾ ਕੇ ਰੱਖੋ। ਮੈਂ ਇਹ ਵੀ ਨਹੀਂ ਕਹਿੰਦਾ ਕਿ ਹਰ ਗੱਲ ਝੂਠੀ ਆ ਉਹਦੇ ਉੱਤੇ, ਪਰ ਉਹਦੇ ਉੱਤੇ ਮੈਕਸਿਮਮ ਜਿਹੜਾ ਉਹ ਝੂਠ ਫੈਲਾਇਆ ਜਾ ਰਿਹਾ ਇਸ ਵੇਲੇ। ਇਸ ਕਰਕੇ ਫੈਲਾਇਆ ਜਾ ਰਿਹਾ
ਕਿ ਸੋਸ਼ਲ ਮੀਡੀਆ ਦਾ ਪ੍ਰਭਾਵ ਖਤਮ ਕੀਤਾ ਜਾ ਸਕੇ। ਇਸ ਕਰਕੇ ਮੈਂ ਤੁਹਾਨੂੰ ਜਿੰਨੇ ਵੀ ਇਸ ਵੇਲੇ ਤੁਸੀਂ ਲਿਸਨਰ ਹੋ, ਮੈਂ ਬੇਨਤੀ ਕਰਨੀ ਚਾਹੁੰਦਾ, ਮੰਨਣਾ ਨਾ ਮੰਨਣਾ ਤੁਹਾਡੇ ਵਾਸਤੇ ਵਿੱਚ ਹੈ। ਕੋਈ ਵੀ ਸੋਸ਼ਲ ਮੀਡੀਆ ਤੋਂ ਇੱਕ ਚੀਜ਼ ਚੁੱਕ ਕੇ ਉਹਨੂੰ ਅੱਗੇ ਸ਼ੇਅਰ ਨਾ ਕਰੋ ਤੇ ਉਹਨੂੰ ਜਿਹੜਾ ਕਿਸੇ ਜਗ੍ਹਾ ਦੇ ਉੱਤੇ ਕੁਐਸਚਨ ਦੇ ਰੂਪ ਦੇ ਵਿੱਚ ਨਾ ਜਿਹੜਾ ਰਿਵਿਊ ਕਰ ਲਓ। ਜੇ ਤੁਸੀਂ ਉਹਦੇ ਵਿਸਥਾਰ ਦੇ ਵਿੱਚ ਜਾਓਗੇ ਤੇ ਹੋ ਸਕਦਾ ਤੁਹਾਨੂੰ ਸਵਾਲ ਦਾ ਜਵਾਬ ਉੱਥੋਂ ਵਿਸਥਾਰ ਚੋਂ ਹੀ ਕਿਤੇ ਨਾ ਕਿਤੇ ਮਿਲ ਜਾਵੇ। ਇਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਪੈਣ ਵਾਲੀ ਹਰ ਗੱਲ ਜਿਹੜੀ ਆ ਉਹ ਸੱਚੀ ਨਹੀਂ ਗੀ ਜੀ। ਇਹ ਗੱਲ ਦਿਮਾਗ ਦੇ ਵਿੱਚ ਬਿਠਾ ਕੇ ਚੱਲੋ। ਜੇ ਅਫਵਾਹਾਂ ਤੋਂ ਬਚਣਾ, ਦੇਖੋ ਕਿਸੇ ਦੇ ਉੱਤੇ ਪਾਬੰਦੀ ਤਾਂ ਨਹੀਂ ਨਾ ਲਾਈ ਜਾ ਸਕਦੀ ਕਿ ਤੁਸੀਂ ਨਹੀਂ ਇਹੋ ਜਿਹਾ ਸਵਾਲ ਕਰਨਾ, ਇਹੋ ਜਿਹਾ ਨਹੀਂ ਕਰਨਾ, ਕਾਹਦੇ ਉੱਤੇ ਕਰਨਾ, ਕਾਹਦੇ ਉੱਤੇ ਨਹੀਂ ਕਰਨਾ। ਪਰ ਇੰਨੀ ਕੁ ਤਾਂ ਰਿਕੁਐਸਟ ਜਿਹੜੀ ਉਹ ਕੀਤੀ ਜਾ ਸਕਦੀ ਹੈ ਕਿ ਇਸ ਵੇਲੇ ਸਮੇਂ ਦੀ ਮੰਗ ਹੈ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਇਸ ਵੇਲੇ ਜਿਹੜਾ ਸਭ ਤੋਂ ਜ਼ਿਆਦਾ ਜ਼ੋਰ ਹੈ ਉਹ IT ਵਿੰਗਸ ਜਿਹੜੇ ਨੇ ਟਰੋਲ ਆਰਮੀ ਦਾ ਲੱਗਿਆ ਹੋਇਆ। ਟਰੋਲ ਆਰਮੀ ਜਿਹੜੀ ਆ ਉਹਨੇ ਤੁਹਾਨੂੰ ਕੋਈ ਜਿਹੜੀ ਪੋਜ਼ਿਟਿਵ ਚੀਜ਼ ਆ ਉਹ ਤੁਹਾਡੇ ਨੇੜੇ ਵੀ ਨਹੀਂ ਆਉਣ ਦੇਣੀ, ਉਹਨੇ ਸਭ ਕੁਝ ਨੈਗੇਟਿਵ ਖਿਲਾਰਨਾ। ਜੀ ਪੰਨੂ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਇਹਨਾਂ ਸਵਾਲਾਂ ਦੇ ਜਵਾਬ ਦੇਣ ਦੇ ਲਈ ਤੇ ਖਬਰਾਂ ਦੇ ਬਾਰੇ ਖਾਸ ਜਾਣਕਾਰੀਆਂ ਦੇਣ ਦੀ। ਮਿਹਰਬਾਨੀ ਪ੍ਰਵੀਨ। ਮੈਂ ਥੋੜਾ ਜਿਹਾ ਇਸ ਪੱਖੋਂ ਜੀ ਮਾਫੀ ਚਾਹੁੰਦਾ ਕਿ ਜਿਹੜਾ ਐਲਰਜੀ ਦਾ ਕੁਝ ਜ਼ਿਆਦਾ ਜ਼ੋਰ ਹੋਣ ਕਰਕੇ, ਨਹੀਂ ਤਾਂ ਅਗਲੇ ਕੁਝ ਮਿੰਟ ਹੋਰ ਜਿਹੜਾ ਜੀ ਤੁਹਾਡੇ ਨਾਲ ਰਹਿੰਦਾ। ਬਹੁਤ ਬਹੁਤ ਧੰਨਵਾਦ, ਜਿੰਨਾ ਵੀ ਹੈ ਇਹਨਾਂ ਪ੍ਰਵਾਨ ਕਰਨਾ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਸਾਹਿਬ, ਥੈਂਕ ਯੂ ਜੀ। ਸੋ ਇਹ ਸਨ ਆਪਣੇ ਨਾਲ ਬਲਤੇਜ ਪੰਨੂ ਜੀ, ਜਿਨ੍ਹਾਂ ਨੇ ਆਪਣੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਤੇ ਨਾਲ ਪਹਿਲੇ ਹਿੱਸੇ ਦੇ ਵਿੱਚ ਆਪਾਂ ਖਬਰਾਂ ਕੀਤੀਆਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਪੰਜਾਬੀ ਰੇਡੀਓ USA ਨਾਲ ਇਸੇ ਤਰ੍ਹਾਂ ਜੁੜੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ ਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। Altamira Urgent Care 3033 El Camino Avenue, Sacramento, ਜਿੱਥੇ ਡਾਕਟਰ ਜਸਵੰਤ ਵਿਰਕ MD ਇੰਟਰਨਲ ਮੈਡੀਸਨ ਦੀ ਨਿਗਰਾਨੀ